ਇਹ ਉਖੜੀ ਦਾ ਕੀ ਮਤਲਬ ਹੈ ਜੀ? ਕਿਹਦਾ ਜੀ? ਉਖੜੀ ਦਾ। ਅੱਛਾ ਸਿੱਧਾ ਮੂੰਹ ਕਰਕੇ ਇਹ ਤੁਹਾਨੂੰ ਤੇਰੇ ਸਟਾਈਲ ਚ काबिल तहसीन नहायत काबिल सताइश नहायत काबिल मोहब्बत रमजान अपना सज्जाद जानी ਰਮਜ਼ਾਨ। ਟੂਣ ਮਟਾਉਣਾ ਕੀ ਹੈ ਜੀ ਹੁਣ? ਇਹ ਜਿਹੜੇ ਤੈਨੂੰ ਤੰਗ ਕਰ ਰਹੇ, ਜਿਹੜੇ ਤੈਨੂੰ ਇਹ- ਚੁੱਕਦੇ ਆ, ਜਿਹੜੇ ਤੈਨੂੰ ਲੜ ਰਹੇ जी ਆ। जी अस्सलाम वालेकुम नाज़रीन, टी टाइम में खुश आमदीद जी। ਸਾਡੇ ਨਾਲ ਅੱਜ ਬੜੇ ਪਿਆਰੇ ਸਾਡੇ ਗੈਸਟ, ਜਿਨ੍ਹਾਂ ਦਾ ਨਾਮ ਵੈਸੇ ਤੇ ਆਰਫ ਬੁਖਾਰੀ, ਅਸੀਂ ਕਹਿੰਦੇ ਆਰਫ ਬੁਖਾਰੀ ਸਾਹਿਬ, ਲੇਕਿਨ ਪੂਰਾ ਨਾਮ ਹੈਗਾ ਸਾਹਿਬਜ਼ਾਦਾ आरिफ हुसैन ਆਰਫ ਹੁਸੈਨ ਬੁਖਾਰੀ ਸਾਹਿਬ। ਮਾਸ਼ਾਅੱਲਾ। ਠੀਕ ਹੈ ਜੀ। ਇਹਨਾਂ ਦੇ ਨਾਲ ਜਿਹੜਾ ਮੇਰਾ ਸਿਸਟਮ ਆ ਨਾ ਨਾਜ਼ਰੀਨ, ਉਹ ਬੜਾ ਪੁਰਾਣਾ ਵਾ, ਤੇ ਲੇਕਿਨ ਇਹ ਕਾਬੂ ਮੇਰੇ ਹੋਣ ਆਏ ਨੇ। ਹਾਂ ਬੜੀਆਂ ਗੱਲਾਂ ਦੱਸੀਆਂ ਤੁਹਾਡੀਆਂ ਇਹਨਾਂ ਨੇ ਨਹੀਂ ਸੱਚੀ ਨਾ, ਮੈਂ ਇਹਨਾਂ ਦੇ ਸਾਹਮਣੇ ਕਦੀ ਕੁਝ ਨਹੀਂ ਕੀਤਾ, ਇਹਨਾਂ ਨੂੰ ਮੇਰੀ ਕਿਸੇ ਗੱਲ ਦਾ ਪਤਾ ਹੀ ਨਹੀਂ। ਛੋਮੀ ਰਹੇ। ਇਹਨਾਂ ਨੇ ਸਿਰਫ ਅੰਦਾਜ਼ੇ ਲਾਏ ਨੇ ਕਿ ਇਹ ਇਦਾਂ ਵੀ ਕਰਦਾ ਹੋਣਾ। ਨਹੀਂ ਨਹੀਂ ਕਹਿੰਦੇ ਕਰਦਾ ਸੀ, ਉਹਨਾਂ ਨੇ ਪਰਫੈਕਟ ਦੱਸਿਆ, ਪ੍ਰੂਫ ਵੀ ਅੱਛਾ ਚਲੋ ਨਾਜ਼ਰੀਨ, ਅੱਛਾ ਕੋਈ ਨਾ ਬੰਦੇ ਹੁੰਦੇ ਨੇ ਨਾ, ਲਾਈਕ ਬੱਚਾ ਪੈਦਾ ਹੋਇਆ ਤੇ ਉਹ 2-3 ਸਾਲ ਦਾ, ਤੇ ਉਹਦੀ ਇੱਕ ਲਹਿਦਾ ਹਰਕਾਤੋ ਸਕਨਾਤ ਨੇ। 6-7 ਸਾਲ ਦਾ ਆਇਆ, ਥੋੜਾ ਜਿਹਾ ਵੱਡੇ ਬੱਚਾ ਹੋ ਗਿਆ, 12-13 ਸਾਲ ਦਾ ਹੋਇਆ, ਥੋੜਾ ਹੋਰ 15-16 ਸਾਲ ਦਾ ਹੋਇਆ, 20-22 ਸਾਲ ਦਾ, ਯਾਨੀ ਸ਼ਖਸੀਅਤ, ਪਰਸਨੈਲਿਟੀ, ਗੱਲਾਂ ਬਾਤਾਂ, ਪੜ੍ਹਾਈ ਦੇ ਨਾਲ ਨਾਲ ਕੁਝ ਕਰਦੇ ਕਰਦੇ 30-40-50-60 ਸਾਲ ਦਾ ਹੋ ਕੇ ਚੇਂਜ ਹੁੰਦਾ ਰਹਿੰਦਾ। ਇਹਨਾਂ ਦੀ ਇੱਕ ਖਸੂਸੀਅਤ ਆ, ਇਹ 2 ਤਰੀਕਿਆਂ ਨਾਲ ਵੱਡੇ ਹੋਏ ਨੇ, ਯਾਨੀ ਇਹਨਾਂ ਦੀਆਂ 2 ਕੈਟਾਗਰੀਆਂ ਸੀ। ਮਸਲਨ ਮੈਂ ਤੁਹਾਨੂੰ ਦੱਸਦਾ, ਯਾਨੀ ਇਹ 2 ਨਹੀਂ ਬਲਕਿ 5-6, ਯਾਨੀ ਜਦੋਂ ਬਚਪਨ 'ਚ ਸੀ ਨਾ, ਯਾਰ ਗੱਲ ਨੂੰ ਸਮਝੇਗਾ ਤਾਂ ਮੈਂ ਤੈਨੂੰ ਉੱਥੇ ਤੱਕ ਪਹੁੰਚਾ ਸਕਾਂਗਾ। ਆਹੋ ਜਿਵੇਂ ਰਾਹਤ ਤੰਦੂਰੀ ਸਾਹਿਬ ਕਹਿੰਦੇ ਨਾ, मैं दुआ करता हूं कि मैं अपना शेर आप तक पहुंचा सकूं। ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਮੈਂ ਸੁਣਾ ਸਕੂੰ ਤੇ ਉਹਨਾਂ ਨੇ ਸੁਣਾ ਦੇਣਾ। ਕਹਿੰਦੇ ਮੈਂ ਦੁਆ करता हूं आप तक पहुंच जाए। ਇਹ ਕਿਹੜੀ ਬਰੀਕ ਗੱਲ ਆ, ਇਸਲਾਹੀ ਗੱਲ ਹੈ, ਹੈ ਨਾ? ਇਸਲਾਹੀ ਇਸ ਤਰ੍ਹਾਂ ਹੀ ਮੈਂ ਹੁਣ ਜੋ ਕਹਿ ਰਿਹਾ ਨਾ, ਮੈਂ ਵੀ ਦੁਆ ਕਰਦਾ ਕਿ ਜੋ ਮੈਂ ਕਹਿਣਾ ਚਾਹ ਰਿਹਾ ਮੈਂ ਅੱਲਾਹ ਕਰੇ ਮੈਂ ਤੁਹਾਡੇ ਤੱਕ ਪਹੁੰਚਾ ਦੇਵਾਂ ਇਹਨਾਂ ਦੀ ਸ਼ਖਸੀਅਤ। ਠੀਕ ਹੈ ਜੀ। ਉਹ ਫਿਰ ਲੋਕ ਯਾਦ ਰੱਖਣਗੇ ਕਿ ਹਾਂ ਯਾਰ ਇਹ ਕੁਆਲਿਟੀਆਂ ਸੀ। ਲਾਈਕ ਅਸੀਂ ਬਚਪਨੇ ਚੋਂ ਨਿਕਲੇ ਤੇ ਅਸੀਂ ਵੱਡੇ ਹੋ ਗਏ ਤੇ ਅਸੀਂ ਕਿਹਾ ਯਾਰ ਬਚਪਨਾ ਬਹੁਤ ਯਾਦ ਆ ਰਿਹਾ, ਯਾਨੀ ਪਿੱਛੇ ਛੱਡ ਹੈ। ਠੀਕ ਹੈ। ਥੋੜਾ ਜਵਾਨ ਹੋਏ, ਉਹ ਯਾਰ ਉਹ ਜਿਹੜਾ 5 ਸਾਲ ਪਹਿਲੇ ਹੈ ਸਕੂਲ ਪੜ੍ਹਦੇ ਸੀ ਉਹ ਬੜਾ, ਉਸ ਤੋਂ ਬਾਅਦ 20-22-23 ਸਾਲ ਦੇ ਹੋਏ ਤੇ ਉਹ 12-14 ਸਾਲ ਵਾਲਾ ਯਾਦ ਕਰਨ ਲੱਗ ਪਏ, 25-26 ਸਾਲ ਦੇ ਹੋਏ ਤੇ ਇਦਾਂ ਕਰਦੇ, ਯਾਨੀ ਅਸੀਂ ਉਹਨੂੰ ਸਕਿਪ ਕਰਦੇ ਹੁੰਦੇ, ਆਪਣੀ ਵੱਲੋਂ ਮਿਸ ਕਰਦੇ ਹੁੰਦੇ ਤੇ ਅਸੀਂ ਵੱਡੇ ਹੋਈ ਜਾਂਦੇ। ਹਾਂਜੀ। ਇਹਨਾਂ ਨੇ ਸਕਿਪ ਨਹੀਂ ਕੀਤਾ, ਇਹਨਾਂ ਨੇ ਉਹਨੂੰ ਵੀ ਪੈਂਡਿੰਗ ਰੱਖਿਆ, ਨਾਲ ਵੱਡੇ ਹੋ ਗਏ, ਪੜ੍ਹਾਈ ਕਰ ਲਈ, ਸ਼ਾਇਰ ਬਣ ਗਏ, ਲੇਕਿਨ ਉਹ ਜਿਹੜੀਆਂ ਨਾਲ ਸਟੇਜਾਂ ਸੀ ਨਾ ਉਹਨੂੰ ਨਾਲ ਪੂਰਾ ਰੱਖਿਆ, ਉਹਨੂੰ ਸਕਿਪ ਨਹੀਂ ਕਰਕੇ ਆਏ, ਪ੍ਰੋਪਰ ਰੱਖਿਆ ਨਾ। ਹਾਂ। ਉਹਦਾ ਨਤੀਜਾ ਕੀ ਆ ਕਿ ਕੋਈ ਬੱਚਾ ਗੱਲ ਕਰਦਾ ਨਾ ਤੇ ਉਹ ਬੱਚੇ ਬਣ ਜਾਂਦੇ। ਉਹ ਵੀ ਹੈ ਚੀਜ਼ ਹਾਲੇ ਤੱਕ ਕੋਲ। ਅਗਰ ਕੋਈ 14-15 ਸਾਲ ਦਾ ਜਿਹੜਾ ਜਿਹਦੀ ਇਹ ਜਵਾਨੀ ਫੁੱਟ ਰਹੀ ਆ ਉਹ ਗੱਲ ਕਰਦਾ ਤੇ ਉਹ ਕਹਿੰਦਾ ਕਿ ਪਤਾ ਨਹੀਂ ਇਹ ਵੀ ਮੇਰੇ ਜਿੱਡੇ ਹੀ ਆ। ਵਾਹ ਵਾਹ। ਉਹਨੂੰ ਫੌਰਨ ਐਕਟਿਵ ਕਰ ਲੈਂਦੇ ਆਪਣੇ ਉਹਦਾ ਹਾਲ ਚ ਉਤਾਰੀ ਕਰ ਲੈਂਦੇ। ਉਸ ਉਮਰ ਨੂੰ। 18-19 ਸਾਲ ਦਾ ਜਵਾਨ ਬੱਚਾ ਗੱਲ ਕਰਦਾ ਤੇ ਉਹਦੇ ਨਾਲ ਉਦਾਂ ਦੀਆਂ ਗੱਲਾਂ ਕਰਦੇ ਤੇ ਉਹ ਸਮਝਦਾ ਯਾਰ ਇਹ ਵੀ ਮੇਰੇ ਜਿੱਡੇ ਹੀ। ਯਾਨੀ ਇਹ ਟਲ ਜਾਂਦੇ ਨੇ। ਸਮਝ ਆ ਗਈ ਮੈਂ ਕੀ ਕਹਿਣਾ ਚਾਹ ਰਿਹਾ? ਪਾਣੀ ਦੀ ਤਰ੍ਹਾਂ। ਯਾਨੀ ਇਹਨਾਂ ਨਾਲ ਬੱਚਾ ਗੱਲ ਕਰੇ ਤੇ ਬੱਚੇ ਬਣ ਜਾਂਦੇ ਆ, ਇਹਨਾਂ ਨਾਲ ਜਵਾਨ ਗੱਲ ਕਰੇ ਜਵਾਨ ਬਣ ਜਾਂਦੇ, ਇਹਨਾਂ ਨਾਲ ਕੋਈ ਬਜ਼ੁਰਗ ਗੱਲ ਕਰੇ ਬਜ਼ੁਰਗ ਬਣ ਜਾਂਦੇ ਆ, ਇਹਨਾਂ ਦੇ ਨਾਲ ਕੋਈ ਔਰਤ ਗੱਲ ਕਰੇ ਤੇ ਉਹਦੇ ਨਾਲ ਬੜੀ ਅੱਛੇ ਤਰੀਕੇ ਨਾਲ ਗੱਲ ਕਰਦੇ ਆ ਔਰਤ, ਬੜੇ ਕਮਾਲ, ਮਤਲਬ ਬੜੀ ਇੱਜ਼ਤ ਇਹਤਰਾਮ ਦੇ ਨਾਲ। ਸਮਝ ਕੇ ਸਮਝ। ਲੇਕਿਨ ਮੈਂ ਸਾਜੀ ਨਹੀਂ ਮਤਲਬ ਸਮਝਿਆ ਇਹ ਹੈ ਮੈਂ- ਕਿ ਜਦੋਂ ਆਲਮਾਂ 'ਚ ਬਹਿ ਕੇ ਗੱਲ ਕਰਨੀ ਪਵੇ ਨਾ, ਆਲਮ ਲੋਕਾਂ 'ਚ, ਤੇ ਫਿਰ ਆਲਮ ਅਸੀਂ ਪੂਰੇ ਹਾਂ। ਹਾਂ ਤੇ ਜੇ ਸ਼ਾਇਰਾਂ ਦੀ ਬਾਝ ਗੱਲ ਕਰਨੀ ਪਵੇ ਤੇ ਸ਼ਾਇਰ ਦੀ ਬਾਝ ਪੂਰੇ। ਹਾਂ। ਜੇ ਸਿਆਸਤਦਾਨਾਂ 'ਚ ਬਹਿ ਕੇ ਗੱਲ ਕਰਨੀ ਪਵੇ ਤੇ ਆਪ ਇਲੈਕਸ਼ਨ ਜਿੱਤੇ ਨੇ 4 ਸਿਆਸਤਦਾਨ ਵੀ ਪੂਰੇ ਆ। ਆਪ ਸਰਕਾਰ। ਤੇ ਜੇ ਪਰਿਆ ਪੰਚਾਇਤ 'ਚ ਗੱਲ ਕਰਨੀ ਹੋਵੇ ਤੇ ਗੱਲ ਇਹ ਆ ਵੀ ਇਹ ਤਾਂ ਸਾਨੂੰ ਵਿਰਾਸਤ ਦੇ ਵਿੱਚ ਆਈ ਹੈ ਤੇ ਸਾਡੇ ਨਾਲੋਂ ਵੱਧ ਪਰਿਆ ਕੌਣ ਕਰ ਸਕਦਾ ਹੈ। ਹਾਂ। ਠੀਕ ਹੈ। ਜੇ ਅਸੀਂ ਆਪਣੇ ਦੀਨ ਦੇ ਮੌਜੂ ਤੇ ਗੱਲ ਕਰਨੀ ਹੋਵੇ ਮਾਸ਼ਾਅੱਲਾ ਤੇ ਫਿਰ ਸਾਡੇ ਨਾਲ ਰਿਸਰਚ ਬਹੁਤ ਹੀ ਕਿਹਦੀ ਆ। ਹਾਂ ਬਿਲਕੁਲ ਠੀਕ। ਸਾਡੇ ਤੋਂ ਵੱਧ ਇਸ ਦੀਨ ਨਾਲ ਤਲਕ ਕਿਹਦਾ ਵਾ। ਕਿਆ ਬਾਤ ਹੈ। ਸਮਝ ਆਈ ਬਾਤ ਦੀ? ਕਿਆ ਬਾਤ ਹੈ। ਤੇ ਉਸ ਤੋਂ ਅੱਗੇ ਗੱਲ ਫਿਰ ਇਹ ਹੈ ਕਿ ਇਹ ਸਾਰੀਆਂ ਗੱਲਾਂ ਜਿਹੜੀਆਂ ਨਾ ਮੇਰੇ ਜਾਨੀ ਵੀਰ, ਮੇਰੀ ਜਾਨ ਨਾਲ ਸਦਕੇ ਮੈਂ ਆਏ ਕੁਰਬਾਨ ਆ ਗੱਲਾਂ ਅੱਛਾ। ਮੈਂ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ, ਇਹ ਅਕਲਾਂ, ਇਹ ਸ਼ਊਰ, ਇਹ ਤਦੱਬਰ, ਇਹ ਫਰਾਸਤ, ਇਹ ਅਕਲ, ਇਹ ਦਾਨਸ਼, ਇਹ ਆਗਾਹੀ, ਇਹ ਵਿਰਾਸਤ ਦੇ ਵਿੱਚ ਆਈ ਆ। ਹਾਂ। ਉਤੋਂ ਮਹੱਲੇਦਾਰ ਜਿਸ ਤਰ੍ਹਾਂ ਲੋਕਾਂ ਨੂੰ ਵਿਰਾਸਤ ਦੇ ਵਿੱਚ ਮਕਾਨ ਆਉਂਦਾ, ਜ਼ਮੀਨ ਆਉਂਦੀ ਆ, ਸਮਾਨ ਆਉਂਦਾ ਵਾ,
ਇਸੇ ਤਰ੍ਹਾਂ ਅੱਲਾਹ ਪਾਕ ਨੇ ਸਾਨੂੰ ਆਪਣੇ ਵਾਲਿदैन ਆਪਣੇ ਬੜਿਆਂ ਦੀ ਵਿਰਾਸਤ ਦੇ ਵਿੱਚੋਂ ਇਲਮ ਦਿੱਤਾ, ਤਹਿਕੀਕ ਦਿੱਤੀ, ਸੋਚ ਦਿੱਤੀ, ਫਿਕਰ ਦਿੱਤਾ, ਦਰਦ ਦਿੱਤਾ, ਸੋਚ ਦਿੱਤਾ, ਵਾਹ ਅੱਲਾ ਦੇ ਦਿਲ ਦਿੱਤਾ। ਕਿਉਂ ਵਾਹ 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 ਵਾਹ। ਸਾਡੇ ਨਾਲ ਆਰਮ ਬੁਖਾਰੀ ਸਾਹਿਬ ਪਹਿਲੇ ਵੀ ਤੁਸੀਂ ਦੇਖਿਆ ਇਹਨਾਂ ਨੂੰ ਜਾਣੇ ਕੀ ਚਾਹ ਜੀ ਵੈਸੇ ਵੀ ਤੁਸੀਂ ਜਾਣਦੇ ਹੋਵੋਗੇ ਹਾਂਜੀ। ਸ਼ਾਇਰ ਬਹੁਤ ਅੱਛੇ ਨੇ ਓਹ ਬਹੁਤ ਕਮਾਲ ਅੱਛਾ ਉਸਤਾਦ ਇਨਸਾਨ ਬੜੇ ਅੱਛੇ ਬਕਵਾਸ ਬੰਦ ਕਰਨਾ ਜਦੋਂ ਕੋਈ ਗੱਲ ਤੈਨੂੰ ਉਸਤਾਦ ਜੀ ਮੈਨੂੰ ਨਾ ਇੱਕ ਚੀਜ਼ ਗੱਲ ਆਈ ਹੈ ਜੀ ਹੁਣ ਪਤਾ ਕੀ ਗੱਲ ਇੱਕ ਤੇ ਉਸਤਾਦ ਜੀ ਤੁਹਾਡੇ ਮਾਸ਼ਾਅੱਲਾ ਮੁਹੱਲੇਦਾਰ ਨੇ ਠੀਕ ਹੈ ਨਾ ਇਹ ਗੱਲ ਦੀ ਐਕਸਪਲੇਨ ਨਹੀਂ ਇਹਦੇ ਜੈਬ ਵਾਲੀ ਕਿਹੜੀ ਗੱਲ ਹੈ ਬਾਈ? ਨਹੀਂ ਇਹ ਵਾਲੀ ਤੁਸੀਂ ਕਿਹਾ ਨਾ ਕਿ ਜਾਨੀ ਮੇਰੀ ਜਾਨ ਜਿੰਦ ਜਾਨ ਹਾਂ ਤੇ ਜਾਨੀ ਤੇ ਇਸ ਵੇਲੇ 4 ਕਰੋੜ ਬੰਦੇ ਦੀ ਜਿੰਦ ਨਹੀਂ ਨਹੀਂ ਜਾਨ। ਤੁਸੀਂ ਜਦੋਂ ਅੰਦਰ ਆਏ ਹੋ ਨਾ ਕੈਮਰੇ 'ਚ ਵੇਖਿਆ ਇਹਨਾਂ ਨੇ ਕਿਹਾ ਯਾਰ ਫੈਸਲ ਬਾਹਰੋਂ ਬਾਹਰ ਹੀ ਤੋੜ ਦੇ ਮੈਨੂੰ ਨਹੀਂ ਪਤਾ ਪਿਛਲੀ ਗੱਲ ਦਾ ਨਹੀਂ ਉਹ ਮੇਰੇ ਤੋਂ ਪਿਛਲਾ ਬੰਦਾ ਹੈ ਹਜ਼ੂਰ, ਕੀ ਕਰਦੇ ਪਏ ਹੋ? ਉਹਨਾਂ ਨੂੰ ਅੱਛਾ ਮੈਂ ਕੋਈ ਰਿਐਕਟ ਕੀਤਾ ਇਸ ਗੱਲ ਦਾ ਉਹਨਾਂ ਨੂੰ ਪਤਾ ਹੈ ਕਿ ਇਹ ਕਹਿ ਸਕਦਾ ਕਿ ਨਹੀਂ ਨਹੀਂ ਉਹਨਾਂ ਨੂੰ ਪਤਾ ਹੈ ਮੈਂ ਕੋਈ ਰਿਐਕਟ ਨਹੀਂ ਕੀਤਾ ਇਹ ਗੱਲ ਸੁਣੋ ਫੈਸਲ ਇਹ ਲਫ਼ਜ਼ ਜਿਹੜੇ ਬਣੇ ਨੇ ਨਾ ਲਫ਼ਜ਼ ਹਾਂਜੀ ਮਸਲਨ ਕੁਰਾਨ ਲਫ਼ਜ਼ ਹੈ ਲੇਕਿਨ ਉਹ ਕਿਸ ਉਹ ਜਿਹੜਾ ਸਾਡਾ ਅਗਲੇ ਔਰ ਇਸ ਦੋਨਾਂ ਜਹਾਨਾਂ ਦੇ ਵਿੱਚ ਜਿਹਨੇ ਸਾਨੂੰ ਸਾਂਭਣਾ ਉਹਦਾ ਨਾਮ ਆ ਕੁਰਾਨ, ਫਿਰ ਹਜ਼ੂਰ ਦਾ, ਔਰ ਇਸੇ ਤਰ੍ਹਾਂ ਫਿਰ ਸਾਡੇ ਅਬਾਓ ਅਜਦਾਦ ਜਿਹੜੇ ਨੇ ਉਹਨਾਂ ਦੇ ਜਿਹੜੇ ਨਾਮ ਰੱਖੇ ਜਾਂਦੇ ਸੀ ਨਾ ਉਹਨਾਂ ਦੀ ਸਿਫਾਤ ਦੇ ਉੱਤੇ ਰੱਖੇ ਜਾਂਦੇ ਸੀ। ਤੇ ਤੁਸੀਂ ਜ਼ਰਾ ਗੌਰ ਕਰੋ ਕਿ ਇੱਕ ਨਾਮ ਪਹਿਲੇ ਕੱਢੇ ਫਿਰ ਉਸ ਤਰ੍ਹਾਂ ਦਾ ਬੰਦਾ ਬਣਾਇਆ, ਨਿੱਘਾ, ਬੀਬਾ, ਮਿੱਠਾ, ਸੋਹਣਾ, ਤਿੱਖਾ, ਸੁਨੱਖਾ, ਫਿਰ ਜਾਨੀ ਬਣਾਇਆ। ਬਾਬਾ ਜੀ ਇਹਨਾਂ ਨੂੰ ਵੀ ਵਿਰਾਸਤ ਚ ਬਾਬਾ ਜੀ ਇਹ ਗੱਲ ਉਸਤਾਦ ਜੀ ਤੁਸੀਂ ਕਿਹਾ ਕਿ ਜਿਸ ਤਰ੍ਹਾਂ ਦੀ ਗੁਫ਼ਤਗੂ ਕਰੀਏ ਤੂੰ ਉਹਨਾਂ ਨੂੰ ਫਰਗਲਾਉਣ ਦੀ ਨਜਾਇਜ਼ ਕੋਸ਼ਿਸ਼ ਕਰ ਫਰਗਲਾਉਣ ਦੀ ਰਿਹਾ ਨਹੀਂ ਮੈਂ ਉਹਨਾਂ ਪਤਾ ਕੀ ਗੱਲ ਮੈਂ ਸਿਰਫ ਵੇਖਣਾ ਚਾਹ ਰਿਹਾ ਕਿ ਬੱਚਾ ਅਗਰ ਬੋਲੇ ਤੇ ਇਹਨਾਂ ਨੇ ਬੱਚਿਆਂ ਹਾਂ ਉਹਦੇ ਨਾਲ ਹਾਂ। ਤੇ ਉਸਤਾਦ ਜੀ ਤੁਸੀਂ ਇਹਨਾਂ ਦਾ ਹਾਲ ਚਾਲ ਪੁੱਛੋ ਜ਼ਰਾ ਨਿਊਟਰਲ ਹੋ ਕੇ ਮਾਜ਼ਰਤ ਨਾਲ ਪੁੱਛਣਾ ਅਸਲਾਮ ਅਲੈਕੁਮ ਕੀ ਹਾਲ ਚਾਲ ਪੁੱਛਣਾ ਤੁਸੀਂ ਅਸਲਾਮ ਅਲੈਕੁਮ ਭਾਜੀ ਕੀ ਹਾਲ ਜੀ ਅੱਲਾ ਦਾ ਕਰਮ ਹੈ ਜੀ ਕੋਈ। ਓਕੇ ਹੁਣ ਉਸਤਾਦ ਜੀ ਚਾਚੇ ਬੂਟਾ ਟਿਆ ਪੁੱਛਣਾ ਓਏ ਇੱਕ ਮਿੰਟ ਉਸਤਾਦ ਜੀ ਸਹੀ ਕਹਿ ਰਹੇ ਮੈਂ ਮੈਨੂੰ ਮਿੱਠਾ ਯਾਦ ਆ ਰਿਹਾ ਉਹ ਕਿਉਂ ਇਦਾਂ ਕਰਦਾ ਹੁੰਦਾ ਉਸਤਾਦ ਜੀ ਇੱਕ ਵਾਰੀ ਚਾਚੇ ਬੂਟਾ ਮੈਂ ਨਾ ਕੀ ਜਾਹਲ ਭਾਜੀ ਆਪਾਂ ਨਾ ਆਪਣਾ ਇੱਕ ਲੈਦਾ ਸ਼ੋਅ ਸ਼ੁਰੂ ਕਰੀਏ ਠੀਕ ਹੈ ਜਿਹ ਚ ਤੁਸੀਂ ਹੋਵੋ ਤੇ ਮੈਂ ਆਵਾਂ, ਇੱਕ ਤੂੰ ਹੋਵੇ ਵਾਹ ਇੱਕ ਮੈਂ ਹੂੰ। ਇੱਕ ਮੈਂ ਹੋਵਾਂ ਅੱਛਾ ਵਾਹ ਲਾਗੇ ਸਾਡੇ ਕਦੀ ਕੋਈ ਕੂੜ ਨਾ ਲੱਗੇ, ਇੱਕ ਤੂੰ ਵਾਹ 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 ਮੈਂ ਕਿਹਾ ਨਾ ਤੇ ਵਿੱਚ ਕੋਈ ਗੱਲ ਹੈ ਵੇ ਕੀ ਬਾਤ ਹੈ। ਹੈ ਵੇ ਵਿੱਚ ਕੋਈ ਗੱਲ ਤੇਰੇ ਬਾਜੋਂ ਵੀ ਮੈਂ ਕਿਵੇਂ ਮਾਰਾਂ ਅੱਡੀਆਂ ਆਹ ਵੇ ਤੂੰ ਝਾਂਜਰਾ ਉਦਾਸ ਕਰ ਛੱਡੀਆਂ। ਹਾਏ ਤੇ ਤੇਰੇ ਬਾਹਰ ਜੋ ਕੀੜੇ ਮਾਰਾ ਮੈਂ ਅੱਡੀਆਂ ਵੇ ਤੂੰ ਝਾਂਜਰਾ ਉਦਾਸ ਕਰ ਛੱਡੀ ਓਏ ਵਾਹ ਰੇ ਵਾਹ ਉਸਤਾਦ ਜੀ ਓਏ ਹੋਏ 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 ਓਏ ਕੀ ਬਾਤ ਹੈ ਉਸਤਾਦ ਜੀ ਇਹਦਾ ਮਤਲਬ ਵਾਕਈ ਉਸਤਾਦ ਜੀ ਅਸਲ 'ਚ ਅਸੀਂ ਜਿਸ ਜ਼ਮਾਨੇ ਨਾਲ ਸਾਡਾ ਵਾਹ ਪਿਆ ਨਾ ਆਹ ਫੈਸਲ ਜਿਸ ਜ਼ਮਾਨੇ ਨਾਲ ਹਜ਼ੂਰ ਸਾਡਾ ਵਾਹ ਪਿਆ ਵਾ ਇਹ ਵਾਹ ਸਲਾਮਤ ਰਵੇ ਸਾਡੀ ਛੱਡੋ। ਹਾਂ ਵਾਹ ਵਾਹ ਜ਼ਮਾਨੇ ਦੇ ਮਾਲਕ ਦੁਹਾਈ ਹੈ ਤੇਰੀ ਕਿ ਦੁਨੀਆ ਨੇ ਆਪਣਾ ਚਲਨ ਵੇਚ ਛੱਡਿਆ। ਓਏ ਦਿੱਤੇ ਬਾਗਬਾਂ ਬਣ ਕੇ ਬੁਲਬੁਲ ਨੇ ਧੋਖੇ ਬਹਾਰਾਂ ਜਾਂ ਦਾਈਆਂ ਚਮਨ ਵੇਚ ਛੱਡਿਆ। ਓਏ ਕਫਸ ਦੇ ਅਸੀਰਾਂ ਨੂੰ ਮਜਬੂਰ ਪਾ ਕੇ ਦਿਖਾਉਂਦੇ ਨੇ ਸੈਯਦ ਕੀ ਤਮਾਸ਼ੇ, ਕਿਸੇ ਮਸਤ ਗੁੰਚੇ ਦੀ ਖੁਸ਼ਬੂ ਚੁਰਾ ਲੇ, ਕਿਸੇ ਗੁਲ ਦਾ ਨਾਜ਼ੁਕ ਬਦਨ ਵੇਚ ਛੱਡਿਆ। ਓਏ ਕਿਸੇ ਗੁਲ ਦਾ ਮਿਟਾ ਨਾਜ਼ ਕੇ। ਬਦਲ ਵੇਚ ਛੱਡਿਆ। ਮਿਟਾ ਕੇ ਹਰ ਇੱਕ ਆਰਜ਼ੂ ਹਰ ਤਮੰਨਾ, ਜ਼ਮਾਨੇ ਦੇ ਬਾਜ਼ਾਰ ਵਿੱਚ ਆਈ ਦੁਨੀਆ, ਕਿਤੇ ਅਜਬ ਸੌਦੇ ਗਮੀ ਜ਼ਿੰਦਗੀ ਦੇ, ਜਨਾਜ਼ੇ ਖਰੀਦੇ ਕਫਨ ਵੇਚ ਛੱਡਿਆ। ਜਨਾਜ਼ੇ ਖਰੀਦੇ ਕਫਨ ਵੇਚ ਛੱਡਿਆ। ਇਹ ਉਸ ਦੌਰ ਨਾਲ ਵਾਹ ਪਿਆ ਵਾ ਕਿ ਤੁਸੀਂ ਕਿਤੇ ਕਬਰਸਤਾਨ ਰਾਹ 'ਚ ਹੀ ਹੁੰਦੇ ਨੇ ਸਾਰੇ ਕਬਰ। ਸਾਡੇ ਇੱਥੇ ਬੜੀ ਬਰਬਾਦੀ ਦੀ ਗੱਲ ਆ ਕਿ ਅਸੀਂ ਕਲੋਨੀਆਂ ਬਹੁਤ ਅੱਛੀਆਂ ਬਣਾਉਂਦੇ ਨੇ। ਇਸ ਤਰ੍ਹਾਂ ਇਹ ਫਲਾਣਾ ਗਾਰਡਨ ਹੈ ਫਲਾਣਾ ਗਾਰਡਨ, ਉਹਦੇ ਵਿੱਚ ਜਿੱਥੇ ਅਸੀਂ ਅਰਬਾਂ ਸਾਲ ਰਹਿਣਾ, ਕਰੋੜਾਂ ਸਾਲ ਰਹਿਣਾ, ਪਤਾ ਨਹੀਂ ਆਲਮੇ ਬਰਜ਼ਖ ਦੇ ਵਿੱਚ ਸਾਡਾ ਹਿਸਾਬ ਕਿੱਦਣ ਹੋਣਾ। ਜਿਸ ਕਬਰ ਦੇ ਵਿੱਚ ਅਸੀਂ ਇੰਨੀ ਤਗੜੀ ਉਮਰ ਰਹਿਣਾ ਰੋਜ਼ੇ ਮਹਿਸ਼ਰ ਤੱਕ, ਉਹਦੇ ਵਾਸਤੇ ਜਗ੍ਹਾ ਹੀ ਕੋਈ ਨਹੀਂ, ਰੱਖੀ ਨਹੀਂ ਜਾਂਦੀ ਇਸ ਮੁਆਸ਼ਰੇ 'ਚ। ਤੇ ਜੇ ਰੱਖੀ ਆ ਤੇ ਇੱਕ ਇੱਕ ਕਬਰ 'ਚ 7 ਤੋਂ ਲੈ ਕੇ 72 ਓਏ ਔਰ ਕਬਰਸਤਾਨ ਦਾ ਇਹ ਹਾਲ ਹੈ ਕਿ ਉੱਥੋਂ ਲੰਘੋ ਤੇ ਵਿੱਚੋਂ ਕਫਨ ਖਿੱਚ ਕੇ ਬਾਹਰ ਸੁੱਟੇ ਹੁੰਦੇ ਨੇ। ਅੱਲਾ ਮਾਫੀ ਕਰੋ। ਇਹ ਤਾਂ ਆ ਮੇਰੇ ਚਾਚਾ ਜੀ ਫੋਟ ਇਹ ਹੋਏ ਦੌਰ ਨਾਲ ਨਾ ਵਾਹ ਪਿਆ। ਮੇਰੇ ਚਾਚਾ ਜੀ ਜਦੋਂ ਫੋਟ ਹੋਏ ਹਾਂਜੀ। ਜਗ੍ਹਾ ਨਹੀਂ ਸੀ ਲੱਭਣ ਦੀ ਉਹ ਗੋਰਗਣ ਕਹਿੰਦਾ ਮੈਨੂੰ ਇਹ ਜਾਣੇ ਚਾਚਾ ਜੀ ਨੇ ਸਾਹਿਬ ਤੁਹਾਡੇ ਨਹੀਂ ਉਹ ਵੈਸੇ ਹੀ ਅੱਛਾ ਇਸ਼ਾਰਾ ਪੁਰਾਣੇ ਵਕਤ ਵੱਲ ਇਸ਼ਾਰਾ ਕਰ ਰਿਹਾ। ਅੱਛਾ ਮੇਰੇ ਚਾਚਾ ਇਹ ਨਹੀਂ ਮੇਰੇ ਚਾਚਾ ਜੀ ਜਦੋਂ ਫੋਟ ਹੋਏ ਨਾ ਤਾਂ ਜੀ ਇਹ ਤੇ ਚਾਚੇ ਤੋਂ ਪਹਿਲੇ 1 ਸਾਲ ਫੌਤ ਹੋ ਗਿਆ ਸੀ।
ਕੋਈ ਫੈਸਲ ਦੇ ਅੱਛਾ ਇਹ ਆਪਣਾ ਇਹਨਾਂ ਦੀ ਰੂਹ ਪਟ ਹੁੰਦੇ ਨਹੀਂ 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 ਅੱਛਾ ਉਹ ਗੋਰਖਣ ਮੈਨੂੰ ਕਹਿੰਦਾ ਜਾਨੀ ਸਾਹਿਬ ਦਾ ਫੋਨ ਕਰਾ ਦੇ, ਮੈਂ ਜਗ੍ਹਾ ਦੇ ਦਿੰਦਾ। ਵਾਹ ਵਾਹ ਵੇ ਕੋਈ ਸਿਫਾਰਿਸ਼ ਤੇ ਕੰਮ ਚੱਲ ਇਹ ਭਾਵੇਂ ਨਾ ਜਿੱਦਾਂ ਮਤਲਬ ਕਿਸੇ ਨਾਲ ਚੰਗਾ ਕਰਨਾ ਤੇ ਉਦਾਂ ਹੀ ਹੁਣ ਇਹ ਜਦੋਂ ਮੈਨੂੰ ਚਾਹੀਦੀ ਹੁੰਦੀ ਮੈਂ ਇਹਨੂੰ ਫੋਨ ਕਰਦਾ ਕਿ ਫੈਸਲਾ ਚੱਲ ਇਹ ਚਾਚਾ ਤੇ ਇਹਨੂੰ ਚਾਹੀਦੀ ਕਿ ਅੱਛਾ ਤੁਹਾਡਾ ਮਤਲਬ ਇਹ ਆ ਕਿ ਬਲਾ ਇਹਦੇ ਤੇ ਸ਼ੇਰ ਕਿਆ ਕਰਨਾ ਕਿ ਫਰਦ ਕਾਇਮ ਰਤੇ ਮਿਲਤੇ ਹੈ ਹਾਂਜੀ। ਤਨਹਾ ਕੁਛ ਨਹੀਂ ਹਾਂਜੀ मौज है दरिया में और बैरून है दरिया ਇਹਦੇ ਜੀ ਜਗ੍ਹਾ ਨੂੰ ਜਗ੍ਹਾ ਜੀ ਬਸ ਇਹਦੇ ਚਾਚੇ ਨੂੰ ਚਾਹੀਦੀ ਸੀ ਸਾਜੀ ਤੇ ਨਹੀਂ ਮੈਂ ਕਹਿਤਾ ਇਹਦੇ ਮੁੰਡੇ ਦੇ ਚਾਚੇ ਨੂੰ ਚਾਹੀਦੀ ਸੀ ਇਹਨੇ ਕਰਾਤੀ ਹਾਂ ਜਗ੍ਹਾ ਦਿੱਤੀ ਤੇ ਲੈ ਜਾ। ਜਗ੍ਹਾ ਦਾ ਨਾ ਜਗ੍ਹਾ ਨੂੰ ਸਹੀ ਗੱਲ ਜਗ੍ਹਾ ਚਾਹੀਦੀ ਹੈ ਕਰ ਦਿੰਦਾ ਜਗ੍ਹਾ ਕੋਈ ਨਹੀਂ ਠੀਕ ਹੈ ਜੀ ਜਗ੍ਹਾ ਦਾ ਬਹੁਤ ਮਸਲਾ ਹੈ। ਚਾਚਾ ਜੀ ਜਾਨੀ ਇਹਨਾਂ ਦੇ ਜਿਹੜੇ ਜ਼ਿੰਦਗੀ 'ਚ ਜਗ੍ਹਾ ਦਾ ਕਾਰੋਬਾਰ ਹੀ ਕਰਦੇ ਸੀ ਜਗ੍ਹਾ ਦਾ ਹੀ ਹਾਂਜੀ ਅੱਛਾ ਫਿਰ ਇਹਦੇ ਅੱਗੇ ਜਾ- ਚਾਚਾ ਜੀ ਦਾ ਇਹੀ ਕੰਮ ਸੀ ਕਿਸੇ ਨੂੰ ਜਗ੍ਹਾ ਲੈਤੀ ਕਿਸੇ ਕੋ ਜਗ੍ਹਾ ਖਾਲੀ ਕਰਾ ਲਈ ਜਗ੍ਹਾ ਜਗ੍ਹਾ ਜਾ ਕੇ। ਪ੍ਰਾਪਰਟੀਆਂ ਪ੍ਰਾਪਰਟੀ ਦਾ ਕੰਮ ਸੀ। ਹਾਂ ਅੱਛਾ ਅੱਛਾ ਧੀਆਂ ਦਾ ਧੰਨ ਪ੍ਰਾਪਤੀਆਂ ਵੇ ਬਾਪ ਵਾਹ 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 ਨਹੀਂ ਨਹੀਂ ਚਾਚੂ ਦਾ ਸੱਚੀ ਮੁੱਚੀ ਚਾਚੂ ਦਾ ਪ੍ਰਾਪਰਟੀ ਦਾ ਕੰਮ ਸੀ। ਪ੍ਰਾਪਰਟੀਆਂ ਤੇ ਧਨ ਪਰਾਇਆ ਵੇ ਬਾਬੂ ਆਹ ਵਾਹ 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 ਬਜ਼ੁਰਗੋ ਸਾਡਾ- ਧਿਆਨ ਤੋਂ ਪੁੱਛ ਮੈਂ ਤੁਹਾਨੂੰ ਕਹਿ ਰਹੀ ਹਾਂ ਸਾਡੇ ਚ ਬੈਠੇ ਨੇ ਸਾਡੇ ਜਿਹੜੇ ਨੇ ਬਜ਼ੁਰਗ ਨਹੀਂ ਹਾਂ ਬਜ਼ੁਰਗ ਨਹੀਂ ਕਹਿਣਾ ਮੇਰੇ ਸਾਹਮਣੇ ਉਹਨਾਂ ਨੂੰ ਉਹ ਜਦੋਂ ਬਜ਼ੁਰਗਾਂ 'ਚ ਬੈਠੇ ਹੋਣਗੇ ਉਦੋਂ ਕਹੋ ਉਦੋਂ ਨਹੀਂ ਹੁਣ ਕੀ ਉਹਨਾਂ ਨੂੰ ਮੈਂ ਯਾਰ ਉਹ ਮੇਰੇ ਸਾਡੇ ਯਾਰ ਨੇ ਮੈਂ ਹੁਣੇ ਪੌਣਾ ਘੰਟਾ ਤੇ ਮੈਂ ਉਹਦੀ ਉਹ ਬੰਨੀ ਉਹ ਕਿਤੇ ਹਮੀਦ ਕੀ ਇਹਨੂੰ ਕਹਿੰਦੇ ਸਾਜੀ ਉਹ ਯਾਰ ਨਹੀਂ ਹੁੰਦੇ ਜਿਹੜੇ ਔਰਤਾਂ ਦੇ ਨਾਲ ਮਿੱਠੀ ਜ਼ੁਬਾਨ ਨਾਲ ਬੋਲਣ ਤੇ ਬੰਦਾ ਕੀ ਗੱਲ ਆ ਉਹ ਤਾਂ ਠੀਕ ਹੀ ਨਹੀਂ ਭਾਜੀ ਸਾਰੇ ਨਾਲ ਬਰਾਬਰ ਦੇ ਇਹਨਾਂ ਦੇ ਦੋ ਰੁਖ ਕਿਉਂ ਨੇ ਤਸਵੀਰ ਦੇ ਜੀ? ਯਾਰਾਂ ਨਾਲ ਮੁਸੀਬਤਾਂ ਬਹਾਰਾਂ ਨਹੀਂ ਅੱਜ ਕੱਲ ਨਹੀਂ ਯਾਰਾਂ ਨਾਲ ਮੁਸੀਬਤਾਂ ਮੁਸੀਬਤਾਂ ਬੇਗਮਾਨ ਵਾਲੀ ਹੁੰਦੀਆਂ ਨੇ ਯਾਰਾਂ ਦੇ ਗਾੜੀ ਮੜੀ ਹੁੰਦੀਆਂ ਨੇ ਉੱਥੇ ਬੇਗਮਾਨਾ ਗਾਦੀਆਂ ਬੇਗਮਾਨਾ ਯਾਰ ਇੱਕ ਬਹਾਰਾਂ। ਮਿੰਟ ਹਟ ਜਾਓ ਇੱਕ ਮਿੰਟ ਇਹ ਭਾਜੀ ਜਿਹੜੀ ਗੱਲ ਦੁਨੀਆ ਤੇ ਚੱਲੀ ਆ ਕਿ ਵਿਆਹ ਤੋਂ ਪਹਿਲੇ ਸੁਖੀ ਸਾਂ ਬੜੀਆਂ ਮਿਸਾਲਾਂ ਬਣੀਆਂ ਨੇ ਵਿਚਾਰੀਆਂ ਬੀਬੀਆਂ ਮਾਵਾਂ ਭੈਣਾਂ ਸਾਡੀਆਂ ਇਹ ਜਿੰਨੀਆਂ ਵੀ ਔਰਤਾਂ ਨੇ ਸਾਡੇ ਇਸ ਮੁਆਸ਼ਰੇ 'ਚ ਪੰਜਾਬੀ ਮੁਆਸ਼ਰੇ 'ਚ ਕਹਿ ਲਓ ਇਹ ਮਿਸਾਲ ਦਿੰਦੇ ਬਹੁਤ ਯਾਰ ਚੰਗੇ ਭਲੇ ਹੁੰਦੇ ਸਾਂ ਫਿਰ ਵਿਆਹ ਹੋ ਗਿਆ ਇਹਦਾ ਮਤਲਬ ਅਸੀਂ ਇਹਦਾ ਤਾਸਰੇ ਦਿਨੇ ਫਿਰ ਬੇੜਾ ਗਰਕ ਹੋ ਗਿਆ ਬਸ ਬੰਦਿਆਂ ਇਹ ਉਹ ਦੀ ਫਿਤਰਤ ਆ ਯਾਰ ਬੰਦਿਆਂ ਦੀ ਫਿਤਰਤ ਆ ਗੁੱਸਾ ਕਿਤੇ ਦਾ ਹੋਵੇ ਨਾ ਤੇ ਆ ਕੇ ਬੁੱਢੀ ਤੇ ਕੱਢਣਾ ਬਾਹਰ ਜਿੰਨੀਆਂ ਝਾੜਾਂ ਪਈਆਂ ਹੋਣ ਜਿੰਨੀ ਬੇਇੱਜ਼ਤੀ ਹੋਈ ਹੋਵੇ ਉਹ ਆ ਕੇ ਤੇ ਉਹਦੇ ਤੇ ਕੱਢਣੀ ਤੂੰ ਇਸ ਤਰ੍ਹਾਂ ਦੀ ਤੂੰ ਹੈ ਹੀ ਚਵਲਾ ਤੂੰ ਤੇਰੀ ਅਕਲ ਹੀ ਕੋਈ ਨਹੀਂ ਇਸ- ਅੱਛਾ ਉਸ ਤੋਂ ਬਾਅਦ ਕਹਿਣਾ ਯਾਰ ਤੇਰੇ ਬਗੈਰ ਗੁਜ਼ਾਰਾ ਵੀ ਹਾਂ ਇਸੇ ਤੋਂ ਵਿਆਹ 3-4 ਕਰ ਲਓ ਹਾਂ। ਤੁਹਾਨੂੰ ਗੁੱਸਾ ਚੜਿਆ ਨਾ ਤੁਸੀਂ ਦੇਖੋ ਵੀ ਅੱਜ ਮੈਂ ਕਿਹਦੇ ਤੇ ਕੱਢਾਂ ਉਹ ਵੰਡ ਕੇ ਅੱਛਾ ਉਹਨਾਂ ਵੀ ਸਲਾਹ ਕੀਤੀ ਹੁੰਦੀ ਚਾਹੁੰਦੇ ਵੀ ਅੱਜ ਕਿਹੜੀ ਨੇ ਛੇਤਰ ਮਾਰਨੇ ਆ ਹਾਂਜੀ ਅਗਲੇ ਵੀ ਪ੍ਰੋਗਰਾਮ ਰਲ ਕੇ ਬਣਾਇਆ ਹੁੰਦਾ ਦੇ ਨਾ ਵੀ ਤੇ ਨਾ ਮਿਲਦੇ ਯਾਰ ਇਹ ਵੈਸੇ 10 ਮਿੰਟ ਨਹੀਂ ਨਹੀਂ ਇਹਦਾ ਤਾਂ ਵਿਆਹ ਹੀ ਨਹੀਂ ਹੋਇਆ ਹਾਂ ਉਹ ਭਾਜੀ ਅਗਲਾ ਆ ਜਾਣਗੇ ਅੱਛਾ ਲੈ ਨਹੀਂ ਤੁਹਾਨੂੰ ਨਹੀਂ ਲਾ। ਉਹ ਫਿਰ ਰਿਕਾਰਡ ਤੇ ਨਹੀਂ ਹੋਣਾ ਇਹਦਾ ਵਿਆਹ ਹੋਇਆ ਰਿਕਾਰਡ ਤੇ ਨਹੀਂ ਹੈ ਇਹਦਾ ਵਿਆਹ ਹੋਇਆ ਇੰਟਰਵਿਊ ਨਹੀਂ ਹੋਇਆ ਇਹਦਾ ਫੇਰ ਵਿਆਹ ਹੋਇਆ ਓਏ ਹੁਣ ਇਹਦਾ ਫੇਰ ਵਿਆਹ ਹੋਣਾ ਨਹੀਂ ਫੇਲ ਤੋਂ ਮੁਰਾਦ ਕੀ ਫੇਲ ਫੇਲ ਨਹੀਂ ਅੱਛਾ। ਫੇਰ ਮਾਜ਼ੀ ਹਾਲ ਫੇਲ ਮਾਜ਼ੀ ਨਹੀਂ ਤੇਰਾ ਵਿਆਹ ਫੇਲ ਹੋਇਆ ਉਹ ਕਹਿ ਰਹੇ ਉਹ ਫੇਲ ਹੋਇਆ ਹਾਂਜੀ ਹੁਣ ਫੇਰ ਹੋਣਾ ਹੁਣ ਫੇਲ ਹੋਇਆ ਹਾਂ ਇੱਧਰ ਵੀ ਹੈ ਜੀ ਇੱਧਰ ਵੀ ਹਲੇ ਕਰਨਾ ਜੀ ਅਸੀਂ ਇਹਦਾ ਵੀ ਕਰਨਾ ਸੀ ਕਿਹੜੀ ਤੇ ਇਹ ਅਸੀਂ 7 ਤੋਂ 10 ਡੀਲ ਵਾਲਾ ਤੇ ਕੰਮ ਨਹੀਂ ਹੈਗਾ ਮੁੰਡਾ ਕੋਈ ਕੰਮ ਕਰ ਵਾਲਾ ਇਹਦਾ ਵੀ ਅਸੀਂ ਕਰਨਾ ਜੀ ਇਹਦਾ ਵੀ ਪਹਿਲੇ ਵਿਆਹ ਇਹਦਾ ਕਰ ਲੋ ਇਹਦਾ ਵੈਸੇ ਪਤਾ ਕੋਈ ਨਹੀਂ ਮੇਰਾ ਸਾਰਿਆਂ ਨੂੰ ਪਤਾ ਹੈ ਇਹਦਾ ਪਤਾ ਜੀ ਇਹ ਕਿੰਨੇ ਨੰਬਰ ਆ ਗਲੀ ਇਹ ਨਹੀਂ ਨਹੀਂ ਗਲੀ ਨੰਬਰ ਮੈਂ ਉਸਤਾਦ ਜੀ ਤੁਹਾਨੂੰ ਤੁਸੀਂ ਕਿਉਂ ਨਹੀਂ ਮੇਰੀ ਗੱਲ ਸਮਝਦੇ ਉਹਦਾ ਪਤਾ ਕੋਈ ਨਹੀਂ ਨਾ ਸਾਰਿਆਂ ਨੂੰ ਮੇਰਾ ਉਹ ਪਤਾ ਢਲ ਗਏ ਨੇ ਉਹ ਢਲ ਗਏ ਨੇ ਆ ਪਿੱਛੇ ਕਾਲਰ ਤੇ ਲਿਖਿਆ ਮੇਰਾ ਪਤਾ ਲਿਖਿਆ ਹੁੰਦਾ ਉਹਨੇ। ਕਾਲਰ ਤੇ 2XL ਲਿਖਿਆ ਵਾ ਅੱਛਾ ਉਸਤਾਦ ਜੀ ਮੇਰਾ ਵੀ ਤਾਂ ਕਰਨਾ ਹੀ ਹੈ ਤੁਸੀਂ ਕੀ 6 ਜੀ ਉਸਤਾਦ ਜੀ ਯਾਰ ਇਸ ਟੌਪਿਕ ਤੇ ਗੱਲ ਨਾ ਕਰੋ ਖੁਦਾ ਦਾ ਵਾਸਤਾ ਜਾਨ ਛੱਡੋ ਮੇਰੀ ਹਾਂਜੀ ਬਾਬਾ ਜੀ ਮੈਂ ਤਾਂ ਹੋਇਆ ਵਿਆਹ ਹੋਇਆ ਵਾ ਇਹਦਾ ਵੀਡੀਓ ਨਹੀਂ ਬਣੀ ਬਾਹਰ ਇਹਦਾ ਵੀ ਹੋਇਆ ਸੀ ਜੀ ਇਹਦਾ ਫੇਲ ਹੋਇਆ ਸੀ ਹੁਣ ਇਹਦਾ ਫੇਰ ਹੋਣਾ ਇਹ ਕਿਹੜਾ ਡਾਕਟਰ ਕਰ ਰਿਹਾ ਜੀ ਇਹ ਇਹਦੀ ਡਾਕਟਰ ਨਹੀਂ ਉਹ ਬਚੋਲਾ ਵਾ ਅੱਛਾ ਡਾਕਟਰ MBBS ਵਿਚੋਲਾ ਵਿਆਹ ਦੀ ਗੱਲ ਕਰ ਰਹੇ ਹੋ ਹਾਂਜੀ ਵਿਆਹ। ਅੱਛਾ ਮੈਂ ਕਿਹਾ ਆਪਰੇਸ਼ਨ ਦੀ ਗੱਲ ਡਾਕਟਰ MBBS ਵਿਚੋਲਾ ਡਾਕਟਰ ਵਿਚੋਲਨ MBBS ਨਹੀਂ ਮੇਰੇ ਵਿਆਹ ਤੇ ਬੱਕਰੇ ਹੁਣ ਆਪਣਾ ਫੈਸਲ ਸਾਹਿਬ ਦੀ ਰਿਕੁਐਸਟ ਆਈ ਹੈ ਕਿ ਕਰ ਇਹਦਾ ਕੁਝ ਸੋਚ ਲਓ ਕੋਈ ਨਹੀਂ ਨਹੀਂ ਮੈਂ ਆਪਣਾ ਇਹ ਬਕਵਾਸ ਕਰਦਾ ਉਹ ਉਸਤਾਦ ਜੀ ਨਾ ਉਸਤਾਦ ਜੀ ਉਸਤਾਦ ਜੀ ਉਹਨਾਂ ਮੈਂ ਦਾ ਕਰਦਾ। ਉਹਦਾ ਦਾ ਮਤਲਬ ਇਹ ਹੈ ਕਿ ਜਿਹੜਾ ਅੱਗੇ ਵਿਆਹ ਹੋਇਆ ਨਾ, ਉਹ ਬੜਾ ਪੁਰਸਕੂਨ ਆ ਉਹ ਵਿਆਹ ਕਰੋ ਜਿਹਦੇ ਨਾਲ ਵੀ ਪਤਾ ਲੱਗੇ ਵਿਆਹ ਇਹੀ ਮੈਂ ਕਹਿ ਰਿਹਾ ਸੀ ਕਿਉਂ ਬੰਦੇ ਤਾਂ ਦੇ ਜੀ ਹੈ ਮੈਂ ਇੱਕ ਬੰਦਾ ਬੈਠਾ ਜੀ ਉਹਨੇ ਜੀ ਜਾਨਵਰ ਸੀ ਕੋਈ ਬਿੱਲੀ ਟੈਪ ਉਹਨੇ ਕਿਹਾ ਤੂੰ ਕੀ ਹੋਇਆ ਤੈਨੂੰ ਉਹਨੇ ਕਿਹਾ ਭਾਜੀ ਮੈਂ ਚੰਗਾ ਭਲਾ ਸ਼ੇਰ ਹੁੰਨਾ ਤਾਂ ਫਿਰ ਵਿਆਹ ਆ ਗਿਆ ਇਦਾਂ ਦੀਆਂ ਮਸਾਲਾ ਅਸੀਂ ਬਣਾ ਕੇ ਬੁੱਢੀਆਂ ਨੂੰ ਕਿਉਂ ਡਿਗਰੇਡ ਕਰਦੇ ਆ ਆਪਣੀਆਂ ਨੂੰ ਉਹ ਕੀ ਕਹਿੰਦੀਆਂ ਵਿਚਾਰੀਆਂ ਸਾਨੂੰ ਹਾਏ ਇਹ ਜੀ ਕੈਦ ਹੋ ਗਿਆ ਜੀ ਇਹ ਜੀ ਵਿਆਹ ਹੋ ਗਿਆ ਤੇ ਜੀ ਬੇੜਾ ਗਰਕ ਹੋ ਗਿਆ ਇਹ ਜੀ ਵਿਆਹ ਅਸੀਂ ਇੰਨਾ ਇਲਜ਼ਾਮ ਔਰਤਾਂ ਦੇ ਵਿਚਾਰੀਆਂ ਤੇ ਕਿਉਂ ਲਾਉਨੇ ਆ
ਸਾਨੂੰ ਉਹਨਾਂ ਤੋਂ ਇਲਾਵਾ ਕਹਿੰਦਾ ਕੌਰਾ ਹੋਰ ਕੋਈ ਕਹਿ ਸਕਦਾ ਕਿ ਇਹਦੀ ਜ਼ਰੂਰਤ ਆ? ਸਹੀ ਗੱਲ। ਇਹ ਤਾਂ ਹੈ। ਹਾਂ ਤੁਸੀਂ ਇਹ ਵੀ ਕਹੋ ਵੀ ਅਸੀਂ ਉਹਨਾਂ ਤੋਂ ਇਲਾਵਾ ਫਿਰ ਆਪਣੀਆਂ ਕੀਤੀਆਂ ਕਿੱਥੇ ਮੈਂ ਪਾਈਏ। ਕਿਹਾ ਕਿਸੇ ਨੂੰ ਕਿਸੇ ਦੀ ਜ਼ਰੂਰਤ ਆ? ਕੋਈ ਬੰਦਾ ਬਾਹਰੋਂ ਗੱਲ ਕਰ ਸਕੇ ਤੁਹਾਨੂੰ? ਬੰਦੇ ਨੇ ਕਿਉਂ ਕਰਨੀ? ਆ ਵੱਡੀ ਗੱਲ ਹੈ ਵੈਸੇ। ਲੈ ਹੁਣ ਮੇਰੀ ਬੇਗਮ ਨੇ ਮੈਨੂੰ ਐਡੇ ਵੀ ਇਜਾਜ਼ਤ ਨਹੀਂ ਰਹੇ। ਦਿੱਤੀ, ਸਾਜੀ ਤੁਹਾਡੀ ਨੂੰਹ ਵੱਲੋਂ ਮੈਨੂੰ ਇਜਾਜ਼ਤ ਹੈ ਕਿ ਤੂੰ ਫੈਸਲ ਜਦੋਂ ਮਰਜ਼ੀ ਸ਼ਾਦੀ ਕਰ ਲੈ। ਉਹਨੂੰ ਪਤਾ ਜੀ ਇਹਨੇ ਕਰ ਕੀ ਲੈਣਾ। ਫੈਸਲਾ ਤਾਂ ਦੋ ਗੱਲਾਂ ਨਾ ਕੰਮ ਕਰਿਆ ਕਰ ਕਿ ਮੇਰੀ ਬੇਗਮ ਵੱਲੋਂ ਮੈਨੂੰ ਇਜਾਜ਼ਤ ਆ ਉਸਤਾਦ ਜੀ, ਤੁਹਾਡੀ ਨੂੰਹ ਵੱਲੋਂ ਇਜਾਜ਼ਤ ਆ। ਆਹੋ। ਇੱਕ ਗੱਲ ਕਰ। ਜਿਹੜੀ ਮੇਰੀ ਬੇਗਮ ਤੁਹਾਡੀ ਨੂੰਹ ਨਹੀਂ ਲੱਗੀ, ਹਾਂ ਜਿਹੜੀ ਤੇਰੀ ਬੇਗਮ ਮੇਰੀ ਨੂੰਹ ਲੱਗੀ, ਆਹੋ, ਹਾਂ ਉਹਦੇ ਵੱਲੋਂ ਇਜਾਜ਼ਤ ਹੈ ਕੀ ਕਿ ਸ਼ਾਦੀ ਕਰ ਲਓ। ਕਸਮ ਵਾਲੀ ਗੱਲ ਹੈ ਸਾਜੀ, ਮੈਂ ਝੂਠ ਨਹੀਂ ਬੋਲਦਾ, ਮੈਨੂੰ ਤੁਹਾਡੀ ਕਸਮ ਲੱਗੇ ਸਾਜੀ। ਲਓ ਮੈਂ ਆ ਲਓ ਉਸਤਾਦ ਜੀ। ਭਾਈਜਾਨ ਇਹਦੀ ਬੇਗਮ ਉਸਤਾਦ ਜੀ ਇਹਨਾਂ ਨੇ ਸ਼ੋਅ ਦੇ ਜ਼ਰੀਏ ਨਾ ਇਹ ਪੱਕਿਆਂ ਕਰ ਲੈਣਾ ਆਪਣੀ। ਭਾਈਜਾਨ ਇਹਦੀ ਬੇਗਮ ਇੰਨੀ ਅੱਛੀ ਮੇਰੀ ਮਤਲਬ ਭੈਣ ਆ ਹਾਂ। ਕਿ ਵੀ ਮੈਂ ਤੁਹਾਨੂੰ ਪੁੱਛ ਹੀ ਨਹੀਂ ਸਕਦਾ। ਅਸੀਂ ਹੁਣ ਵੇਖ ਲੈਣਾ ਹਾਂਜੀ ਉਹਨਾਂ ਨੇ ਸ਼ਾਦੀ ਦਾ ਕਿਹਾ ਵਾ ਬਈ। ਭਾਜੀ ਇਹ ਬਕਵਾਸ ਕਰ ਰਿਹਾ ਵੀ ਮੈਂ ਕਹਿੰਦਾ ਵੀ ਭਾਜੀ ਨਹੀਂ ਹੋਣੀ ਨਹੀਂ, ਓਹੋ ਇਹ ਨਹੀਂ ਹੋਣੀ ਨਹੀਂ ਸ਼ਾਦੀ ਹੋਣੀ। ਨਾ, ਮੇਰੀ ਸ਼ਾਦੀ- ਮੈਂ ਇਹਨੂੰ ਕਰਨ ਹੀ ਨਹੀਂ ਦੇਣੀ। ਦੁਨੀਆ ਤੇ ਕੀ ਨਹੀਂ ਹੁੰਦਾ ਜੀ। ਉਹ ਮੇਰੀ ਨੂੰਹ ਆ, ਮੈਂ ਵੀ ਇਹਨੂੰ ਕਹਿਤਾ ਬੇਟਾ ਨੂੰਹ ਨੋ ਚਲੋ ਨਹੀਂ ਕਰਨੀ ਭਾਜੀ। ਅੱਛਾ ਮੈਨੂੰ ਇਹ ਦੱਸੋ ਇਹ ਕਿਉਂ ਨਹੀਂ ਬਰਦਾਸ਼ਤ ਕਰਦੀਆਂ ਬੁੱਢੀਆਂ ਦੂਜਾ ਵਿਆਹ? ਆਹੋ ਇੱਕ ਮਿੰਟ ਯਾਰ, ਇੱਕ ਮਿੰਟ ਯਾਰ ਜੀ। ਦੂਜਾ ਕਿ ਚੌਥਾ? ਇਹ ਬੰਦੇ ਨਹੀਂ ਇਹ ਵੈਸੇ ਇੱਕ ਪੋਲੀਟੀਕਲ ਗੱਲ ਕੀਤੀ ਹੈ। ਚੌਥੀ ਮਕੂਆ ਨੇ ਗਈ ਸੀ ਭਰਾ। ਜਾ ਸਕਦੀ ਮੱਕੂਆਂ ਨੇ ਵੀ ਰਹਿੰਦੀਆਂ ਹੀ ਆ, ਹੋਰ ਬਾਹਰ ਨਿਜ਼ਾਮ ਕੋਈ ਗੱਲ ਨਹੀਂ ਯਾਰ, ਅੱਲਾ ਖੈਰ ਕਰੇ। ਤੂੰ ਮਕੂਆ ਨੇ ਜਿਹੜੀਆਂ ਰਹਿੰਦੀਆਂ ਉਹ ਤੇ ਅਕਸਰ ਮਾਪਿਆਂ ਦੇ ਗਈਆਂ ਹੁੰਦੀਆਂ। ਨਹੀਂ ਆ ਗਏ। ਅੱਛਾ ਚੱਲ ਆ ਗਈ ਹੁਣ ਲੈ ਆ ਫਿਰ। ਹਾਂ, ਜਾਨੀ ਭਾਈ ਬੰਦਾ ਤੇ ਆਪ ਹੀ ਨਹੀਂ ਬਰਦਾਸ਼ਤ ਕਰਦਾ। ਮੈਨੂੰ ਇਹ ਸਵਾਲ ਦਾ ਜਵਾਬ ਦਿਓ, ਕਿਉਂ ਨਹੀਂ ਬਰਦਾਸ਼ਤ ਕਰਦੀਆਂ ਇਹ? ਔਰਤਾਂ ਹਾਂ ਇਹ ਜਿਹੜੀ ਹੈ ਨਾ ਸਾਡੀ ਬਰੇਸਗੀਰ ਦੀ ਮਿੱਟੀ, ਹਾਂ ਇਹ ਜਿਹਨੂੰ ਆਪਾਂ ਬਰਿਆਦਮੇਸ਼ੀਆ ਕਹਿੰਦੇ ਹਾਂ। ਇਹ ਪੂਰੀ ਦੁਨੀਆ ਦੇ ਵਿੱਚ ਇਸ ਮਿੱਟੀ ਨੂੰ ਖਾਸੀਅਤ ਹਾਸਲ ਆ ਕਿ ਇਹਦੇ ਚ ਵਫਾ ਦੀ ਖੁਸ਼ਬੂ ਆ, ਇਹਦੇ ਵਿੱਚ ਖੁਦਦਾਰੀ। ਬਾਅਦ ਲੋਕ ਇਹਨੂੰ ਖੁਦਗਰਦੀ ਕਹਿੰਦੇ ਨੇ, ਮੈਂ ਖੁਦਗਰਦੀ ਨਹੀਂ ਕਹਿੰਦਾ, ਮੈਂ ਇਹਨੂੰ ਖੁਦਦਾਰੀ ਕਹਿੰਦਾ ਕਿ ਇੱਥੋਂ ਦੀ ਜਿਹੜੀ ਔਰਤ ਆ ਉਹ ਇਹ ਕਹੇਗੀ ਕਿ ਮੇਰੀ ਹੀ ਬਾਤ ਕਰੋ, ਮੇਰੇ ਹੀ ਬਾਰੇ ਸੋਚੋ, ਰਾਏ ਆਮਾ ਕੇ ਲਈ ਕਾਨ ਮੁਕੱਫਲ ਕਰ ਲਓ। ਹੋ ਕਿਸੇ ਲਈ ਸੋਚਣਾ ਨਹੀਂ, ਕਿਸੇ ਵੱਲ ਵੇਖਣਾ ਨਹੀਂ, ਲੇਕਿਨ ਆਪ ਵੀ ਉਹ ਪੂਰੀ ਵਫਾਦਾਰ ਹੋਵੇਗੀ। ਇਹ ਗੱਲ ਅਸਲ ਹੈ ਗੱਲ। ਐਸਾ ਹੈ ਗੱਲ। ਹਾਂ। ਉਹ ਆਪ ਪੂਰੀ ਵਫਾਦਾਰ ਆ ਔਰ ਉਹ ਮਰਦ ਨੂੰ ਇਹ ਕਹਿੰਦੀ ਆ ਕਿ ਤੈਨੂੰ ਅਗਰ ਕਮੀ ਆ ਕੋਈ ਤੇ ਫਿਰ ਤੇ ਬਣਦੀ ਆ, ਲੇਕਿਨ ਤੂੰ ਐਵੇਂ ਚਵਲ ਮਾਰਨ ਵਾਸਤੇ ਕਰਦਾ ਰਹੇ ਤੇ ਕੋਈ ਮੈਂ ਤੈਨੂੰ ਪੂਰੀ ਗੱਲ ਤੇਰੀ ਬੁੱਢੀ ਨੇ ਇਹ ਕਹੀ ਹੈ, ਤੂੰ ਵਿੱਚੋਂ ਸਕਿਪ ਕਰ ਗਿਆ। ਨਹੀਂ ਉਸਤਾਦ ਜੀ, ਚਲੋ ਅਗਰ ਮਾਰਾਂਗੇ। ਉਹ ਸਾਡੀ ਧੀ ਆ ਜੀ, ਅਸੀਂ ਉਹਦਾ ਸਾਥ ਦੇਣਾ ਕਿਹਦਾ ਦੇਣਾ? ਤੁਸੀਂ ਮੇਰਾ ਦੇਣਾ ਸਾਥ ਉਹ ਨਹੀਂ ਨਹੀਂ ਆਪਣੀ ਧੀ ਦਾ ਸਾਥ ਦੇਣਾ। ਲੈ ਮੇਰੀ ਗੱਲ ਸੁਣੋ, ਅਗਰ ਕੋਈ ਬੰਦਾ ਅਫੋਰਡ ਕਰ ਉਹ ਅਗਰ ਬੰਦਾ ਕਰੇਗਾ ਤੇ ਬੰਦੇ ਨਾਲ ਨਿਬੜ ਲਾਂਗੇ। ਕੋਈ ਐਸਾ ਉਹ ਬੰਦਾ ਨਹੀਂ, ਮੈਂ ਆਪਣੀ ਗੱਲ ਕਰਨ ਡਿਆ। ਉਹ ਕਹਿੰਦਾ ਕਿ ਮੈਂ ਅਗਰ ਉਹ ਯਾਰ ਤੂੰ ਵੀ ਕਰੇਗਾ ਤੇਰੇ ਨਾਲ ਵੀ ਨਿਬੜ ਲਾਂਗੇ। ਅੱਛਾ ਸਾਰੀ ਕਰ ਜ਼ਿੰਦਗੀ ਫਿਰ। ਉਹਨੇ ਤੇਰਾ ਸਾਥ ਦਿੱਤਾ, ਅੱਜ ਮਾੜਾ ਜਿਹਾ ਮਜ਼ਾਕ ਕਰਾ ਤੋਂ 3 ਮਹੀਨੇ ਪੈਸੇ ਆਏ ਆ ਤੇ ਮੈਂ ਫੋਟ ਕਰ ਸਕਦਾ ਹੂੰ, ਅਫੋਰਡ ਕਰ ਸਕਦਾ ਹੂੰ। ਨਹੀਂ ਸਾਈ ਪਹਿਲੇ ਵੀ ਮੈਂ ਠੀਕ ਸੀਗਾ, ਜਦੀ ਪੁੱਛਦੀ ਠੀਕ ਆ ਨਾ ਉਸਤਾਦ ਜੀ, ਨਾ ਕਰਿਆ ਕਰੋ। ਪਹਿਲੇ ਤੋਂ ਠੀਕ ਹੁੰਦਾ ਤੇ ਮੈਨੂੰ ਫੋਨ ਕਰਕੇ ਕਹਿੰਦੀ ਹੁੰਦੀ ਵੀ ਇਹਨੂੰ ਸਮਝਾਓ, ਸਟੇਜ ਛੱਡੇ। ਅੱਛਾ ਉਸਤਾਦ ਨੂੰ ਅਗਰ ਮੈਂ ਵੜ ਦੇਵਾਂ ਤੇ ਕਿਹੜਾ ਕੋ ਫਤਵਾ ਲੱਗੂਗਾ ਮੈਨੂੰ ਦੱਸ ਦੇ। ਯਾਰ ਇਹ 12 ਸਾਲ ਦੇ ਉਸਤਾਦ ਨੂੰ 42-43 ਸਾਲ ਪਹਿਲੇ ਵੜ ਦਿੱਤਾ ਸੀ ਇੱਕ 12 ਮੈਂ ਜੋ ਵੀ ਕਰਦਾ, ਜਿੱਥੇ ਵੀ ਜਾਂਦਾ ਹਾਂ, ਅੱਗੇ ਮੇਰੇ ਦਿਮਾਗ 'ਚ ਵੀ ਮੇਰੇ ਉਸਤਾਦ ਜੀ ਰਹਿੰਦੇ ਨੇ, ਮੇਰੇ ਜ਼ਿਹਨ ਦੇ ਵਿੱਚ, ਮੇਰੇ ਪੇਟ 'ਚ, ਯਾਨੀ ਕਿ ਮੇਰੇ ਉਸਤਾਦ ਇਹਦੀ ਜਾਨ ਜੀ ਮੇਰੇ ਚ ਆ, ਯਾਨੀ ਇਹ ਮੇਰੇ ਥਰੂ ਜਾਨ ਅੱਗੇ ਕਨਵਰਟ ਕਰ ਰਿਹਾ ਹੈ। ਹਿਸਾਬ ਲਾਓ ਇਹਦਾ। ਤੁਸੀਂ ਇੱਕ ਗੱਲ ਉਹਨਾਂ ਦੀ ਨੋਟ ਨਹੀਂ ਕੀਤੀ, ਉਹ ਪੇਟ 'ਚ ਕਿਸ ਤਰ੍ਹਾਂ ਨੇ ਉਸਤਾਦ ਉਹ ਤੁਹਾਡੇ? ਦਿਲ ਦੇ ਵਿੱਚ, ਦਿਲ 'ਚ ਕਿਹੜਾ ਸੀ ਪੇਟ 'ਚ? ਚਾਰ ਲੈ ਕੇ ਜਾਣਾ ਕਿਆ ਇੱਥੋਂ। ਦਿਲ 'ਚ, ਜਿਗਰ 'ਚ ਤੇ ਪੇਟ 'ਚ? ਨਹੀਂ ਦਿਲ ਦੇ ਵਿੱਚ, ਦਿਮਾਗ 'ਚ, ਅੱਖਾਂ ਦੇ ਦਿਮਾਗ ਤੇ ਸਾਹਮਣੇ। ਕਿਹਾ ਹੀ ਨਹੀਂ ਤੁਸੀਂ, ਬਾਬਾ ਜੀ ਮੈਂ ਹੁਣ ਕਹਿਤਾ। ਹੁਣ ਕਹਿ ਦਿੱਤਾ। ਇਹਦਾ ਦਿਲ ਵੀ ਹੁਣ ਅੱਖਾਂ ਵੀ ਸ਼ਾਮਿਲ ਕਰ ਲਈਆਂ। ਭਾਜੀ ਇਹ ਬਹੁਤ ਜ਼ਿਆਦਾ ਕਾਫੀ ਜਿਹਾ ਆਦਮੀ ਇਹ ਹੈ। ਹੱਥੀ ਵੀ ਪੈ ਜਾਂਦਾ। ਇਹਨੇ ਮੇਰੇ ਪਿਛਲੇ ਸ਼ੋਅ 'ਚ, ਇਹ ਮੇਰਾ ਜੈਨੂਇਨ ਸ਼ਾਗਿਰਦ ਜੇ, ਮੈਂ ਤੁਹਾਨੂੰ ਆਪਣਾ ਦੁੱਖ ਕੀ ਦੱਸਾਂ, ਸਾਰੇ ਇਹ ਵੀ ਗਵਾਹ ਨੇ, ਇਹ ਵੀ ਸਾਰੇ ਗਵਾਹ ਨੇ। ਇਸ ਤੋਂ ਪਿਛਲਾ ਜਿਹੜਾ ਸ਼ੋਅ ਚੱਲਿਆ ਸੀ ਕੱਲ, ਭਾਜੀ ਇਹਨੇ ਮੇਰੇ ਇੱਥੇ ਘਰੂੰਡੇ ਮਾਰੇ, ਇੱਥੇ ਲਾਸਾਂ ਪਾਈਆਂ, ਵੀਡੀਓ ਉਹਨੇ ਮੇਰਾ ਗਲਾ ਵੀ ਘੁੱਟਣ ਦੀ ਕੋਸ਼ਿਸ਼ ਕੀਤੀ ਤੇ ਮੇਰਾ ਗੰਢਾ ਬੰਨ ਸ਼ਾਗਿਰਦ ਜੇ। ਇਹਨੂੰ ਸਮਝਾਓ ਉਸਤਾਦ ਹੁੰਦਾ ਕੀ ਹੈ। ਨਹੀਂ ਉਹ ਆਪਣਾ ਨਾ ਅਸਲ 'ਚ ਜਿਹੜਾ ਦੋਸਤ ਨੇ ਇੱਕ ਜਿੰਨ, ਤੇ ਉਹ ਜਿੰਨ ਦੀ ਖਾਸੀਅਤਾਂ ਜਿਹੜੀਆਂ ਨੇ ਇਹ ਸਾਡੇ ਸੁਪੁੱਤਰ 'ਚ ਆ ਗਈਆਂ। ਸਹੀ ਗੱਲ। ਉਹ ਪਤਾ ਕੀ ਬਾਬਾ ਜੀ, ਘਰ 'ਚ ਵੀ ਹਮਲਾ ਹੋ ਜਾਂਦਾ, ਬਾਹਰ ਵੀ ਹੋ ਜਾਂਦਾ, ਕਿਸੇ ਵੇਲੇ ਵੀ ਸਫ਼ਰ ਦੇ ਵਿੱਚ ਵੀ ਇਹਨਾਂ ਦੀ ਤਬਦੀਲੀ ਆ ਜਾਂਦੀ ਹੈ। ਐਦਾਂ ਹੀ ਆ, ਮੇਰੀ ਮੁਹੱਬਤ ਦਾ ਇਹ ਆਲਮ ਹੈ। ਤੁਹਾਡੀ ਮੁਹੱਬਤ ਦਾ ਇਹ ਆਲਮ ਆ ਹਾਂ। ਕਿ ਇਹ ਉਹ ਆਲਮ ਆ ਜਿਹਨੂੰ ਘਰੋਂ ਖਾਣਾ ਪੀਣਾ ਹਲਾਲ ਨਹੀਂ ਮਿਲਦਾ। ਹਾਂ ਆਲਮ ਨਹੀਂ ਆਪਣੀ ਆਪਣੀ ਮੁਹੱਬਤ, ਮੈਂ ਕਹਿੰਦਾ ਮੈਂ ਆਪਣੇ ਉਸਤਾਦ ਨੂੰ ਡੱਬੇ 'ਚ ਓਏ ਅਸੀਂ ਕੀ ਆਣਾ ਯਾਰ, ਸੱਜਣਾ ਦੇ ਅੱਜ ਕੱਲ ਰਵੱਈਏ ਠੀਕ ਨਹੀਂ। ਆਹ ਹਾਏ ਸੱਜਣਾ ਦੇ ਅੱਜ ਕੱਲ ਰਵੱਈਏ ਠੀਕ ਨਹੀਂ। ਸਾਨੂੰ ਕਿਹੜੀ ਲੋੜ ਹੈ ਕਹੀਏ ਠੀਕ। ਸਾਨੂੰ ਕਿਹੜੀ ਲੋੜ ਆ ਕਹੀਏ ਠੀਕ ਨਹੀਂ।
ਨਹੀਂ ਮੈਂ ਚਾਹੁੰਦਾ ਮੇਰਾ ਉਸਤਾਦ ਮੈਂ ਆਪਣੇ ਡੱਬੇ 'ਚ ਬੰਦ ਕਰਕੇ ਰੱਖਾਂ। ਉਸਤਾਦ ਹਾਂ ਉਸਤਾਦ ਜੀ ਕੋਈ ਕਬੂਤਰ ਲੈ ਲਓ। ਨਹੀਂ ਉਸਤਾਦ ਜੀ ਦੀ ਗੱਲ ਮੈਂ ਕਰ ਨਹੀਂ ਤੁਸੀਂ ਡੱਬੇ 'ਚ ਬੰਦ ਕਰਨ ਦੀ ਗੱਲ ਕਰ। ਮੁਹੱਬਤ ਹੈ ਮੈਂ ਕਹਿੰਦਾ ਸਿਰਫ ਮੈਂ ਹੀ ਵੇਖਾਂ ਉਹਨਾਂ ਵੇਖੇ ਕੋਈ। ਤੁਸੀਂ ਉਸਤਾਦ ਹੋਣ ਦਾ ਸਾਹ ਘੁੱਟਣਾ। ਭਾਜੀ ਇੱਥੇ ਬਾਗ ਕੇ ਇਹਨੇ ਮੇਰੇ ਇਹ ਜਿਹੜਾ ਇਤਰਾਮ ਆ ਯਾਰ। ਇਹਨੇ ਮੇਰੇ ਲਾਸਾਂ ਪਾਈਆਂ, ਇੱਥੇ ਵੀ ਇਹਨੇ ਨਿਸ਼ਾਨ ਪਾਇਆ, ਇੱਥੇ ਵੀ ਲਾਸਾਂ ਪਾਈਆਂ, ਇਹਨੇ ਮੇਰਾ ਗਲਾ ਵੀ ਘੁੱਟਣ ਦੀ ਕੋਸ਼ਿਸ਼ ਕੀਤੀ। ਨਹੀਂ ਮੈਂ ਕਹਿੰਦਾ ਕਿ ਮੇਰੇ ਤੋਂ ਇਲਾਵਾ ਨਾ ਮੇਰੇ ਉਸਤਾਦ ਜੀ ਕਿਸੇ ਨਾਲ ਗੱਲ ਕਰ। ਇਹਨੂੰ ਹੁਣ ਤੁਸੀਂ ਕਹਿੰਦੇ ਸਾਡੀ ਮਿੱਟੀ 'ਚ ਵਫਾ, ਇਹ ਵਫਾ ਵਾ ਵੀ ਉਸਤਾਦ ਦੇ ਹੱਥੀ ਪੈ ਜਾਣਾ ਪਿਓ ਦੇ। ਇਹ ਡਿਗਰੀ ਗੱਲ ਹੋ ਇਹ ਬਦਤਮੀਜ਼ੀ। ਔਰ ਜਦੋਂ ਦਾ ਮੈਨੂੰ ਸ਼ਾਗਿਰਦ ਕੀਤਾ ਜੀ, ਉਸ ਤੋਂ ਬਾਅਦ ਐਸੇ ਅਮੀਰ ਸ਼ਾਗਿਰਦ ਨਹੀਂ ਉਸ ਮੇਰੇ ਤੋਂ ਬਾਅਦ ਤੋਂ ਸ਼ਿਕਾਇਤ ਨਹੀਂ ਕੀਤੀ। ਭਾਜੀ ਇਹਨੇ ਕਰਨ ਨਹੀਂ ਦਿੱਤਾ। ਗੱਡੀਆਂ ਲੈ ਕੇ ਆਏ ਲੋਕੀ ਕਿ ਜਾਨੀ ਭਾਈ ਯਾਰ 50 ਲੱਖ ਦੀ ਗੱਡੀ ਇਹਨੇ ਕੱਢ। ਤੁਹਾਨੂੰ ਸ਼ਿਕਾਇਤ ਨਹੀਂ ਕਰਨ ਦਿੱਤਾ। ਹਾਂ ਤੁਸੀਂ ਕਿਸ ਤਰ੍ਹਾਂ ਕਹਿੰਦੇ ਦੂਸਰਾ ਅਸੀਂ ਇਹਨੂੰ ਵਿਆਹ ਨਹੀਂ ਕਰਨ ਦੇਣਾ। ਬਦਲਾ ਤਾਂ ਲੈਣਾ ਹੈ। ਲੇਕਿਨ ਇਹਨੇ ਨਹੀਂ ਕਰਨ ਦਿੱਤਾ, ਲੇਕਿਨ ਮੈਂ ਫੇਰ ਵੀ 2-3 ਕਰ ਲਏ। 4 ਸ਼ਾਗਿਰਦ ਜਾਇਜ਼ ਹੁੰਦੇ ਨੇ। 4 ਸ਼ਿਕਾਇਤ ਕਰ ਲਿਆ। ਹਾਂ ਮੈਂ ਕਰ ਲਿਆ। ਉਸਤਾਦ ਜੀ ਤੁਸੀਂ ਮੇਰੇ ਉਸਤਾਦ ਹੋ, ਮੈਂ ਦੇਦਾ ਤੁਹਾਨੂੰ ਕੌਣ ਹੱਥ ਲਾਉਂਦਾ। ਲੈ ਹੈਲੋ ਜੀ। ਅੱਛਾ ਕਿਆ ਬਿੱਦੀ ਕਾ ਸ਼ੋਰਬਾ। ਕਿਆ ਪਿੱਦੀ ਦਾ ਬੱਚਾ। ਨਹੀਂ ਸਹੀ ਗੱਲ ਆ, ਤੁਸੀਂ ਏਦਾਂ ਲੋਕਲ ਬੰਦਿਆਂ ਦੇ ਉਸਤਾਦ ਹੋ ਤੇ ਮੇਰੇ ਹੋ ਕੇ ਦੇਖੋ। ਓਹੋ ਤੂੰ ਗੌਰਮੇ ਵਾਲਿਆਂ ਦਾ ਸ਼ਾਗਿਰਦ, ਲੋਕਲ ਬੰਦਿਆਂ ਦਾ। ਕਹਿੰਦੇ ਗੋਰਬਿਆ ਇਹ ਆਇਰਲੈਂਡ ਚੋਂ ਆਏ ਨੇ। ਆਹੋ ਇਹ ਮੇਰਾ ਹੈ। ਭਾਜੀ ਇਹਦਾ 10 ਮਿੰਟ ਬਾਅਦ ਮੇਰਾ ਵੀ ਦਿਲ ਕਰਦਾ। ਅੱਛਾ ਇਹ ਤਾਂ ਜਗ੍ਹਾ ਬੜੀ ਚਪੇੜ ਮਾਰ। ਹਾਂ ਠੀਕ ਹੈ। ਤੇ ਜੇ 5 ਮਿੰਟ ਬਾਅਦ ਉਹਦਾ ਦਿਲ ਕਰ ਪਿਆ। ਅੱਛਾ ਉਹ ਭਾਈ ਫੈਸਲ ਨਹੀਂ ਆ। ਨਹੀਂ ਅਸੀਂ ਤੇ ਮੈਂ ਤੇ ਲਾੜ ਲੱਗਾ ਅਸਲ ਯਾਰ ਇਹਨਾਂ ਦਾਨਾ ਬੀਨਾ ਬੰਦਾ ਦਾਨਾ ਬੀਨਾ ਸਮਝਦੇ। ਉਹ ਖਾਣ ਪੀਣ ਵਾਲਾ ਖਾਨਦਾਨ ਨਹੀਂ। ਅੱਛਾ ਮੈਨੂੰ ਇਹ ਦੱਸੋ, ਤੁਹਾਨੂੰ ਇੱਕ ਬੰਦਾ ਮਿਲਦਾ ਪਹਿਲੀ ਵਾਰੀ ਜ਼ਿੰਦਗੀ 'ਚ, ਉਹ ਤੁਹਾਡੇ ਨਾਲ 10-15 ਵਾਰੀ ਗੱਲ ਕਰਦਾ, ਤੁਹਾਨੂੰ ਲੱਗ ਰਿਹਾ ਕਿ ਇਹਦੇ ਨਾਲ ਮੇਰਾ ਤਲਕ ਅੱਗੇ ਵਧੇਗਾ, ਉਹਨੂੰ ਪਛਾਣਨ ਦਾ ਕੀ ਤਰੀਕਾ ਵਾ ਕਿ ਇਹਦਾ ਤਲਕ ਵਧਾਉਣਾ ਚਾਹੀਦਾ ਕਿ ਨਹੀਂ? ਜੇ ਤੇ ਮੇਰੀ ਗੱਲ ਕਰਦੇ ਹੋ। ਨਹੀਂ ਇੱਕ ਆਮ ਮਤਲਬ ਇਹਦੀ ਕੋਈ ਹੈ, ਇਹਦਾ ਕੋਈ ਤਰੀਕਾ ਹੈ? ਮੈਂ ਇਹ ਅਰਜ਼ ਕਰ ਲੱਗਾ। ਹਾਂ ਤੁਸੀਂ ਚਲੋ ਤੁਸੀਂ ਜੇ ਆਪਣੀ ਤੇ ਤੁਸੀਂ ਮੇਰੀ ਰਿਸਰਚ ਦੀ ਗੱਲ ਕਰਦੇ ਹਾਂ ਹੋ ਤੁਹਾਡੀ ਤੇ ਮੈਨੂੰ ਤੇ ਉਹਦੀਆਂ ਅੱਖੀਆਂ ਦੇ ਵਿੱਚ ਉਹਦਾ ਮਾਜ਼ੀ ਹਾਲ ਤੇ ਮੁਸਤਕਬਲ ਦਿਖ ਜਾਂਦਾ। ਦਿਖ ਜਾਂਦਾ ਵਾ। ਉਹਦੇ ਚਿਹਰੇ ਤੋਂ, ਉਹਦੇ ਹੁਲੀਏ ਤੋਂ, ਉਹਦੀਆਂ ਆਦਤਾਂ, ਉਹਦੀਆਂ ਖਸਲਤਾਂ ਦਾ ਪਤਾ ਲੱਗ ਜਾਂਦਾ ਵਾ। ਉਹਦੇ ਬੋਲ ਚਾਲ ਤੋਂ ਔਰ ਉਹਦੇ ਪ੍ਰਪਾ ਸਮਝਦੇ। ਪ੍ਰਪਾ ਬੁਢਾਪਾ ਨਹੀਂ ਪ੍ਰਪਾ ਹੁੰਦਾ ਪਿਆਰ, ਮਾਲ ਪ੍ਰਪਾ ਪਿੰਡ ਵਿੱਚ ਆ ਜਾਂਦਾ। ਦੋਸਤੀ, ਤਲਕ, ਦੋਸਤੀ। ਇੱਕ ਲਫ਼ਜ਼ ਹਿੱਤ ਹੁੰਦਾ ਕਿ ਹਿੱਤ। ਕਿਸੇ ਨੂੰ ਪਿਆਰ ਦੇ ਨਾਲ, ਖਲੂਸ ਦੇ ਨਾਲ ਮਿਲਣਾ, ਕਿਸੇ ਦਾ ਪਰਖ ਕਰਨੀ, ਹਿੱਤ ਕਰਨਾ। ਇਹ ਚੀਜ਼ਾਂ ਜਿਹੜੀਆਂ ਨੇ ਉਹ ਆਪ ਉਹਦੇ ਵਿੱਚੋਂ ਬਾਹਰ ਆਉਂਦੀਆਂ ਨੇ। ਉਹਦੀ ਵਜ੍ਹਾ ਕਿ ਅੱਖਾਂ ਦੇ ਵਿੱਚ ਅੱਲਾਹ ਪਾਕ ਨੇ ਆਪਣਾ ਨੂਰ ਤੇ ਆਪਣੀ ਪੂਰੀ ਇਨਫੋਰਮੇਸ਼ਨ ਜਿਹੜੀ ਆ ਹਾਂਜੀ ਬੰਦੇ ਦੀ ਖੋਲ ਦਿੱਤੀ। ਹਾਂਜੀ ਉਹਦੇ 'ਚ ਰੱਖੀ ਹੈ, ਖੋਲ ਦਿੱਤੀ। ਅੱਗੋਂ ਪੜਨ ਵਾਲਾ ਹੋਣਾ ਚਾਹੀਦਾ। ਅੱਗੋਂ ਪੜਨ ਵਾਲਾ। ਅੱਲਾਹ ਤੁਹਾਡਾ ਭਲਾ ਕਰੇ। ਤੁਸੀਂ ਜਾਣੀ ਨਹੀਂ ਇਕੱਲੇ, ਅੱਛਾ ਤੁਸੀਂ ਜਾਣਵੀਂ ਹੋ। ਹਾਂ ਸਮਝ ਆਈ। ਤੇ ਉਹ ਪੜਨ ਵਾਲਾ ਅੱਗੋਂ ਬੰਦਾ ਹੋਣਾ ਚਾਹੀਦਾ। ਸਾਨੂੰ ਹੁਣ ਤਜਰਬਾ ਇੰਨਾ, ਮੁਸ਼ਾਹਦੇ ਹੀ ਇੰਨੇ ਹੋ ਗਏ। ਕਦੀ ਤਾਂ ਹੋਇਆ ਵੀ ਤੁਸੀਂ ਆਬਜ਼ਰਵੇਸ਼ਨ ਜੀ ਇੰਨੀ ਹੋ ਪੜਨ 'ਚ ਗਲਤੀ ਹੋ ਗਈ ਹੋਵੇ ਤੇ ਬੰਦਾ ਧੋਖਾ ਦੇ ਗਿਆ ਹੋਵੇ ਬਾਅਦ 'ਚ? ਉਹ ਝਾਕਾ ਵਾ। ਮੁਨਾਫਕਤ ਜਾਂ ਧੋਖਾ ਨਹੀਂ, ਝਾਕਾ ਵਾ। ਉਹ ਸਾਨੂੰ ਆਪ ਨੂੰ ਝਾਕਾ ਹੁੰਦਾ, ਅਸੀਂ ਸਮਝਦੇ ਅਗਲਾ ਧੋਖਾ ਦੇ ਗਿਆ। ਓ ਵਾਹ ਨਹੀਂ ਜਿਹੜੇ ਲੋਡ ਛੋੜ ਮੰਗਾਉਂਦੇ ਨੇ ਲੋਕ ਇਹਨਾਂ ਦਾ। ਚਲੋ ਆਹੋ ਨਹੀਂ ਉਹ ਤੇ ਲੋਡ ਛੋੜ ਕੀ। ਉਹ ਪਿਛਲੇ ਦਿਨਾਂ ਮੇਰੀ ਬੇਗਮ ਦੱਸਣ ਡਈ ਸੀ ਕਿ ਉਹ ਆਪਣਾ ਨਾ ਮੈਂ ਜੁੱਤੀਆਂ ਬੁੱਕ ਕਰਾਈਆਂ ਨੇ ਕਰਾਚੀ। ਹਾਂ ਆਨਲਾਈਨ ਹੈ ਆਨਲਾਈਨ। ਹੁਣ ਸਮਝ ਆਈ ਕਿਉਂ ਮਾਰ ਰਿਹਾ ਮੈਨੂੰ? ਤੇ ਉਹ ਆਪਣਾ ਉਹਨਾਂ ਨੇ ਕਿਹਾ ਜੀ 12,000 ਰੁਪਇਆ ਭੇਜੋ, ਤੁਹਾਨੂੰ 2 ਖੂਬਸੂਰਤ ਜੁੱਤੀਆਂ ਭੇਜਨੇ ਆ। ਓਏ ਇਹ ਮੈਂ ਜਿਹੜਾ ਨਾ ਇਹ ਸ਼ੋਅ ਵਾਸਤੇ ਗੱਲ ਨਹੀਂ ਕਰ ਰਿਹਾ, ਹਕੀਕਤ ਗੱਲ ਕਰ ਰਿਹਾ। ਉਹ ਰਿਕਾਰਡ ਮੈਂ ਕਢਾਇਆ ਸਾਰਾ ਉਹਨਾਂ ਨੂੰ। ਤੇ ਉਹ ਜਨਾਬ ਉਹਨਾਂ ਨੇ ਨਾ ਪੈਸੇ ਮੰਗਾ ਲਏ ਤੇ ਉੱਥੋਂ 2 ਨਾਇਲਨ ਦੀਆਂ ਜੁੱਤੀਆਂ ਨਹੀਂ ਹੁੰਦੀਆਂ 150 ਰੁਪਏ ਵਾਲੀ, ਹਾਂਜੀ ਉਹ ਭੇਜ ਦਿੱਤੀਆਂ। ਦੱਸੋ। ਅੱਛਾ ਸਾਡੇ ਮੁਆਸ਼ਰੇ ਦੇ ਵਿੱਚ ਅੱਜ ਵੀ, ਇਸ ਧਰਤੀ ਦੇ ਵਿੱਚ ਵੀ ਵਫਾ ਆਪਣੀ ਜਗ੍ਹਾ ਤੇ, ਪਿਆਰ ਆਪਣੀ ਜਗ੍ਹਾ ਤੇ, ਇਸ਼ਕ ਆਪਣੀ ਜਗ੍ਹਾ ਤੇ। ਇਸ਼ਕ ਦੀਆਂ ਦਾਸਤਾਨਾਂ ਵੀ ਦੁਨੀਆ ਦੇ ਵਿੱਚ, ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਿਆਦਾ ਇਸ ਖਿੱਤੇ ਦੀਆਂ ਨੇ। ਵਲਾਇਤ ਦੀਆਂ ਦਾਸਤਾਨਾਂ ਵੀ ਸਭ ਤੋਂ ਜ਼ਿਆਦਾ ਇਸ ਖਿੱਤੇ ਦੀਆਂ ਨੇ। ਬੇਸ਼ੱਕ। ਕਰਮ ਦੀਆਂ ਦਾਸਤਾਨਾਂ ਵੀ ਸਭ ਤੋਂ ਜ਼ਿਆਦਾ ਇਸ ਖਿੱਤੇ ਦੀਆਂ ਨੇ। ਫੈਜ਼ ਵੀ ਸਭ ਤੋਂ ਜ਼ਿਆਦਾ ਇਸ ਖਿੱਤੇ ਦੇ ਵਿੱਚ ਆ। ਮਨੂਸਤ ਵੀ ਲੇਕਿਨ ਜਿਹੜਾ ਫਰਾਡ ਹੈ, ਹਾਂ ਹਾਂਜੀ ਫਰਾਡ ਉਹ ਵੀ ਕਰਦੇ ਨੇ ਜਿਹਨਾਂ ਨੂੰ ਅਸੀਂ ਕਹਿੰਦੇ ਨਾ ਇੰਗਲੈਂਡ ਵਾਲੇ, ਅਮਰੀਕਾ ਵਾਲੇ ਬੜੇ ਚੰਗੇ ਆ। ਹਾਂ, ਉਹ ਵੀ ਕਰਦੇ। ਬੜੀ ਆਲਾ ਸਤਾ ਦਾ ਫਰਾਡ ਕਰਦੇ ਨੇ ਉਹ। ਲੇਕਿਨ ਇੱਥੇ ਨਾ ਛੋਟੇ ਛੋਟੇ ਇੱਥੇ ਫਰਾਡ ਦੀਆਂ ਚਬਲਾਂ ਵੱਜਦੀਆਂ। ਛੋਟੇ ਫਰਾਡ ਦੇ ਸ਼ਾਸ਼ੇ। ਤਕਲੀਫ ਫਰਾਡ ਘੱਟ, ਤਕਲੀਫ ਬਹੁਤੀ। ਵੀ ਐਵੇਂ ਮੈਂ ਫ੍ਰਿਜ 'ਚ ਚਾਟ ਰੱਖੀ ਹੈ ਵੀ 2 ਜਣੇ ਚਮਚੀ ਨਾਲ ਖਾ ਗਿਆ ਨਹੀਂ ਆਇਆ। मेरे मोहतरमुल मकाम वाजिबुल एहतराम नहायत काबिल तहसीन, नहायत काबिल सताइश, नहायत काबिल मोहब्बत रमजान अपना सज्जाद जानी। ਨਹੀਂ ਅੱਛਾ ਗੱਲ ਪੂਰੀ ਕਰੋ। सज्जाद जानी ने
ਗੱਲ ਨੂੰ, ਖੂਬਸੂਰਤ ਗੱਲ ਨੂੰ, ਬੜੀ ਵੱਡੀ ਗੱਲ ਨੂੰ ਇੰਨਾ ਛੋਟਾ ਜਿਹਾ ਕਰਕੇ ਦਾਇਰੇ ਦੇ ਵਿੱਚ ਸਾਨੂੰ ਉਹਨੂੰ ਨੁਕਤਾ ਛੋਟਾ ਕਰਕੇ ਸਾਡੇ ਦਿਮਾਗ ਦੇ ਮੁਤਾਬਕ ਸਾਡੇ ਦਿਲ 'ਚ ਪਾਉਣਾ ਹੁੰਦਾ ਕਿ ਇਹਨਾਂ ਦਿਨਾਂ ਦੇ ਵਿੱਚ ਸ਼ਾਇਦ ਵੱਡੀ ਗੱਲ ਨਾ ਆਵੇ, ਇਹਨੂੰ ਛੋਟੀ ਕਰ ਲਓ। ਉਹ ਏਡੇ ਵੱਡੇ ਫਰਾਡ ਨੂੰ ਉਹਨਾਂ ਨੇ ਫਰੂਟ ਦੀ ਚਾਟ ਦੀ ਚਮਚੀ ਤੇ ਲੈਂਦਾ ਜਨਾਬ। ਭਾਜੀ ਦੇਖੋ ਫਰੂਟ ਨਹੀਂ, ਮੈਂ ਇਹਨੂੰ ਕਿਹਾ ਵੀ ਆ ਫ੍ਰਿਜ ਦੇ ਵਿੱਚ ਨਾ ਹਾਂ ਮੈਂ ਰੱਖਿਆ ਫਰੂਟ ਚਾਟ ਚਲੋ ਰਾਜ ਖਾ ਲੈ। ਮੈਂ 2 ਘੰਟੇ ਬਾਅਦ ਖਾ ਲਈ। ਹਾਂਜੀ। ਤੁਸੀਂ 2 ਘੰਟੇ ਬਾਅਦ ਗਏ ਤਾਂ ਅੱਧੀ ਹੋਈ ਤੇ ਮੰਨਣ ਕੋਈ ਨਹੀਂ ਰਿਹਾ। ਨਹੀਂ। ਇਸ ਤੋਂ ਵੱਡਾ ਫਰਾਡ ਨਹੀਂ, ਫਰਾਡ ਦੀ ਜਦੋਂ ਜਿਹੜਾ ਤੁਸੀਂ ਲਫ਼ਜ਼ ਯੂਜ਼ ਅੱਛਾ ਕੀਤਾ ਚਵਲ, ਦੁੱਧ ਹੁੰਦਾ ਤਾਂ ਚ ਪਾਣੀ ਪਾ ਲੈਂਦੇ, ਹੁਣ ਫਰੂਟ ਚਾਟ ਵਾਲੀ ਹੋਰ ਸ਼ਾਇਦ ਕੋਈ ਨਹੀਂ ਜੀ ਉਹਦੇ ਵਿੱਚ। ਉਹਨੂੰ ਥੋੜਾ ਖਿਲਾਰ ਦਿੰਦਾ, ਹਾਂ। ਉਹ ਜਗ੍ਹਾ ਹੀ ਖਾਲੀ ਛੱਡਤੀ, ਵਾਹ ਉਤੋਂ ਫੜਿਆ ਗਿਆ। ਫੜਿਆ ਗਿਆ। ਮੈਂ ਕਹਿ ਰਿਹਾ ਜਿਹੜੀ ਤੁਸੀਂ ਗੱਲ ਕੀਤੀ ਨਾ ਚਵਲ, ਹਾਂ। ਫਰਾਡ ਦੇ ਨਾਂ ਤੇ ਚਵਲ ਚਵਲ ਮਾਰ, ਮਾਰ। ਇਹ ਚਵਲ ਆ। ਹਾਂ, ਕਿਆ? ਫਰਾਡ ਇਹ ਆ ਵੀ ਤੂੰ ਸਾਰਾ ਖਾਇਆ, ਖਾ ਕੇ ਭਾਈ ਮੈਂ ਖਾਦਾ ਜੀ, ਹਾਂ ਇਹ ਮੁੱਕਰ ਜਾਂਦੇ ਸਾਰਾ ਖਾਇਆ। ਹਾਂ। ਇਹ ਨਿੱਕੀ 2 ਚਮਚੀਆਂ ਲਾ ਕੇ ਜੂਠੀ ਕਰਕੇ ਰੱਖਣੀ, ਇਹ ਚਵਲ ਆ। ਹਾਂ ਚਵਲ ਉਹਨੂੰ ਕਹਿੰਦੇ ਜੀ, ਜਿਹੜਾ ਨਾ ਐ ਬੇਟਾ ਜੀ ਇੰਨੀ ਲੰਬੀ ਕਿਉਂ ਜਾਂਦੀ, ਐਡੀ ਮਿਸਾਲ ਕਿਉਂ ਦੇਣ ਲੱਗੇ ਜੀ, ਇਹਨੂੰ ਕਹਿੰਦੇ। ਹਾਂਜੀ ਚਵਲ ਜਿਹੜੀ ਆ ਨਾ ਜੀ, ਇਹ ਸਿਰਫ ਮਾਰ ਕੇ ਦੱਸੀ ਜਾ ਸਕਦੀ, ਇਹਨੂੰ ਲਿਖਿਆ ਨਹੀਂ ਜਾ ਸਕਦਾ ਕਿਸੇ ਤਰੀਕੇ ਨਾਲ, ਇਹ ਸਮਝਾਈ ਨਹੀਂ ਜਾ ਸਕਦਾ, ਐਕਸਪਲੇਨ ਨਹੀਂ ਕਰ ਸਕਦੇ। ਐਕਸਪਲੇਨ ਹਾਂਜੀ ਜਿੱਥੇ ਲੱਭੇ ਮਾਰ ਦੋ। ਇਹ ਪ੍ਰੈਕਟੀਕਲੀ ਦੱਸੀ ਜਾ ਇਹ ਮਾਰ ਕੇ ਦੱਸੀ ਜਾ। ਇਸ ਦੇ ਚਵਲ ਦੇ ਬਾਰੇ ਵੀ ਨਾ ਚਵਲ ਵਿਖਾਇਆ ਹੀ ਜਾ ਜੀ ਸਕਦਾ। ਜੀ ਹਾਂਜੀ ਚਵਲ ਦੀ ਕੋਈ ਤਾਰੀਫ ਨਹੀਂ ਕੀਤੀ ਜਾ ਹਾਂ, ਸਕਦੀ, ਚਵਲ ਕਿਸ ਤਰ੍ਹਾਂ ਦਾ ਹੁੰਦਾ। ਲਓ, ਬਾਜੀ ਭਾਜੀ ਯਾਰ ਸੱਪ ਤੇ ਚਵਲ ਜਿੱਥੇ ਲੱਭੇ ਮਾਰਦੇ। ਹਾਂਜੀ ਚਲੋ ਇਹ ਵੀ ਠੀਕ, ਇਹ ਵੀ ਸਾਡਾ। ਹਾਂ ਮੇਰੀਆਂ ਚਪੇੜਾਂ ਖਾਇਆ ਕਰ ਤੇ ਕੰਮ ਛੱਡ ਕੇ ਕੋਈ ਹੋਰ ਕੰਮ ਤੇ ਤੂੰ ਲੱਗ ਅੱਛੀ ਜਾਏਗਾ। ਦਿਹਾੜੀ ਕਮਾਉਣ ਲੱਗ ਪਏਗਾ। ਹਾਂ ਦੁਆ ਦੀ ਇਹ ਅਸਲ ਦੁਆ ਹੀ ਬੇਟਾ। ਅੱਛਾ ਭਾਜੀ ਜਾਨੀ ਇਹ ਚਪੇੜਾ ਮਾਰਨ ਨਾਲ ਛੱਡ ਦੂ ਇਹ ਆ ਜਿਹੜੀਆਂ ਤੁਸੀਂ ਚੱਲਾਂ ਕਰ ਨਹੀਂ ਜੀ ਇਹਨੂੰ ਚਪੇੜਾ ਮਾਰਨਾ ਫਿਰ ਨਹੀਂ ਇਹ ਛੱਡਦਾ। ਤੇ ਯਾਨੀ ਚਵਲਾਂ ਵੀ ਤੇ ਚਪੇੜਾਂ ਵੀ ਤੇ ਇਹਦੇ ਲਫ਼ਜ਼ ਚ ਕਿਦਾਂ ਰਲਦਾ ਪਿਆ, ਚਵਲ ਵੀ ਚਪੇੜ ਵੀ, ਉਹ ਵੀ ਚੇਨ ਆ, ਉਹ ਵੀ ਚੇਨ ਆ। ਟ੍ਰੇਨ ਤੇ ਟੈਪ ਓਏ ਚਵਲ ਚਪੇੜ ਚੰਪਾ। ਇਹਦੀਆਂ ਅੱਖਾਂ 'ਚ ਤੁਸੀਂ ਦੇਖ ਰਹੇ ਹੋ, ਬਦੀਦਗੀ ਦੇਖ ਰਹੇ ਹੋ ਨਾ ਬੇਫਾਈ ਬੇਵਫਾਈ ਬਦੀਦਗੀ। ਇਹਦੀ ਬੁੱਢੀ ਪਤਾ ਨਹੀਂ ਹੈ, ਚਲੋ ਹੈ ਇਹਦੀ ਬੁੱਢੀ। ਹੁੰਦੇ ਤੇ ਐਡੇ ਸਕੂਨ ਨਾਲ ਨਾ ਬੈਠਾ ਹੁੰਦਾ, ਇਹ ਬੜੇ ਸਕੂਨ ਨਾਲ ਉਹਦਾ ਬੈਠਾ, ਸਾਨੂੰ ਚੜਾਉਣ ਨਹੀਂ ਆਇਆ ਹੁੰਦਾ ਜੀ। ਤੁਹਾਨੂੰ ਭਾਜੀ ਤੁਹਾਨੂੰ ਪਤਾ ਹੀ ਨਹੀਂ ਇਹਦੀ ਬੁੱਢੀ ਦਾ, ਉਹ ਹਿੱਲਣ ਨਹੀਂ ਦਿੰਦੀ ਇਹਨੂੰ, ਇੰਨਾ ਸ਼ੱਕ ਕਰਦੀ ਹੈ ਤੇ ਇੰਨਾ ਸ਼ੱਕ ਕਰਦੀ ਹੈ। ਇਹ ਕਹਿੰਦਾ ਜੀ ਮੈਂ ਕੁਝ ਵੀ ਨਹੀਂ ਕਰਦਾ, ਲੇਕਿਨ ਉਹ ਪਤਾ ਨਹੀਂ ਉਹ ਔਰਤ ਦਾ ਦਿਲ ਹੈ ਨਾ, ਉਹਨੂੰ ਪਤਾ ਨਹੀਂ ਕੀ ਇਹਦੇ ਤੋਂ ਲੱਗਦਾ। ਉਹਦੇ ਦਿਲ ਦੀ ਗਵਾਹੀ ਠੀਕ ਆ ਵੈਸੇ, ਅੱਛਾ ਜੀ ਓਏ ਤੇ ਕੀ ਸ਼ੱਕ ਕਰਨਾ, ਦਿਲ ਦੀ ਗਵਾਹੀ ਗਲਤ ਨਹੀਂ ਹੁੰਦੀ। ਮੂੰਹ ਮੱਥਾ ਵੇਖ ਕੇ ਸ਼ੱਕ ਹੁੰਦਾ, ਇਹ ਤੇ ਕੀ ਸ਼ੱਕ ਕਰਨਾ, ਐਵੇਂ ਹੀ ਤੁਸੀਂ ਕਹੀ ਜਾਣਦੇ। ਤੇਰੇ ਤੇ ਕਰਦੀ ਬੁੱਢੀ ਤੇਰੀ ਸ਼ੱਕ? ਹਾਂ ਕਿਸ ਬੇਸ ਤੇ? ਇਹ ਹੀ ਕਿ ਟਾਈਮ ਨਾਲ ਘਰ ਆਓ ਕਿਤੇ, ਨਹੀਂ ਤੇਰੇ ਤੇ ਕਿਉਂ ਸ਼ੱਕ ਕਰਦੀ, ਮਤਲਬ ਕਿ ਕਿਉਂ ਖੂਬਸੂਰਤੀ ਦੀ ਵਜ੍ਹਾ ਤੇ ਸੋਹਣੇ ਦੀ ਵਜ੍ਹਾ ਤੇ ਹੋਰ ਕੀ। ਕਿ ਤੂੰ ਬਾਹਰ ਤੈਨੂੰ ਕੋਈ ਮਤਲਬ ਆਹੋ। ਅੜਾ ਨਾ ਲਵੇ? ਹਾਂ ਇੱਕ ਸਵਾਲ ਮੇਰਾ ਵੀ ਸਰ, ਖੈਰ ਜਾ ਪਹਿਲੇ ਉਹਦਾ ਤੇ ਦੇਖ ਲੈਂਦੇ ਮੈਨੂੰ ਹਿਸਾਬ। ਇਹੀ ਗੱਲ ਹੈ ਨਾ, ਵੀ ਇਹ ਤੇ ਹੀ ਪਾਈ ਜਾਣਦੇ ਤੁਸੀਂ, ਅੱਛਾ ਜੀ ਜਿਹੜੀ ਗੱਲ ਆਉਂਦੀ ਤੁਸੀਂ ਪਾ ਦਿੰਦੇ ਹੋ। ਇੱਥੇ ਮਤਲਬ ਨੱਕ ਪ੍ਰਸਤ ਕੁੜੀਆਂ ਨੇ ਸਾਡੇ ਮੁਆਸ਼ਰੇ ਦੇ। ਸਹੀ ਕਸ਼ਿਸ਼ ਤੇ ਵੇਖੋ ਨਾ, ਕਸ਼ਿਸ਼ ਕਿੰਨੀ ਹੈ। ਅੱਲਾ ਮਾਫੀ ਦੇਵੇ ਕਸ਼ਿਸ਼। ਉਹਨਾਂ ਨੇ ਕਿਹਾ ਕਿ ਉਹ ਬੇਦੀਦੀਆਂ ਅੱਖਾਂ ਨੇ, ਕਿ ਬੇਟਾ ਉਹਦੇ ਬੇਜ਼ਮੀਰੀਆਂ- ਲਕਸ਼ਣ ਸੋਹਣੇ ਨੇ ਤੇਰੇ ਨਾਲੋਂ, ਤੇਰਾ ਅੱਲਾ ਮਾਫੀ ਦੇਵੇ। ਉਹਨਾਂ ਨੇ ਕਿਹਾ ਬੇਜ਼ਮੀਰੀਆਂ ਅੱਖਾਂ ਨੇ, ਉਹ ਕੀ ਹੈ ਬੇਵਫਾ, ਬੇਦੀਦੀਆਂ। ਬੇਵਫਾਈ। ਬੇਦੀਦੀਆਂ ਇਹ ਵੇਖੋ ਸਾਜ ਸਮਦੋਰੀ ਉਹ ਇਹ ਆ ਹੁਣ ਪੂਰੀਆਂ ਖੋਲੀਆਂ ਪਤਾ ਲੱਗਾ ਕਿ ਬੇਲਿਹਾਜ਼ ਅੱਖਾਂ। ਇਹ ਪੂਰੀਆਂ ਨਹੀਂ ਖੋਲਦਾ, ਇਹ ਤੁਸੀਂ ਗੌਰ ਕਰਨਾ ਇੰਜ ਕਰਕੇ ਗੱਲ ਕਰਦਾ ਕਿ ਮੈਂ ਫੜਿਆ ਨਾ ਜਾਵਾਂ। ਖੋਲੀਆਂ ਤੇ ਪਤਾ ਲੱਗਾ ਹਾਂਜੀ ਪਹਿਲੇ ਬੜਾ ਪੁਰਖਲੂਸ ਕਿਸਮ ਦੀਆਂ ਅੱਖਾਂ। ਆ ਹੁਣ ਦੇਖੋ ਅੱਲਾ ਮਾਫੀ ਕੈਸਾ, ਅੱਲਾ ਮਾਫੀ, ਤੋਬਾ ਤੋਬਾ। ਤੋਬਾ ਤੋਬਾ। ਅੱਛਾ ਇਹ ਉਹ ਜਾਨੀ ਭਾਈ ਅੱਖਾਂ ਨੇ- ਤੀਵਰ ਮੁਨਾਫਾ ਕਾ ਤੂੰ ਇਹ ਹਾਂ ਤੀਵਰ ਇਹ ਅੱਖਾਂ ਵੇਖਦੀਆਂ ਹੀ ਸਵਾਲ ਕਰ ਦਿੰਦੀਆਂ ਨੇ। ਇਹ ਅੱਖਾਂ ਵੇਖਦੇ ਹੀ ਸਵਾਲ ਕਰ ਦਿੰਦੀਆਂ ਨੇ। ਅੱਗੇ ਕਿਹੜਾ ਦੁੱਖ ਸਾਨੂੰ ਘੱਟ ਦਿੱਤਾ ਈ ਤੇ ਛੱਜ ਵਿੱਚ ਪਾ ਕੇ ਹੋਰ ਛੱਡ ਦਿੱਤਾ ਈ। ਓਏ ਹਾਏ ਵਾਹ ਵਾਹ ਵਾਹ। ਅੱਗੇ ਕਿਹੜਾ ਦੁੱਖ ਸਾਨੂੰ ਘੱਟ ਦਿੱਤਾ ਈ ਤੇ ਛੱਜ ਵਿੱਚ ਪਾ ਕੇ ਹੋਰ ਛੱਡ ਦਿੱਤਾ ਈ। ਉਖਲੀ ਦੇ ਵਿੱਚ ਸਾਡੀ ਮੁੰਜ ਕੁੱਟੀ। ਕਿਹਦੇ ਵਿੱਚ? ਉਖਲੀ ਦੇ ਵਿੱਚ ਉਖਲੀ ਉਖਲੀ ਦੇ ਵਿੱਚ ਉਖਲੀ ਦੇ ਵਿੱਚ ਸਾਡੀ ਮੁੰਜ ਕੁੱਟੀ ਹੋ। ਬੋਝੀਆਂ ਦੇ ਬੇੜ ਵਾਂਗ ਵੱਟ ਦਿੱਤਾ ਈ। ਆ ਹਾ ਹਾ ਪਹਿਲੋਂ ਆ ਪਿਆਸਾਂ ਦੀ ਪਨੀਰੀ ਬੀਜ ਕੇ ਇੱਕ ਬੂਟਾ ਫਿਰ ਪੱਟ ਦਿੱਤਾ ਈ। ਹਾਏ ਆ ਦਿਲ ਦੇ ਕਿਨਾਰਿਆਂ ਤੇ ਬੈਠ ਕੇ ਅੱਖੀਆਂ 'ਚ ਪਾਣੀ ਸਾਰਾ ਝੱਟ ਦਿੱਤਾ ਈ। ਹਾਏ ਵਾਹ ਵਾਹ। ਸੱਜਣਾ ਲਈ ਚੂੜੀ ਵੀ ਹਰਾਮ ਸਾਕੀ ਆ, ਵੈਰੀਆਂ ਨੂੰ ਕੰਨਾਂ ਤੇ ਕਮੱਟ ਦਿੱਤਾ ਈ। ਵਾਹ ਵਾਹ।
ਸ਼ਾਦੀ ਕਾਰਡ ਦੇ ਉੱਤੇ ਉਹਨੇ ਸੋਚ ਕੇ ਨਾਂ ਮੇਰਾ ਲਿਖਿਆ, ਕੱਟ ਦਿੱਤਾ ਜੀ। ਕੱਟ ਦਿੱਤਾ ਜੀ। ਓਏ ਹੋਏ ਹੋਏ। ਖੇੜਿਆਂ ਦੇ ਨਾਲ ਹੀਰੇ ਰਾਜ਼ੀ ਹੋ ਗਈ ਹੋ। ਹਾਏ ਆਹ ਖੇੜਿਆਂ ਦੇ ਨਾਲ ਹੀਰੇ ਰਾਜ਼ੀ ਹੋ ਗਈਆਂ। ਦਿਲ ਲੱਗ ਗਿਆ। ਖੇੜਿਆਂ ਦੇ ਨਾਲ ਹੀਰੇ ਰਾਜ਼ੀ ਹੋ ਗਈਆਂ। ਥੁੱਕ ਕੇ ਜ਼ਮੀਨ ਉੱਤੇ ਚੱਟ ਦਿੱਤਾ ਜੀ। ਓਏ ਕਿਆ ਕਹਨੇ ਇਹ ਉਖੜੀ ਦਾ ਕੀ ਮਤਲਬ ਹੈ ਜੀ? ਕਿਹਦਾ ਜੀ? ਉਖੜੀ ਦਾ ਉਕ ਅੱਛਾ ਸਿੱਧਾ ਮੂੰਹ ਕਰਕੇ ਪੁੱਛ। ਇਹ ਤੁਹਾਨੂੰ ਤੇਰੇ ਸਟਾਈਲ ਚ ਉਖੜੀ ਉਹ ਦੱਸ। ਉਖੜੀ ਨਹੀਂ, ਉਖੜੀ ਹਾਂਜੀ ਓਏ ਉਖੜੀ ਨਹੀਂ, ਦੇਸੀ ਉਖੜੀ ਤੇ ਉਹ ਓਏ ਦੂਜੀ ਉਖੜੀ ਨਹੀਂ, ਕਿਹਦੀ ਕੀ ਜੀ ਉਖਲੀ। ਉਖਲੀ ਹਾਂਜੀ ਇਹ ਉਖਲੀ। ਅੱਛਾ ਇਹ ਤਰ੍ਹਾਂ ਉਹਦਾ ਨਿਸ਼ਾਨ ਬਣਾ ਕੇ ਉਹਦਾ ਉਖਲੀ। ਆਹੋ ਕੁਕਲੀ ਪਲੀਕਲੀ ਪੱਗ ਮੇਰੇ ਵੀ ਤੁਹਾਨੂੰ ਹੁਣ ਵੈਸੇ ਸਮਝਾਈਏ ਜਾਂ ਉਹਦੇ ਵਿੱਚ ਪਾ ਕੇ ਸਮਝਾਈਏ? ਜਿੱਦਾਂ ਮਰਜ਼ੀ ਸਮਝਾਓ, ਸਮਝ ਆਉਣਾ ਚਾਹੀਦਾ ਬੰਦੇ ਨੂੰ। ਕੀ ਤੇਰੀ ਸਮਝ ਆਏਗਾ। ਵਿਆਹ ਹੋਇਆ ਤੇਰਾ? ਹਾਂਜੀ ਉਹ ਤਾਂ ਪਹਿਲੇ ਹੀ ਉਖਲੀ ਦੇ ਵਿੱਚ ਆ। ਆਹੋ ਉਹ ਤੂੰ ਯਾਨੀ ਕਿ ਖੁਸ਼ਹਾਲ ਆ ਮੈਂ। ਤੂੰ ਉਖਲੀ ਚ ਉਖਲੀ। ਨਹੀਂ ਇਹ ਜਿਹੜਾ ਨਹੀਂ ਹੁੰਦਾ ਇਹ ਕਹਿਣਾ ਵੀ ਨਹੀਂ ਚਾਹੀਦਾ ਕਹਿਣਾ ਵੀ ਨਹੀਂ ਕਿਸੇ ਚਾਹੀਦਾ। ਚੱਠੂ ਵੇਖਿਆ? ਚੱਠੂ? ਹਾਂਜੀ ਹਾਂਜੀ। ਚੱਠੂ ਕਿਹੜਾ ਵੱਟਾ। ਪੱਥਰ ਵਾਲਾ ਕਿ ਦੂਜਾ? ਆ ਚੱਠੂ ਵੱਟਾ। ਜੱਥੂ ਵੱਟਾ ਵੇਖਿਆ ਜੀ। ਚੱਠੂ ਤੁਸੀਂ ਲੱਕੜ ਵਾਲਾ ਵੇਖਿਆ? ਲੱਕੜ ਵਾਲਾ ਮੈਂ ਵੇਖਿਆ ਜੀ। ਨਾ ਲੱਕੜ ਵਾਲਾ ਬਾਂਦਰ ਹੀ ਵੇਖਿਆ ਚੱਠੂ। ਮੈਂ ਵੇਖਿਆ ਜੀ। ਮੈਂ ਵੇਖਿਆ ਉਹਦੇ ਬਾਹਰ ਨਾਲ ਰੰਗ ਵੀ ਮੁਖਤਲਿਫ ਆਏ ਹਾਏ ਸੁਭਾਨ ਨੀਲਾ ਪੀਲਾ ਚਿੱਟਾ। ਯਾਰ ਕੀ ਬਾਤ ਹੈ ਯਾਰ। ਸੁਭਾਨ ਅੱਲਾਹ ਕੀ ਬਾਤ। ਮੈਂ ਦੇਖਿਆ ਭਾਜੀ। ਇਹ ਅਜੀਬ ਲੋਕ ਹੁੰਦੇ ਨੇ ਜਿਨ੍ਹਾਂ ਦੇ ਮੁਸ਼ਾਹਦੇ ਚੋਂ ਦੁਨੀਆ ਦੀ ਹਰ ਉਮਰ ਦਾ ਵੀ ਉਹ ਜਿਹੜਾ ਨਾ ਚੱਠੂ ਹੁੰਦਾ ਵਾ, ਹਾਂਜੀ ਉਹ ਲੱਕੜ ਦਾ ਐਡਾ ਕੁ ਹੁੰਦਾ, ਉਹਨੂੰ ਅਗਰ ਵੱਡਾ ਕਰ ਲਓ ਤੇ ਉਹਨੂੰ ਕਹਿੰਦੇ ਉਖਲੀ। ਉਹਦੇ ਚ ਵੀ ਉਹੀ ਕੁਛ? ਉਹਦੇ ਵਿੱਚ ਵੱਡੀਆਂ ਚੀਜ਼ਾਂ ਮਤਲਬ ਕਣਕ, ਸੱਤੂ, ਇਹ ਚਾਵਲ ਛੱਡਣ ਵਾਸਤੇ ਓਲੇ ਬਿਹੜੇ। ਉਹਦੇ ਵਿੱਚ ਅੱਛਾ। ਕੁੰਡੇ ਤੇ ਕੋਲੂ ਦੇ ਦਰਮਿਆਨ ਚ ਇੱਕ ਇੰਸਟਰੂਮੈਂਟ ਹੁੰਦਾ, ਉਹਨੂੰ ਉਖਲੀ ਕਹਿੰਦੇ। ਉਖਲੀ ਮੈਂ ਉਖਲੀ ਹਾਂ ਉਹ ਰਗੜਨਾ ਬਿਗ ਸਾਡਾ ਸਾਈਜ਼ ਇਹ ਆ, ਮੈਂ ਕਹਿੰਦਾ ਇਹ ਪਾਕਿਸਤਾਨ ਦੀ ਸਲਾਮਤੀ ਰਵੇ, ਇਸ ਖਿੱਤੇ ਦੇ ਵਿੱਚ ਸਾਡਾ ਇਹ ਮੁਲਕ ਬਚਿਆ ਰਵੇ। ਹਾਂਜੀ। ਵੈਸੇ ਬਚਣ ਵਾਲੀ ਗੱਲ ਕੋਈ ਨਹੀਂ, ਇਹਦੇ ਦੁਆਲੇ ਜਿਹੜੇ ਆ ਨਾ ਜਿਸ ਤਰ੍ਹਾਂ ਹੋਏ ਨੇ, ਲੇਕਿਨ ਅੱਲਾਹ ਪਾਕ ਨਬੀ ਪਾਕ ਦੇ ਸਦਕੇ, ਪੰਜਤਨ ਪਾਕ ਦੇ ਸਦਕੇ ਇਹਨੂੰ ਸਲਾਮਤ ਰੱਖੇ। ਆਮੀਨ, ਆਮੀਨ। ਉਹ ਲੰਮੀਆਂ ਸੋਚਾਂ ਸੋਚਦਾ ਰਹਿਣਾ ਵਾ। ਹਾਂ ਲੰਮੀਆਂ ਸੋਚਾਂ ਸੋਚਦਾ ਰਹਿਣਾ ਵਾ। ਆਪਣੇ ਅਥਰੂ ਆਪੇ ਹੀ ਪੋਛਦਾ ਰਹਿਣਾ ਵਾ। ਤੇ ਰੱਬ ਕਰੇ ਇਹ ਸ਼ੀਸ਼ੇ ਦਾ ਘਰ ਬਚ ਜਾਵੇ, ਖਾਬਾਂ ਦੇ ਵਿੱਚ ਪੱਥਰ ਬੋਝਦਾ ਰਹਿਣਾ ਵਾ। ਹਾਏ ਵਾਹ 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 ਵਾਹ। ਕੁੱਟੀ ਹੁੰਦੀ। ਵਾਹ ਭਾਜੀ ਇਹ ਦੂਜਾ ਹਾਲੇ ਤੀਜਾ ਦੇਣਾ, ਇੱਕੋ ਹੀ ਜੁਗਤ ਚੱਲਣੀ ਆਪਾਂ 4 ਦਿਨ ਲੱਗੇ। ਹਾਂਜੀ ਹਾਂਜੀ। ਭਾਜੀ ਇਹਨਾਂ ਨੂੰ ਕਹਿ ਕੇ ਮੈਨੂੰ ਸ਼ਿਗਰ ਦੀ ਕਰਾ ਦਿਓ ਇੱਧਰ ਕਿੱਧਰ ਸ਼ਾਇਰੀ ਚ। ਸ਼ਾਇਰੀ ਚ? ਆਹੋ ਰੱਕੜ ਜਗ੍ਹਾ ਤੇ ਉੱਤੇ ਰੰਗੜ ਸ਼ਾਇਰੀ ਨਹੀਂ ਚੱਲਦੀ। ਰੰਗੜ ਓ ਨਹੀਂ, ਯਾਰ ਰੰਗੜ ਨਹੀਂ, ਰੱਕੜ। ਰੱਕੜ ਪੱਥਰ ਹਾਜ਼ਮ। ਤਾਂਗਾ ਰੱਕੜ ਬੰਜਰੀਆਂ। ਹਾਂ ਤਾਂਗਾ ਰੱਕੜ ਬੰਜਰੀਆਂ। ਰੱਕੜ ਬੰਜਰੀ ਜਗ੍ਹਾ ਹੁੰਦੀ ਹੈ ਜਿਸਲੇ ਤੁਸੀਂ ਜੰਗਲ ਦੇ ਵਿੱਚ ਜਾਂਦੇ ਹੋ, ਟਿੱਬਿਆਂ ਦੇ ਵਿੱਚ, ਤੇ ਇੱਕ ਮੈਦਾਨ ਆਉਂਦਾ ਵਾ ਜਿਹੜਾ ਸੜਿਆ ਹੁੰਦਾ ਤੇ ਉਹਦੇ ਉੱਤੇ ਰੋੜ ਹੀ ਰੋੜ ਹੁੰਦੇ ਨੇ। ਰੋੜ ਹੀ ਰੋੜ ਹੁੰਦੇ ਬਿਲਕੁਲ ਨੇ। ਇਸ ਤਰ੍ਹਾਂ ਤੇਰੇ ਘਰ ਵੀ ਉੱਥੇ ਜ਼ਮੀਨ ਤੇ, ਤੇਰੇ ਘਰ ਵੀ ਹੈ। ਉਹ ਜਿਹੜਾ ਨਾ ਉਹ ਜਿਹੜੀ ਰੱਕੜ ਜਗ੍ਹਾ ਵਾ, ਉਹ ਮੈਂ ਗੱਲ ਕਰ ਤਾਂਗਾ ਰੱਕੜ ਬੰਜਰੀਆਂ। ਕਿਆ ਨਹੀਂ ਮਨੇ ਤਾਂਗਾ ਰੱਕੜ ਬੰਜਰੀਆਂ ਤੇ ਜਜ਼ਬੇ ਸੁੱਕੇ ਪੱਤਰ ਸਨ। ਹਾਏ ਹਾਏ ਤੇ ਜਜ਼ਬੇ ਸੁੱਕੇ ਪੱਤਰ ਸਨ। ਨਾ ਕੋਈ ਮੈਨੂੰ ਪੱਤਰ ਸਨ ਤੇ ਨਾ ਕੋਈ ਉਹਨੂੰ ਹੀ ਪੱਤਰ ਸਨ। ਹਾਏ ਸਾਜੀ ਜ਼ਰਾ ਸਮਝਾਣਾ ਥੋੜਾ ਮੈਂ ਵੀ ਕੱਖਾਂ ਦੀ ਕੁੱਲੀ ਸਾਂ, ਉਹ ਵੀ ਰੇਤ ਦੀ ਢੇਰੀ ਸੀ। ਹਾਏ ਮੈਂ ਵੀ ਕੱਖਾਂ ਦੀ ਕੁੱਲੀ ਸਾਂ, ਉਹ ਵੀ ਰੇਤ ਦੀ ਢੇਰੀ ਸੀ। ਆਹਾ। ਦੋਵਾਂ ਦੇ ਤਾਂ ਪੈਰ ਨਹੀਂ ਲੱਗੇ, ਪਿੱਛੇ ਤੇਜ਼ ਹਨੇਰੀ ਸੀ। ਹਾਏ ਕੀ ਬਾਤ। ਐ ਜੀ ਰੱਕੜ ਕੀ ਲੱਕੜ ਦੀ ਭੈਣ ਆ ਰੱਕੜ। ਇਹ ਰਕੜ ਤੋਂ ਛੋਟੀ ਉਹ ਯਾਰ ਇਹਦਾ ਮੂੰਹ ਹੀ ਨਹੀਂ ਸਵਾਲ ਕਰਨ ਵਾਲਾ ਹੈਗਾ। ਰੱਕੜ ਕੀ ਸੀ? ਅੱਛਾ ਇਹ ਨਾਲ ਤੇਰੀ ਜ਼ਿੰਦਗੀ। ਰੱਕੜ ਜਿਹੜਾ ਜਿਸ ਤਰ੍ਹਾਂ ਰੱਕੜ ਸਖਤ ਮਿੱਟੀ ਨੂੰ ਕਹਿੰਦੇ ਆ ਨਾ, ਸਖਤ ਜੇ ਕੇਰੀ ਵਾਲੀ ਮਿੱਟੀ ਨੂੰ, ਇਹ ਮੂੰਹ ਉਸ ਤਰ੍ਹਾਂ ਦਾ ਬਣਾ ਲੈਂਦੇ ਆ। ਇਹ ਖਾਸੀਅਤ ਹੁੰਦੀ ਆ। ਬੰਜਰੀਆਂ ਦਾ ਦੱਸੋ ਜਿਹੜੀਆਂ। ਉਹ ਪਾਸੇ ਕਰੋ ਸਾਈ ਉਹ ਰਕੜ ਦਾ ਪੁੱਛ ਰਿਹਾ ਰਕੜ ਦਾ ਪੁੱਛ। ਬਹੁਤੀ ਬਜਾ ਰਹੇ ਤੁਸੀਂ ਬੰਦੇ। ਹਾਂ ਬੰਜਰੀਆਂ। ਕਹਿੰਦਾ ਮੈਂ ਡੈਮ ਦੇ ਲਾਗੇ ਰਹਿੰਦਾ। ਡੈਮ ਦੇ? ਹਾਂਜੀ ਮੈਂ ਗਿਆ ਛੱਪੜ ਲਾਗੇ ਤੰਬੂ ਲਾ ਕੇ ਬੈਠਾ। ਓਏ
ਟਾਈਮ ਬਹੁਤ ਵੱਡੀ ਗਿਆ ਅੱਛਾ ਇਹ ਆਪਣਾ ਉਦੋਂ ਸਾਨੂੰ ਵੀ ਕਹਿੰਦੇ ਰਹੇ ਆ ਕਿ ਮੈਂ ਕਿਹਾ ਬੈਦਲ ਭਾਈ ਕੀ ਕੰਮ ਕਰਦੇ ਹੁੰਦੇ ਜੀ ਆਪਣਾ ਟੰਬਰ ਸਟੋਰ ਆ ਹਾਂਜੀ 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 ਉਹੀ ਹੈ ਹਾਂਜੀ। ਕੀ ਸੀ ਭਲਾ ਕੀ ਸੀਗਾ? ਉਹ ਘੰਟਾ ਘਰ ਮਸਵਾਕਾਂ ਲਾਈਆਂ ਉਸਤਾਦ ਜੀ ਉਹ ਮੈਨੂੰ ਇੱਕ ਲਫ਼ਜ਼ ਯਾਦ ਆਇਆ ਸਰਸਾਈਆਂ ਕੀ ਹੁੰਦੀਆਂ ਯਾਰ ਸੁਰਾਈ ਆਹ ਕੀ ਹੈ ਇਹਨੇ ਸਰਸਾਈਆਂ ਸਰਸਾਈਆਂ ਕੀ ਹੁੰਦੀਆਂ? ਅਚਾਰ ਮਰਲੇ ਤੇ ਸਰਸਾਈਆਂ ਆਏਗੀ ਓਏ ਅੱਛਾ ਆ ਦੋ ਮਰਲੇ ਦੋ ਸਰਸਾਈਆਂ। ਹਾਂਜੀ ਇਹ ਨਹੀਂ ਸਮਝ ਆਈ ਮੈਨੂੰ ਅੱਜ ਤੱਕ ਉਹ ਅੱਛਾ, ਅੱਛਾ। ਸਰਸਾਈਆਂ ਪਤਾ ਨਹੀਂ ਕੀ ਹੁੰਦਾ ਜੀ ਮੈਨੂੰ ਕਿੰਨੀ ਵਾਰੀ ਕਿਹਾ ਉਹਨਾਂ ਨੂੰ ਮੁਜ਼ੱਕਰ ਮੋਨਸ ਉੱਤੇ ਨਾ ਗੱਲ ਕਰਿਆ ਕਰ। ਨਹੀਂ ਪੰਜਾਬੀ ਲਫ਼ਜ਼ ਆ ਇਹ ਲਾਹੌਰ ਨੂੰ ਗਏ ਨਾ ਅੱਛਾ ਜੀ। ਤੇ ਉਹ ਸਾਈਆਂ ਵਾਲਾ ਆਇਆ ਤੇ ਕਹਿਣ ਲੱਗਾ ਜੀ ਸਰਸਾਈਆਂ ਆਹ ਚਾਰ ਸਰ ਨਹੀਂ ਇਹ ਦੱਸੋ ਜਿੱਦਾਂ 16 ਗਿਰਾਂ ਦਾ ਗਾਜ਼ ਹੁੰਦਾ ਜੀ ਆ ਇਸ ਤਰ੍ਹਾਂ ਹੀ ਇਹ ਮਰਲੇ ਚ ਕਿੰਨੀਆਂ ਸਰਸਾਈਆਂ ਹੁੰਦੀਆਂ? ਇਹ ਜੀ ਆਪਣਾ ਏਰੀਏ ਦੇ ਹਵਾਲੇ ਦੇ ਨਾਲ ਮੁਖਤਲਿਫ ਨੇ। ਸਾਡੇ ਇੱਥੇ ਜਿਹੜਾ ਨਾ 270 ਸਕੁਅਰ ਫੁੱਟ। ਹਾਂ। ਤੇ 9 ਸਰਸਾਈਆਂ ਨਹੀਂ 270 ਫੁੱਟ ਜਿਹੜਾ ਹੁੰਦਾ ਇਹ 9 ਸਰਸਾਈਆਂ ਹੁੰਦੀਆਂ ਨੇ। ਸਕੁਅਰ ਫੁੱਟ ਇਹ 9 ਸਰਸਾਈਆਂ ਇਹ 9 ਸਰਸਾਈਆਂ ਹੁੰਦੀਆਂ ਹਾਂਜੀ। ਯਾਨੀ ਇੱਕ ਮਰਲਾ ਇੱਥੇ 9 ਸਰਸਾਈਆਂ ਦਾ। ਹਾਂਜੀ ਸਾਡਾ ਜਿਹੜਾ 270 ਵਾਲਾ ਹੁੰਦਾ ਜੀ, ਹਾਂਜੀ। 72 ਵਾਲਾ। ਹਾਂਜੀ। ਓਕੇ ਲਾਹੌਰ 225 ਆ ਉਹ ਹੋ ਗਈਆਂ 7 ਸਾਹੀਵਾਲ ਮੁਲਤਾਨ 272 ਉਹ ਵੀ ਇੱਥੇ ਜਿੰਨੀ ਸਾਹੀਵਾਲ ਮੁਲਤਾਨ 2 ਫੁੱਟ ਉੱਥੇ ਜ਼ਿਆਦਾ ਜਗ੍ਹਾ ਇੱਥੇ ਨਾਲ। ਇੱਥੇ ਨਾਲ। ਹਾਂ ਇਹ ਹਰ ਏਰੀਏ ਦੀ ਆਪਣੀ ਆਪਣੀ ਫਰਮਾਇਸ਼ ਹੈ। ਯਾਨੀ 270 ਸਕੁਅਰ ਫੁੱਟ ਚ 9 ਸਰਸਾਈਆਂ 9 ਹੁੰਦੀਆਂ। ਸਰਸਾਈਆਂ ਹਾਂਜੀ ਐਦਾਂ ਹੀ ਹੁੰਦੇ ਨੇ। ਹਰੜ ਕੀ ਹੁੰਦਾ ਜੀ ਹਰੜ ਹੈਂ ਹਰੜ ਆ ਇਦਾਂ ਦਾ ਹੀ ਹੁੰਦਾ ਕੁਛ। ਸ਼ਾਇਦ ਚ ਰੌਲਾ ਨਹੀਂ ਪੈਂਦਾ ਹਲਾ ਉਹ ਜਿਹਦੀ ਬਾਰੇ ਰੌਲਾ ਪਿਆ ਹੁੰਦਾ ਨਾ ਉਹ ਹਰੜ ਹੁੰਦੀ। ਅੱਛਾ ਜੀ ਆ ਹਾਲਾ ਗੜਬੜ ਨੂੰ ਕਹਿੰਦੇ ਹੜਬੜ ਉਹ ਹੈ ਅਸਲ ਜੀ ਗੜਬੜ ਤੇ ਗੜਬੀ ਇਹਦੀ ਦਾ- ਟੀਮੀ ਨੇ ਇਹਦੀ ਮੱਤ ਮਾਰੀ ਹੈ। ਹਾਂਜੀ ਠੀਕ ਹੈ ਜੀ। ਗੱਲ ਨਹੀਂ ਤੁਸੀਂ ਸਮਝਦੇ ਗੱਲ ਜਿਹੜੀ ਆ ਉਹ ਦਰਦ ਦੀ ਦੁੱਖ ਦੀ ਗਰੀਬਾਂ ਦੇ ਦੁੱਖ ਦੀ ਕਰਨੀ ਹੁੰਦੀ ਆ। ਮਾੜੇ ਦੇ ਦੁੱਖ ਦੀ ਗੱਲ ਕਰੋਗੇ ਤੇ ਤੁਸੀਂ ਬਲੀ ਹੋ ਜਾਓਗੇ, ਤਗੜੇ ਦੇ ਦੁੱਖ ਦੀ ਗੱਲ ਕਰੋਗੇ ਤੇ ਤੁਸੀਂ ਟਾਊਟ ਹੋ ਜਾਓਗੇ। ਗੱਲ ਕਰਨੀ ਚਾਹੀਦੀ ਆ ਗਰੀਬਾਂ ਦੀ, ਮਸਦੂਦ ਲੋਕਾਂ ਦੀ, ਮਸਕੀਨ ਲੋਕਾਂ ਦੀ, ਮਾੜੇ ਲੋਕਾਂ ਦੀ, ਅੱਛਾ ਭੁੱਖੇ ਜੀ ਲੋਕਾਂ ਹੁਣ ਦੀ। ਮਜ਼ਦੂਦ ਕੀ ਸਮਝ ਹਾਂਜੀ ਮਜ਼ਦੂਦ ਇਹ ਮਜ਼ਦੂਦ ਹੈਗਾ ਵਾ। ਮਰਦੂਦ ਨਹੀਂ ਜੀ ਮਜ਼ਦੂਦ का हाथ का ਮਰਦੂਦ ਨਹੀਂ ਮਸਦੂਦ। ਕਹਿੰਦਾ ਇਹ ਮਜ਼ਦੂਦ ਕਾ ਤੇ ਕਾਲੀਆ ਉਹ ਕਾਲੀਆ ਨਹੀਂ ਮੈਂ ਸਮਝਾਣਾ ਕਾਤੀਆ। ਮਾੜੇ ਦਾ ਦੁੱਖ ਸਮਝਾਣਾ ਕਾ ਦਿਆ ਸੰਨਾ ਲਾਉਂਦੇ ਆ। ਮਾੜੇ ਦਾ ਦੁੱਖ ਯਾਰ ਬਿਆਨ ਕਰਨਾ ਚਾਹੀਦਾ ਤੇ ਉਹਦੀ ਹਮਾਇਤ ਕਰਨੀ ਚਾਹੀਦੀ, ਉਹਦੇ ਨਾਲ ਖਲੋਣਾ ਹਾਂਜੀ ਚਾਹੀਦਾ। ਬਿਲਕੁਲ ਬਿਲਕੁਲ। ਸੰਨਾ ਲਾਉਂਦੇ ਆ ਚੋਰਾਂ ਨੂੰ ਇਹ ਦੱਸਣ ਕੁੱਤੀਆਂ ਪਈਆਂ। ਇਹ ਕੁੱਤੀਆਂ ਦਾ ਇਸ਼ਾਰਾ ਉਧਰ ਕੋਈ ਉਹਦੀ ਸ਼ਕਲ ਹੀ ਬਦਲ ਗਈ ਉਹਨਾਂ ਨੇ ਗੱਲ ਵੀ ਬਦਲ ਨਹੀਂ ਉਦੋਂ ਦੇ ਤੁਸੀਂ ਸਾਡਾ ਗੱਲ ਕਰ ਲਈ ਪਹਿਲੀ ਵਾਰੀ ਤੁਸੀਂ ਉਹਨੂੰ ਮੁਖਾਤਬ ਕੀਤਾ ਉਹ ਵੀ ਕੁੱਤੀਆਂ ਤੇ। ਚਲੋ ਬਾਬਾ ਉਹ ਵੀ ਸੇਮੀ ਹੋਈ ਕੁੱਤੀ ਮੈਨੂੰ ਅਸਲ ਚ ਦਾਦ ਹੀ ਉਹ ਦੇਣ ਡਿਆ। ਵਾਹ ਵਾਹ ਕੁੱਤੀਆਂ ਤੁਰਨ ਦੋ ਚਲੋ ਅੱਛਾ ਜੀ। ਸੰਨਾ ਲਾਉਂਦੇ ਆ ਚੋਰਾਂ ਨੂੰ ਇਹ ਦੱਸਣ ਕੁੱਤੀਆਂ ਪਈਆਂ। ਆ ਵੇਖੋ ਉਹ ਵਿਹੜੇ ਦੇ ਵਿੱਚ ਕਿੰਨੀਆਂ ਲੋੜਾਂ ਸੁੱਤੀਆਂ ਪਈਆਂ। ਓਏ ਵਾਹ ਵਾਹ ਵਾਹ। ਦੇਖੋ ਵਿਹੜੇ ਦੇ ਵਿੱਚ ਕਿੰਨੀਆਂ ਲੋੜਾਂ ਸੁੱਤੀਆਂ ਕਿੰਨੀਆਂ ਪਈਆਂ। ਧੀਆਂ ਸੁੱਤੀਆਂ ਜਿਹੜੀਆਂ ਜੇ ਵਿਆਹੁਣੀਆਂ ਨੇ ਓਏ ਹੋਏ ਉਹਨਾਂ ਦੀ ਤਾਂ ਦਾਜ ਜਾਂ ਨਹੀਂ, ਤੁਸੀਂ ਜੋ ਲੁੱਟ ਕੇ ਲਈ ਜਾਂਦੇ ਹੋ। ਹਾਏ 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 ਵਾਹ 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 ਕਿੰਨੀਆਂ ਲੋੜਾਂ ਸੁੱਤੀਆਂ ਪਈਆਂ। ਵਾਹ ਵਾਹ ਓਏ ਚਾਵਾਂ ਵਾਹ ਚਾਵਾਂ ਢੋਂਦੇ ਬਾਲਾਂ ਨੂੰ ਹੁਣ ਖੇਡਣ ਦੀ ਨਹੀਂ ਫੁਰਸਤ। ਚਾਵਾਂ ਢੋਂਦੇ ਬਾਲਾਂ ਨੂੰ ਹੁਣ ਖੇਡਣ ਦੀ ਨਹੀਂ ਫੁਰਸਤ। ਉਹ ਟੋਣ ਮਟੋਣੇ ਕੌਡੀਆਂ ਬਾਂਟੇ ਸੁੰਝੀਆਂ ਕੁੱਤੀਆਂ ਪਈਆਂ। ਲਓ ਜੀ ਹਾਏ ਸੁੰਝੀਆਂ ਕੁੱਤੀਆਂ ਪਈਆਂ। ਇਹ ਹੁਣ ਟੋਨ ਮਟੂਣੇ ਕੀ ਵਾਹ 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 ਭਾਜੀ ਕੀ ਕਹਿੰਦੇ ਵਾਹ ਵਾਹ। ਸੁਭਾਨ ਪਹਿਲੇ ਇੱਧਰ ਦਾਦ ਲੈ ਲੈਂਦੇ। ਵਾਹ ਵਾਹ ਹੁਣ ਪੁੱਛ ਟੋਨ ਮਟੂਣੇ ਕੀ ਹੈ ਜੀ ਹੁਣ ਇਹ ਜਿਹੜੇ ਤੈਨੂੰ ਤੰਗ ਕਰ ਰਹੇ ਜਿਹੜੇ ਤੈਨੂੰ ਇਹ- ਚੁੱਕਦੇ ਆ ਇਹ ਜਿਹੜੇ ਤੈਨੂੰ ਲੜ ਰਹੇ ਜੀ, ਜੀ, ਆ। ਜੀ। ਅੱਛਾ ਭਾਜੀ ਹੁਣ ਇੱਕ ਮਿੰਟ ਸਾਰੀਆਂ ਗੱਲਾਂ ਛੱਡ ਦਿਓ। ਗੱਲ ਇਹ ਹੈ ਕਿ ਨਾਜ਼ਰੀਨ ਤੁਸੀਂ ਵੀ ਦੱਸਣਾ ਜ਼ਰਾ ਕਿ ਵੀ ਮੈਂ ਸਹੀ ਕਹਿ ਰਿਹਾ ਕਿ ਨਹੀਂ। ਕਿੰਨੇ ਸਾਲ ਹੋ ਚੱਲੇ ਨੇ ਸ਼ਾਇਰੀ ਨੂੰ, ਸਕਾਫਤ ਨੂੰ, ਸਿਆਸਤ ਨੂੰ, ਇਹਨਾਂ ਨੂੰ ਤਿੰਨਾਂ ਚੌਂ ਚੀਜ਼ਾਂ ਨੂੰ ਤੁਸੀਂ ਲਾਈਫ ਦੇ ਕਿੰਨੇ ਸਾਲ ਦੇ ਦਿੱਤੇ ਨੇ? ਮੈਂ ਕਿਬਲਾ 40 ਸਾਲ ਦੇ ਦਿੱਤੇ ਨੇ। 40 ਸਾਲ। ਇਹ ਬਸ ਤੁਸੀਂ ਮੈਨੂੰ ਛੋਟੇ ਛੋਟੇ ਜਵਾਬ ਦੇਣੇ ਨੇ ਬਸ ਤਾਂ ਕਿ ਮੈਂ ਆਪਣੀ ਗੱਲ ਤੇ ਪਹੁੰਚ ਜਾਵਾਂ। 40 ਸਾਲ ਹੋ ਗਏ ਨੇ। 40 ਸਾਲ ਦੇ ਵਿੱਚ ਬੇਤਹਾਸ਼ਾ ਅਣਗਿਣਤ ਕਲਾਮ ਲਿਖੇ ਨੇ, ਸ਼ੇਰ ਲਿਖੇ ਨੇ, ਨਜ਼ਮਾਂ ਲਿਖੀਆਂ ਨੇ, ਕਾਮੇਡੀ ਲਿਖੀਆਂ ਨੇ, ਸੀਰੀਅਸ ਲਿਖੀਆਂ ਨੇ, ਹਰ ਟੌਪਿਕ ਤੇ ਲਿਖੀਆਂ ਨੇ ਪੰਜਾਬੀ ਦੇ ਵਿੱਚ, ਠੇਠ ਠੋਸ ਪੰਜਾਬੀ ਦੇ ਵਿੱਚ। ਇੰਨਾ ਕੁਛ ਆਪਣੇ ਅੰਦਰ ਲੈ ਕੇ ਤੁਸੀਂ ਬੈਠੇ ਹੋ ਇਸ ਦੌਰ ਦੇ ਵਿੱਚ, ਜਿਸ ਦੌਰ ਦੇ ਵਿੱਚ ਲੋਕੀ ਆਪਣਾ ਕੁਛ ਨਹੀਂ ਲੋਕਾਂ ਦਾ ਫੜ ਫੜ ਕੇ ਤੇ ਦੇ ਦੇ ਕੇ ਮਸ਼ਹੂਰ ਹੋਏ ਨੇ। ਹਾਂ ਬਿਲਕੁਲ ਬਿਲਕੁਲ। ਤੇ ਉਸ ਦੌਰ 'ਚ ਹਾਂ ਤੁਸੀਂ ਉਸ ਦੌਰ 'ਚ
ਇੰਨਾ ਕੁਝ ਅੰਦਰ ਰੱਖ ਕੇ ਜਿਹੜਾ ਅਸੀਂ ਸੁਣਨਾ ਚਾਹੁੰਦੇ ਆ, ਸਾਡੀ ਨਵੀਂ ਜਨਰੇਸ਼ਨ ਸੁਣਨਾ ਚਾਹੁੰਦੀ ਆ, ਉਹਦੇ ਚ ਕੁਝ ਇਸਲਾਹੀ ਨੇ, ਕੁਝ ਫਨੀ ਨੇ, ਕੁਝ ਕਾਮੇਡੀ, ਸਾਡੀ ਲਾਈਫ ਤੇ ਜਿਹੜੀ ਅਸੀਂ ਗੁਜ਼ਾਰਨੇ ਆ ਉਹਦੇ ਹਵਾਲੇ ਨਾਲ ਬਹੁਤ ਸਾਰੀਆਂ ਚੀਜ਼ਾਂ ਨੇ ਜਿਹਦਾ ਤੁਸੀਂ ਸਾਨੂੰ ਮਸ਼ਵਰਾ ਅੱਛਾ ਦੇ ਸਕਦੇ ਹੋ। ਉਧਰੋਂ ਤੁਸੀਂ ਗੁਜ਼ਰ ਕੇ ਆਏ ਹੋ, ਤੇ ਇਹ ਕਿਉਂ ਇਹਨੂੰ ਤੁਸੀਂ ਸਮੇਟ ਕੇ ਉੱਥੇ ਰੱਖਿਆ ਹੈ? ਹੁਣ ਮੈਂ ਇਹ ਚਾਹ ਰਿਹਾ ਕਿ ਤੁਸੀਂ ਤੇ ਮੈਂ ਇੱਕ ਮਤਲਬ ਆਪਾਂ ਦੋਵੇਂ ਇੱਕ ਸ਼ੋਅ ਕਰੀਏ ਜਿਹਦੇ ਵਿੱਚ ਅਸੀਂ ਨਾ ਕਾਮੇਡੀ ਕਰੀਏ, ਨਾ ਕੋਈ ਗੱਲ, ਨਾ ਕੁਛ, ਉਹਦੇ 'ਚ ਸਿਰਫ ਜੋ ਤੁਹਾਡੇ ਅੰਦਰ ਆ ਨਾ, ਜੋ ਤੁਹਾਡਾ ਐਕਸਪੀਰੀਅੰਸ ਆ, ਉਹਨੂੰ ਕੋਈ ਐਗਰੀ ਕਰੇ ਨਾ ਕਰੇ ਉਹ ਅਲੱਗ ਗੱਲ। ਤੁਹਾਡੀ ਕਿਸੇ ਗੱਲ ਤੋਂ ਕੋਈ ਐਗਰੀ ਕਰਦਾ ਨਹੀਂ ਕਰਦਾ ਉਹ ਅਲੱਗ ਗੱਲ। ਜੋ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਅਸੀਂ ਉਹਨੂੰ ਆਵਾਮ ਨੂੰ ਦੇ ਦਈਏ, ਜੀ ਬਿਲਕੁਲ ਠੀਕ, ਬਿਲਕੁਲ ਦੇ ਕੇ ਜਾਈਏ ਆਪਾਂ ਉਹਨਾਂ ਨੂੰ। ਦੇ ਕੇ ਜਾਈਏ। ਹੋ ਸਕਦਾ ਉਹਦੀ ਕੋਈ ਨੁੱਕਰ ਫੜ ਕੇ ਅੱਗੇ ਤੋੜ ਲਵੇ ਕੋਈ ਉਹਨੂੰ। ਬਿਲਕੁਲ, ਬਿਲਕੁਲ। ਠੀਕ ਹੈ ਜੀ। ਲਿਆਦਾ ਮੈਂ ਇਹ ਸੋਚ ਰਿਹਾ ਕਿ ਆਪਾਂ ਦੋਵੇਂ ਨਾ ਜਾਂ ਤੇ ਬਾਹਰ ਗਰਾਊਂਡ 'ਚ ਜਾਂ ਕਿਤੇ ਹਨਾਨ ਨੂੰ ਜਾਂ ਕਿਸੇ ਨੂੰ ਡਿਊਟੀ ਲਾਉਨੇ ਆ, ਸਾਡੇ ਲਈ ਨਾ ਇੱਕ ਕੋਈ ਐਸਾ ਪਿੰਡ ਲੱਭ, ਕੋਈ ਕੁੱਲੀ ਬਣਾ ਦੇਣਾ, ਜਿੱਥੇ ਕੋਈ ਖੂਹ ਹੋਵੇ, ਉੱਥੇ ਦਰਖਤ ਥੱਲੇ ਮੰਜੀ ਦਰਖਤ ਹੋਵੇ, ਬੋਰਡ ਦੇ ਥੱਲੇ ਉਹ ਜਿਹੜਾ ਵਾਲਾ ਬੋਰਡ ਹੋਵੇ, ਕੱਚੀ ਲੱਸੀ, ਲਿੜਕਣ ਵਾਲਾ ਨਿਜ਼ਾਮ, ਇੱਕ ਭਰਾ ਕੋ ਰੱਖ ਲਈਏ ਜਿਹੜਾ ਸਾਨੂੰ ਆ ਕੇ ਕੋਈ ਚਾਹ ਦੇ ਜਵੇ, ਲੱਸੀ ਦੇ ਜਵੇ। ਠੀਕ ਹੈ ਜੀ। ਪਤੀਲੇ 'ਚ ਅੰਬ ਪਾਏ ਹੋਣ, ਅੰਬ ਪਾਏ ਹੋਣ, ਉੱਥੇ ਬਹਿ ਕੇ ਅਸੀਂ ਸਿਰਫ ਆਪਣੇ ਪੰਜਾਬ ਦੀਆਂ ਗੱਲਾਂ ਕਰੀਏ, ਪੰਜਾਬ ਸਕਾਫਤ ਦੀਆਂ। ਹਾਂਜੀ, ਮੈਂ ਤੁਹਾਨੂੰ ਆਪਣੀ ਰਹਿਤਲ ਦੀਆਂ। ਯੈਸ, ਮੈਂ ਤੁਹਾਨੂੰ ਪੁੱਛਾਂ ਕਿ ਫਰਕ ਕਿਉਂ ਆ ਲੁਧਿਆਣਾ, ਅੰਮ੍ਰਿਤਸਰ, ਲਾਹੌਰ, ਇਹਨਾਂ ਦੀ ਪੰਜਾਬੀ 'ਚ ਹਲਕਾ ਹਲਕਾ ਫਰਕ ਆ। ਇਹ ਕੀ ਹੁੰਦਾ ਵਾ, ਇਹਦੀ ਬੇਸ ਕੀ ਆ, ਇਹ ਪੰਜਾਬੀ ਕਿੰਨੇ ਕਿਸਮ ਦੇ ਨੇ, ਪੰਜਾਬੀਆਂ ਦੀ ਅਸਲ ਸ਼ਖਸੀਅਤ ਕੀ ਆ, ਇਹਨਾਂ ਦੀ ਨੇਚਰ, ਕਰਾਚੀ ਦੀ ਤੇ ਪੰਜਾਬ ਦੀ ਨੇਚਰ ਕਿਉਂ ਨਹੀਂ ਮਿਲਦੀ, ਸਾਡੀ ਮਿੱਟੀ 'ਚ ਕਿਹੜੀ ਐਸੀ ਚੀਜ਼ ਆ ਜਿਹੜੀ ਸਿੰਧ 'ਚ ਨਹੀਂ ਹੈਗੀ, ਸਿੰਧ ਦੀ ਮਿੱਟੀ 'ਚ ਕੀ ਆ ਜਿਹੜਾ ਇੱਥੇ ਨਹੀਂ ਹੈਗਾ। ਆਪਾਂ ਇਦਾਂ ਦੀਆਂ ਗੱਲਾਂ ਕਰੀਏ, ਸਾਡੇ ਬੱਚਿਆਂ ਨੂੰ, ਸਾਡਿਆਂ ਨੂੰ ਪਤਾ ਲੱਗੇ, ਔਰ ਪੰਜਾਬੀ ਦੇ ਸ਼ੇਰ ਅਸੀਂ ਸੁਣੀਏ, ਪੰਜਾਬੀ ਦੀ ਸ਼ਾਇਰੀ ਤੇ ਅਸੀਂ ਗੱਲ ਕਰੀਏ। ਸ਼ਾਇਰੀ ਕੀ ਹੁੰਦੀ ਆ, ਸ਼ਾਇਰੀ ਦਾ ਵਜ਼ਨ ਕੀ ਹੁੰਦਾ, ਸ਼ਾਇਰੀ ਕਿੱਦਾਂ ਲਿਖੀ ਦੀ ਆ। ਅੱਛਾ, ਨਾਲ ਨਾਲ ਤੁਹਾਡਾ ਐਕਸਪੀਰੀਅੰਸ, ਨਾਲ ਨਾਲ ਸਾਨੂੰ ਕੁਝ ਸਿੱਖਣ ਨੂੰ ਮਿਲੀ ਜੇ। ਜੀ ਜੀ। ਔਰ ਉਹਦੇ ਵਿੱਚ ਗੱਲ ਇਹ ਹੈ ਕਿ ਤੁਸੀਂ ਦੇਖ ਤੇ ਲਿਆ ਹੀ ਆ ਸਰ ਨੂੰ ਕਿ ਉਹ ਇਦਾਂ ਦੀ ਸ਼ਖਸੀਅਤ ਨਹੀਂ ਗਈ ਕਿ ਵੀ ਸੀਰੀਅਸ ਰਹਿਣ ਤੇ ਬਸ ਨਾਪੀ ਤੋਲੀ ਤੇ ਇਹ ਉਹ ਤੇ ਤੁਸੀਂ 15 ਮਿੰਟ ਬਾਅਦ ਉਹ ਯਾਰ ਖੜੂਸ ਟੈਪ ਜੀ ਤਬੀਅਤ ਆ। ਨਹੀਂ, ਜੋਲੀ, ਹਸਮੁਖ, ਸ਼ਹਜ਼ਾਦੇ, ਲਾਡੇ ਮਾਡੇ, ਪਿਆਰ ਵਾਲੇ ਜੀ, ਮਤਲਬ ਇਹ ਬਹੁਤ ਘੱਟ ਇਦਾਂ ਦੇ ਲੋਕ ਹੁੰਦੇ ਜਿਨ੍ਹਾਂ ਕੋਲ ਇਲਮ ਵੀ ਹੋਵੇ ਔਰ ਅੰਦਾਜ਼ੇ ਬਿਆਨ ਵੀ ਇੰਨਾ ਕੁ ਰਫ ਹੋਵੇਗਾ ਅਗਲੇ ਦੇ ਇੰਜ ਕਰਕੇ ਵਿੱਚ ਵੜੀ ਜਾਵੇ ਕਿ ਬਹੁਤ ਆਪਣੀਆਂ ਐਵੇਂ ਨਹੀਂ ਵੀ ਹੁਣ ਬੈਠੇ ਆਂ ਜੀ ਜਾਨੀ ਭਾਈ ਮੈਂ ਅਸਲ ਦੇ ਵਿੱਚ ਇਦਾਂ ਇੰਜ ਨਹੀਂ। ਮੈਂ ਉਸੇ ਗੱਲ ਦੇ ਵਿੱਚ ਹੀ ਗੱਲ ਨਹੀਂ, ਸਾਨੂੰ ਟੋਕਨ ਦਾ ਵੀ ਮਾਰਜਨ ਦੇ ਰਹੇ ਨੇ। ਸਮਝ ਆ ਰਹੀ ਸਾਡੀਆਂ ਬਦਤਮੀਜ਼ੀ ਹੈ ਨਾ ਕਿ ਗੱਲ ਕਰਦੇ ਤੇ ਮੈਂ ਕਹਿੰਦਾ ਉਹ ਭਾਜੀ ਇੱਕ ਮਿੰਟ ਹੈ, ਇਹ ਬਦਤਮੀਜ਼ੀ ਹੈ, ਲੇਕਿਨ ਇਹ ਵੀ ਮਾਰਜਨ ਦੇ ਰਹੇ ਨੇ। ਇਹਦਾ ਉਹੀ ਸਟਾਰਟ ਵਾਲੀ ਗੱਲ ਜਿਹੜੀ ਮੈਂ ਕਹੀ ਸੀ ਕਿ ਇਸ ਟਾਈਮ ਸਾਡੇ ਹਮ ਉਮਰ ਹੋ ਕੇ ਬੈਠੇ ਨੇ ਅਸੀਂ ਸਾਰੇ। ਠੀਕ ਹੈ ਨਾ, ਉਹਦੇ 'ਚ ਅਸੀਂ ਵੀ ਉਹਨਾਂ ਨੂੰ, ਸਾਨੂੰ ਹਰ ਕਿਸਮ ਦਾ ਮਾਰਜਨ ਦੇ ਰਹੇ ਨੇ, ਅਸੀਂ ਉਹਨਾਂ ਨੂੰ ਉਹਦੀ ਗੱਲ ਟੋਕ ਵੀ ਰਹੇ ਹਾਂ, ਅਸੀਂ ਉਹਨਾਂ ਦੀ ਗੱਲ ਫੜ ਕੇ ਹੈਂਡ ਵੀ ਲੈ ਕੇ ਜਾ ਰਹੇ ਹਾਂ, ਅਸੀਂ ਉਹਨਾਂ ਨੂੰ ਡਿਸਟਰਬ ਵੀ ਕਰ ਰਹੇ, ਸ਼ੇਅਰ ਸੁਣਾ ਰਹੇ, ਅਸੀਂ ਵਿੱਚ ਗੱਲ ਕਰ ਰਹੇ, ਉਹ ਸਾਨੂੰ ਇਹ ਵੀ ਮਾਰਜਨ ਦੇ ਰਹੇ ਨੇ। ਤੇ ਇਦਾਂ ਦੇ ਬੰਦੇ ਬਹੁਤ ਘੱਟ ਹੁੰਦੇ ਨੇ ਜਿਨ੍ਹਾਂ ਕੋਲ ਇਲਮ ਵੀ ਹੋਵੇ। ਠੀਕ ਹੈ ਨਾ। ਤੇ ਆਪਾਂ ਦੋਵੇਂ, ਅਗਰ ਤੁਹਾਨੂੰ ਕੋਈ ਇਤਰਾਜ਼ ਹੈ ਇਸ ਗੱਲ, ਯਾਨੀ ਭਾਈ ਤੁਸੀਂ ਮੇਰੇ ਉਹ ਪੁੱਤਰ ਹੋ ਕਿ ਮੈਂ ਆਪਣੇ ਇਲਮ, ਆਪਣੇ ਫਜ਼ਲ, ਆਪਣੇ ਫੈਜ਼, ਆਪਣੀ ਤਹਿਕੀਕ, ਆਪਣੇ ਮੁਸ਼ਾਹਦੇ, ਆਪਣੀ ਆਬਜ਼ਰਵੇਸ਼ਨ, ਰੋਜ਼ਮਰਾ ਦੀ ਆਬਜ਼ਰਵੇਸ਼ਨ ਦੇ ਸਾਰੇ ਇਖਤਿਆਰਾਤ ਤੁਹਾਨੂੰ ਦੇ ਦਾਂਗਾ। ਮੈਂ ਆਪਣੀ ਸੋਚ ਦੀਆਂ, ਆਪਣੇ ਇਲਮ ਦੀਆਂ ਪੰਡਾਂ ਲਿਆ ਕੇ ਤੁਹਾਡੇ ਅੱਗੇ ਰੱਖ ਦੇਣੀਆਂ, ਤੁਸੀਂ ਖੋਲ ਕੇ ਜੋ ਕੱਢਣਾ ਕੱਢੀ ਜਾ ਲੋ, ਡਨ ਹੋ ਗਿਆ। ਔਰ ਤੁਹਾਨੂੰ ਇੰਨੇ ਇਖਤਿਆਰ ਕਿ ਕਦੀ ਤੂੰ ਲਿਖ ਲਈ ਦਿਲ ਤੇ, ਕਦੀ ਤੂੰ ਲਿਖ ਲਈ ਦਿਲ ਤੇ, ਕਦੀ ਫਿਰ ਪੁੱਛਦਾ ਹੀ ਮੈਨੂੰ, ਓਏ ਹੋਏ, ਕਦੀ ਤੂੰ ਲਿਖ ਲਈ ਦਿਲ ਤੇ, ਕਦੀ ਫਿਰ ਪੁੱਛ ਲਈ ਮੈਨੂੰ, ਜੋ ਤੇਰੀ ਸੋਚ ਆਖੇਗੀ ਤੂੰ ਉਦਾਂ ਸੋਚ ਲਈ ਮੈਨੂੰ, ਜੋ ਤੇਰੀ ਸੋਚ ਆਖੇਗੀ ਤੂੰ ਉਦਾਂ ਸੋਚ ਲਈ ਮੈਨੂੰ, ਮੈਂ ਬਨ ਕੇ ਸਾਰੀਆਂ ਸਦਰਾਂ ਤੇਰੇ ਵਿਹੜੇ ਲਿਆਵਾਂਗਾ, ਹਾਏ ਤੂੰ ਸੱਦ ਲਈ ਤਸ਼ਨਗੀ ਆਪਣੀ ਤੇ ਰੱਜ ਕੇ ਨੋਚ ਲਈ ਮੈਨੂੰ। ਸੱਦ ਲਈ ਤਸ਼ਨਗੀ ਆਪਣੀ ਬਹੁਤ ਅੱਛੇ ਤੇ ਰੱਜ ਕੇ ਨੋਚ। ਹੁਣ ਤੂੰ ਪੋਚ ਤੇ ਫਸਿਆ। ਨਹੀਂ ਇਹ ਪੋਚ ਲਈ ਸਦਰਾਂ ਹਾਂ, ਇਹ ਸਦਰਾਂ ਕੀ ਹੁੰਦਾ ਜੀ? ਇਹ ਉਹ ਗਦਰਾਂ ਨਹੀਂ ਹੁੰਦੀਆਂ ਉਹਨਾਂ ਦੀਆਂ ਭੈਣਾਂ ਨੂੰ। ਓਏ ਤੂੰ ਸਭ ਤੋਂ ਪਹਿਲੇ ਜਿਹੜਾ ਉਹਨਾਂ ਨੇ ਕਹਿਣਾ ਪੋਚ ਲਈ ਮੈਨੂੰ, ਪੋਚੀ ਦੀ ਤਖਤੀ ਹਾਂ ਉਹ ਸੀ। ਉਦੋਂ ਥੋੜਾ ਜਿਹਾ ਇੰਜ ਕਰਕੇ ਹੋਇਆ ਸਾ ਤੇ ਮੈਨੂੰ ਸਮਝ ਆ ਗਈ ਸੀ ਤੇਰੀ। ਵਾਹ ਵਾਹ ਵਾਹ। ਤਸ਼ਨਗੀ ਕੀ ਹੁੰਦਾ ਹੈ ਜੀ? ਤਸ਼ਨਗੀ ਜਿਹੜੀ ਸ਼ੁਰੂ ਤੋਂ ਤੇਰੇ ਚ ਪਾਈ ਜਾਂਦੀ। ਚਲੋ ਤਸ਼ਨਗੀ, ਹਾਂਜੀ ਉਹ ਇੱਕ ਗਾਣੇ ਚ ਵੀ ਆ ਤਸ਼ਨਗੀ। ਹਾਂ, ਪਿਆਸ
ਪਿਆਸ ਇੱਕ ਪਿਆਸ। ਪਿਛਲੇ ਸ਼ੇਰ ਚ ਵੀ ਤੁਸੀਂ ਕਿਹਾ ਸੀ ਕੋਟੀ। ਕੌਡੀ ਹਾਂ ਕੋਟੀ। ਹਾਂਜੀ ਉਹ ਮੈਂ ਇੱਕ ਮਿੰਟ ਦੱਸ ਦਿੰਦਾ। ਕੌਡੀ ਕੀ ਮਤਲਬ? ਕੌਡੀ ਦਾ ਮਤਲਬ ਕੀ ਆ? ਹਾਂ ਕੋਡੀ ਖੇਡੀ ਦਾ ਨਹੀਂ ਜਿਹੜਾ ਉਹ ਵਾ ਹਨਾ। ਕੌਡੀਆਂ ਨਹੀਂ ਵੇਖੀਆਂ ਉਹ ਜਿਹੜੀਆਂ ਖੇਡੀ ਦੀਆਂ ਨੇ 12 ਟੈਣੀ ਤੇ ਜੱਸੂ ਪੰਜੂ ਤੇ ਕੌਡੀਆਂ ਖੇਡੀ ਦੀਆਂ ਨੇ ਉਹ ਚਰਾਲਾ ਹੁੰਦਾ ਹੈ। ਉਹ ਹਾਂਜੀ ਬਾਂਟਿਆਂ ਦੇ ਨਾਲ ਹਾਂ। ਉਹ ਕੌਡੀ ਇੱਕ ਉਹ ਕੌਡੀ ਹੁੰਦੀ ਆ, ਇੱਕ ਕੌਡੀ ਉਹ ਜਿਹੜੀ ਬੱਚੇ ਨੂੰ ਪੈ ਜਾਂਦੀ ਛਿਲੇ ਜਿਸ ਤਰ੍ਹਾਂ ਤੋਂ। ਸਾਹ ਜੀ ਇੱਕ ਗੱਲ ਆ, ਸਾਨੂੰ ਨਾ ਪੰਜਾਬ ਦੇ ਕਈ ਜਿਹੜੇ ਸਾਨੂੰ ਪੰਜਾਬੀ ਅੱਜ ਕੱਲ੍ਹ ਦੇ ਅੱਜ ਛੋਟ ਛਿੱਤਰ ਮੁੰਡੇ ਆ, ਮੈਂ ਰਗੇ ਹੋ ਗਏ, ਨੋਨੀ ਰਗੇ ਹੋ ਗਏ, ਇਹਨਾਂ ਨੂੰ ਪੰਜਾਬੀ ਲਫ਼ਜ਼ਾਂ ਦਾ ਨਹੀਂ ਪਤਾ। ਅੱਛਾ ਤੈਨੂੰ ਪਤਾ ਇਹ ਬਿਲਕੁਲ ਸਹੀ ਗੱਲ ਹਕੀਕਤ ਬਾਤ ਆ। ਇਹ ਜਿਹੜੀ ਰਹਿਤਲ ਜਿਹੜੀ ਵਸੋਂ ਚ ਅਸੀਂ ਰਹਿਣਾ ਹੀ ਨਹੀਂ, ਕਲਚਰ ਜਿਹੜੇ ਕਲਚਰ ਦੇ ਵਿੱਚ ਅਸੀਂ ਜਾਣਾ ਹੀ ਨਹੀਂ, ਉਸ ਕਲਚਰ 'ਚ ਪਲਣਾ ਹੀ ਨਹੀਂ, ਉਹਦੇ ਤੇ ਤਵੱਜੋ ਹੀ ਨਹੀਂ ਦੇਣੀ। ਹਾਂਜੀ। ਉਹ ਕਿਸ ਤਰ੍ਹਾਂ ਦੇਖੋ ਨਾ ਹੁਣ ਚਿੜੀਆਂ ਖੱਪ ਪਾਉਂਦੀਆਂ ਨੇ ਚਿੜੀਆਂ, ਤੇ ਉਹ ਖੱਪ ਕਿਉਂ ਪਾਉਂਦੀਆਂ ਨੇ? ਉਹ ਇੱਥੇ ਸ਼ਹਿਰ 'ਚ ਕਿਸੇ ਬੰਦੇ ਨੂੰ ਨਹੀਂ ਪਤਾ ਖੱਪ ਕਿਉਂ ਪਾਉਂਦੀਆਂ ਨੇ। ਤੇ ਚਿੜੀਆਂ ਨੇ ਇੱਕੋ ਵਾਰੀ ਰੌਲਾ ਪਾਉਣਾ ਹੁੰਦਾ ਜਿਸਲੇ ਬਿਲਕੁਲ ਇੰਤਹਾ ਦਾ ਖਤਰਾ ਹੁੰਦਾ, ਤੇ ਚਿੜੀਆਂ ਨੂੰ ਖਤਰਾ ਸੱਪ ਤੋਂ ਹੀ ਹੁੰਦਾ। ਹਾਂ ਸੱਪ ਇੱਕ ਖਤਰੇ ਦੀ ਨਿਸ਼ਾਨੀ। ਨਹੀਂ ਜੀ ਕੈਂਚੀ ਤੋਂ ਵੀ ਬਹੁਤ ਖਤਰਾ ਹੈ। ਅੱਛਾ ਤੇ ਉਹ ਪਰ ਘੱਟ ਦੇ ਬੇਮਕਸਦ ਨਹੀਂ, ਪਰ ਕੱਟ ਦਿੰਦੇ ਨੇ। ਤੁਹਾਡੀ ਕੈਂਚੀ ਤੋਂ ਉਹਨਾਂ ਨੇ ਮੂੰਹ ਪਰੇ ਨੂੰ ਕਰ ਲਿਆ। ਨਹੀਂ ਭਾਜੀ ਪਰ ਕੱਟ ਦਿੰਦੇ ਨੇ, ਅੱਛਾ ਜੀ ਉੱਡਣ ਜੋਗੀ ਉੱਡਦੀ ਨਹੀਂ। ਕਿੰਨੇ ਦੇ ਬੇਮਕਸਦ ਨਹੀਂ ਚਿੜੀਆਂ ਦੀ ਇਹ ਜੀ ਸੱਚੀ ਖੱਪ। ਹਾਲਾਂਕਿ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਪਰ ਕੱਟਣ ਤੋਂ ਬਾਅਦ ਜਦੋਂ ਤੁਸੀਂ ਉੱਡਾਂਗੀਆਂ ਸੋਹਣੀਆਂ ਲੱਗਣਗੀਆਂ। ਹਾਂ ਬੇਸ਼ੱਕ ਇਹ ਵੀ ਰੌਲਾ। ਉੱਡਣਗੀਆਂ ਤਾਂ ਸੋਹਣੀਆਂ ਲੱਗਣ ਜੀ। ਬੇਮਕਸਦ ਨਹੀਂ ਚਿੜੀਆਂ ਦੀ ਇਹ ਸੱਚੀ ਖੱਪ ਜ਼ਰੂਰ। ਹਾਏ ਬੇਮਕਸਦ ਨਹੀਂ ਚਿੜੀਆਂ ਦੀ ਇਹ ਸੱਚੀ ਖੱਪ ਜ਼ਰੂਰ। ਮੇਰੇ ਕੋਠੇ ਦੀ ਸਿਰਕੀ ਵਿੱਚ ਹੈ ਕੋਈ ਸੱਪ ਜ਼ਰੂਰ। ਜਿੱਦਾਂ ਘਰ ਪਹਿਲੋਂ ਕੁੱਤੇ ਖਾਣੇ ਕਰਦੇ, ਦਾਦਾ ਬਾਬਾ ਪੁੰਦੇ, ਫੇਰ ਫਕੀਰ ਨੂੰ ਪਾਉਂਦੇ ਐ ਸੂ ਆਟਾ ਲੱਭ ਜ਼ਰੂਰ। ਆਹਾ ਇਹ ਸਾਡੇ ਮੁਆਸ਼ਰੇ ਦਾ ਸਹੀ ਗੱਲ। ਠੀਕ ਹੈ। ਭਾਜੀ ਅਸੀਂ ਇੱਕ ਬੱਚਿਆਂ ਨੂੰ ਕੋਈ ਪੰਜਾਬੀ ਲੈਂਗੁਏਜ ਜਿਹੜੀ ਹੈ ਕੋਈ ਗਲੀਜ਼ ਲੈਂਗੁਏਜ ਆ, ਅੱਲਾ ਮਾਫੀ ਦੇ ਕੋਈ ਘਟਿਆ ਵਾ ਵੀ ਅਸੀਂ ਆਪਣੇ ਬੱਚਿਆਂ ਨੂੰ ਪੰਜਾਬ 'ਚ ਰਹਿ ਕੇ ਫੈਸਲਾਬਾਦ ਵਰਗੇ ਸਮੁੰਦਰੀ ਟੋਬਾ ਰੁਝਾਣਾ ਲਾਹੌਰ ਪੰਜਾਬ ਯਾਨੀ ਪੰਜਾਬ 'ਚ ਰਹਿ ਕੇ ਮਾਂ ਵੀ ਪੰਜਾਬੀ, ਪਿਓ ਵੀ ਪੰਜਾਬੀ, ਦਾਦਾ ਨਾਨੀ ਦਾਦੀ ਸਾਰੇ ਪੰਜਾਬੀ, ਤੇ ਪੁੱਤਰ ਨੂੰ ਕਹਿ ਰਹੇ ਖਬਰਦਾਰ ਪੰਜਾਬੀ ਬੋਲੀ ਤੋਂ ਉਰਦੂ में बात किया करो। ਇਹ ਕੀ ਗੱਲ ਹੈ? ਇਹ ਇਸੇ ਵਜ੍ਹਾ ਤੋਂ ਨਾ ਅਸੀਂ ਅੱਗੇ ਦੇ ਹਾਂ ਤੇ ਨਾ ਅਸੀਂ ਪਿੱਛੇ ਦੇ। ਪਿੱਛਾ ਅਸੀਂ ਨਾਲ ਨਹੀਂ ਲੈ ਕੇ ਚੱਲ ਰਹੇ, ਅੱਗੇ ਸਾਨੂੰ ਕੋਈ ਕਬੂਲ ਨਹੀਂ ਰਿਹਾ, ਤੇ ਇਸ ਲਈ ਨਾ ਅਸੀਂ ਅੱਗੇ ਦੇ ਹਾਂ ਤੇ ਨਾ ਪਿੱਛੇ ਦੇ ਹਾਂ। ਆਪਣੀ ਔਲਾਦ ਨੂੰ ਅਸੀਂ ਆਪਣੀ ਪੰਜਾਬੀ ਜ਼ਬਾਨ ਲਈ ਤਹਿਰੀਕਾਂ ਚਲਾਉਂਦੇ ਹਾਂ, ਰੋਜ਼ ਤਹਿਰੀਕਾਂ ਚਲਾਉਂਦੇ ਹਾਂ, ਜਲਸੇ ਕਰਦੇ ਹਾਂ, ਜਲੂਸ ਕੱਢਦੇ ਹਾਂ ਕਿ ਪੰਜਾਬੀ ਜਿਹੜੇ ਇਹਦੇ ਡਿਪਾਰਟਮੈਂਟ ਜਿਹੜੇ ਆ ਨਾ ਉਹਨਾਂ ਨੂੰ ਕਾਇਮ ਕਰੋ, ਉਹਨਾਂ ਨੂੰ ਡਿਲੀਟ ਨਾ ਕਰੋ ਕਾਲਜਾਂ ਦੇ ਵਿੱਚ। ਪੰਜਾਬੀ ਸਾਡੀ ਮਾਂ ਜ਼ਬਾਨ ਆ, ਮਾਦਰੀ ਜ਼ਬਾਨ ਹਾਂਜੀ, ਆ, ਹਾਂਜੀ। ਸਾਡੀ ਸ਼ਨਾਖਤ ਆ ਪੰਜਾਬ। ਦੇਖੋ ਸਾਡੀ ਸ਼ਨਾਖਤ ਜਿਹੜੀ ਆ ਨਾ ਉਹ ਮੁਸਲਮਾਨ ਤਾਂ ਹੈ, ਇਸਲਾਮ ਦੇ ਹਵਾਲੇ ਦੇ ਨਾਲ ਦੁਨੀਆ ਦੇ ਵਿੱਚ ਸਾਡੀ ਸ਼ਨਾਖਤ ਪੰਜਾਬੀ ਆ। ਪੰਜਾਬੀ ਜੋ ਪੰਜਾਬ ਦੇ ਹਵਾਲੇ ਦੇ ਨਾਲ ਪੰਜਾਬੀ ਕਲਚਰ, ਪੰਜਾਬੀ ਜ਼ਬਾਨ ਸਾਡੀ ਸਕਾਫਤ ਆ, ਲੇਕਿਨ ਅਸੀਂ ਜਦੀਦ ਬਣਨ ਵਾਸਤੇ अपने बच्चों को कहने हैं आप उर्दू बोलें, उर्दू आपकी उर्दू तहजीब है। उर्दू में बात किया करो, कितनी बार बात किया करो, उर्दू महजब जबान है। हाँ। भाई उर्दू तो जबान ही नहीं है, उर्दू तो जबान है ही हाँ जी, नहीं। हाँ जी। ये 8 ਜ਼ਬਾਨਾਂ ਦਾ ਮਜਮੂਆ। ਹਾਂਜੀ ਇਹ ਵਕਤ ਦੀ ਜ਼ਰੂਰਤ ਸੀ। ਬਜ਼ਾਤੇ ਖੁਦ ਇਹ ਕੋਈ ਆਪਣੀ ਜੋ ਇਹ ਜ਼ਬਾਨ ਨਹੀਂ ਹੈਗੀ, ਇਹ ਸੰਸਕ੍ਰਿਤ ਦਾ, ਹਿੰਦੀ ਦਾ, ਫਾਰਸੀ ਦਾ, ਅਰਬੀ ਦਾ, ਪੰਜਾਬੀ ਦਾ, ਇਹਨਾਂ ਜ਼ਬਾਨਾਂ ਦਾ ਇਹ ਮਾਖਜ਼ਾ ਕਰਕੇ ਤੇ ਉਹਦੇ ਵਿੱਚੋਂ ਕੱਢ ਕੇ ਤੇ ਇਹ ਉਰਦੂ ਜ਼ਬਾਨ ਬਣਾਏ ਤਾਂ ਕਿ ਸਾਰੇ ਸੂਬੇ ਜਿਹੜੇ ਆ ਜਾਂ ਸਾਰੇ ਸਿਆਲਕੋਟੀਆਂ ਨੇ ਦੇ ਵਿੱਚ ਇੰਗਲਿਸ਼ ਵੀ ਐਡ ਕੀਤੀ ਆ। ਦਾ ਲਫ਼ਜ਼ ਦਾ ਕਲਾਇਆ ਦਾ ਨਹੀਂ ਉਹ ਦਾ ਇੰਗਲਿਸ਼ ਦਾ ਵਾ। ਉਹ ਦਾ ਇੱਥੇ ਉਹਨਾਂ ਦੀ ਜਿਹੜੀ ਹੈ ਨਾ ਹਾਂ ਇਹ ਸਾਡੀਆਂ ਜੀ 12 ਨੇ ਤੇ ਹਰ ਬਾਰ ਦਾ ਲਹਿਜਾ ਜਿਹੜਾ ਬੋਲਣ ਦਾ ਪੰਜਾਬੀ ਦਾ ਉਹ ਵੱਖਰਾ। ਚੂਚਕ ਬਾਰ ਜਿਹੜੀ ਹੈ ਝੰਗ ਤੋਂ ਨਾਲ ਅਗਲੇ ਪਾਸੇ ਇਹਦਾ ਲਹਿਜਾ ਅਲੱਗਾ, ਸਰਾਇਕੀ ਲਹਿਜਾ ਇਹਦਾ ਮਿਕਸ ਲਹਿਜਾ। ਇਸੇ ਤਰ੍ਹਾਂ ਸੰਦਲਬਾਰ ਸਾਡੀ ਜਿਹੜੀ ਆ ਫੈਸਲਾਬਾਦ ਦੀ, ਇਹ ਸੰਦਲਬਾਰ ਆ। ਇਹ ਸੰਦਲਬਾਰ ਅੱਛਾ ਹਾਂਜੀ। ਤੇ ਨੀਲੀ ਬਾਰ ਸਾਈਵਾਲ ਤੇ ਉਧਰਲੇ ਸਾਈਡ ਜਿਹੜੀ ਆ ਸਮਝ ਆਈ ਉਹ ਅੱਛਾ ਹਾਂ ਪੋਠਵਾਰ ਬਾਰ ਅਲੱਗਾ। ਇਸੇ ਤਰ੍ਹਾਂ ਕਰਕੇ ਤੇ ਸਿਆਲਕੋਟ ਦੀ ਜ਼ਬਾਨ ਦਾ ਲਹਿਜਾ, ਸਿਆਲਕੋਟ ਗੁਜਰਾਂਵਾਲਾ ਇਹ ਜਿਹੜਾ ਏਰੀਆ ਇਹਦਾ ਲਹਿਜਾ ਜਿਹੜਾ ਗੁਜਰਾਤ, ਨਾਰੋਵਾਲ ਵਗੈਰਾ ਗੁਜਰਾਤ ਵੀ ਪੈ ਜਾਂਦਾ ਵਿੱਚ। ਉਹ ਲਹਿਜਾ ਉਹਨਾਂ ਦਾ ਇੱਕ ਲਹਿਜਾ ਆਪਣਾ ਕਿੱਥੇ ਜਾਇਆ ਕਰਦਾ ਹਾਂ ਹੈ ਉਹ ਇਹ ਮੰਮੀ ਇਹ ਲੇਲਾ ਕੁੱਠੇ ਤੇ ਚੜੇ ਕਰਦਾ। ਹਾਂ ਯਾਨੀ ਇਹ ਸਿਆਲਕੋਟ ਦਾ ਲਹਿਜਾ। ਹਾਂ ਉਹ ਇਸੇ ਤਰ੍ਹਾਂ ਫੈਸਲਾਬਾਦ ਦਾ ਇਸ ਧਰਤੀ ਦਾ ਸੰਦਲਬਾਦ ਦਾ ਲਹਿਜਾ, ਅਗਲੇ ਬਾਰ ਦਾ ਲਹਿਜਾ। ਅੱਛਾ ਭਾਜੀ ਉਧਰ ਆਪਣੇ ਚੜ੍ਹਦੇ ਪੰਜਾਬ 'ਚ ਵੀ ਇਦਾਂ ਹੀ ਲੁਧਿਆਣਾ ਹੋਰ ਆ, ਅੰਮ੍ਰਿਤਸਰ ਹੋਰ ਆ, ਚੰਡੀਗੜ੍ਹ ਹੋਰ ਆ। ਲੁਧਿਆਣਵੀ ਲਹਿਦਾ ਵਾ, ਗੁਜਰਾਤ ਜਾਂ ਰਾਜਪੂਤਾਨਾ ਉਹ ਲਹਿਦਾ ਹਾਂ ਉਹਨਾਂ ਦੇ ਵੀ ਲਹਿਦਾ ਲਹਿਜੇ ਆ। ਹਾਂ ਸਹੀ ਗੱਲ। ਆ ਗਾਣਾ ਵੀ ਲੇਕਿਨ ਸਭ ਤੋਂ ਬੜਾ ਲਹਿਜਾ ਜਿਹੜਾ ਸਾਡਾ ਹੈ ਬਸਤੀ ਪੰਜਾਬ ਦਾ ਹੈਗਾ, ਉਧਰਲੇ ਪੰਜਾਬ ਦਾ, ਇਹ ਜ਼ਿਆਦਾ ਯਾਨੀ ਇਹ 58 ਕਰੋੜ
ਅਫਰਾਦ ਤੇ ਮੁਸ਼ਤਮਲ 58 ਕਰੋੜ ਅਫਰਾਦ ਹਾਂ। ਇਹ ਲੈਂਗੁਏਜ ਸਾਡੇ ਵਾਲੀ ਇਹ ਸਾਡੇ ਵਾਲੀ ਜਿਹੜੀ ਫੈਸਲਾਬਾਦ ਦੀ ਇਹ ਜੀ ਇਹ ਫੈਸਲਾਬਾਦ ਦੀ ਉਧਰ ਕਿਹੜੇ ਇਲਾਕੇ ਨਾਲ ਮਿਲਦੀ ਇਹ ਸਾਰੇ ਅੰਮ੍ਰਿਤਸਰ ਜਲੰਧਰ ਹੁਸ਼ਿਆਰਪੁਰ। ਲੁਧਿਆਣਾ ਇਹ ਸਾਰਾ ਜਿਹੜਾ ਨਾ ਇੱਧਰ ਟ੍ਰੈਪ ਹੀ ਹੈ ਹਾਂਜੀ ਉਹ ਇਹ ਸਾਰਾ ਇਸੇ ਅੱਛਾ ਓਕੇ 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 ਹਾਂ ਬਲਕਿ ਉੱਥੇ ਜਿਹੜੀ ਅੰਮ੍ਰਿਤਸਰ ਯੂਨੀਵਰਸਿਟੀ ਦੇ ਵਿੱਚ ਜਦੋਂ ਅਸੀਂ ਉੱਥੇ ਗਏ ਉਹ ਕਦਾ ਉਹਦੀ ਉਹ ਮੁਸ਼ਾਹਦਾ ਕਰਕੇ ਆਏ ਤੇ ਅੰਮ੍ਰਿਤਸਰ ਯੂਨੀਵਰਸਿਟੀ ਦੇ ਵਿੱਚ ਜਿਹੜੀ ਲੈਂਗੁਏਜ ਬੁਨਿਆਦੀ ਤੌਰ ਤੇ ਜਿਹੜੀ ਲੁਗਾਤ ਦੇ ਨਾਲ ਮਸਤਰਨਾਮੇ ਦੇ ਨਾਲ ਗ੍ਰਾਮਰ ਦੇ ਨਾਲ ਪੜ੍ਹਾਈ ਜਾਂਦੀ ਆ ਉਹ ਇਹੀ ਜ਼ਬਾਨ ਹੈ ਜਿਹੜਾ ਇਹ ਲਹਿਜਾ ਪੰਜਾਬੀ ਹਾਂ ਆਪਣੇ ਇੱਥੇ ਪੰਜਾਬੀ ਨਹੀਂ ਪੜ੍ਹਾਈ ਰਸਮਲ ਖਤ ਜਿਹੜਾ ਨਾ ਸਾਡਾ ਉਹ ਆ ਫਾਰਸੀ ਲੋਕਾਂ ਨੂੰ ਇਹ 'ਚ ਗਲਤੀ ਲੱਗ ਜਾਂਦੀ ਪੰਜਾਬੀ ਮੁਸ਼ਕਲ ਕਿਉਂ ਆ ਇਹਦਾ ਰਸਮਲ ਖਤ ਫਾਰਸੀ ਆ ਤੇ ਬੋਲਣ ਦੇ ਵਿੱਚ ਲਹਿਜਾ ਇਹਦਾ ਜਿਹੜਾ ਹੁਣ ਲਹਿਜੇ ਦੇ ਵਿੱਚ ਅਸੀਂ ਮਸਲਨ ਕੋਈ ਲਫ਼ਜ਼ ਐਸਾ ਆ ਜਾਂਦਾ ਵਾ ਜਿਹੜਾ ਉੱਥੇ ਹੇ ਪਾ ਕੇ ਵਿੱਚ ਲਿਖਣਾ ਪੈਂਦਾ ਵਾ ਤੇ ਬੋਲਣ ਦੇ ਵਿੱਚ ਨਹੀਂ ਹੁੰਦਾ ਯਾਨੀ ਉਹ ਲਿਖਣ ਦੇ ਵਿੱਚ ਹੋਰ ਹੁੰਦਾ ਵਾ ਅੱਛਾ ਘੁੰਗਰੂ ਹਾਂ ਘੁੰਗਰੂ ਅਸੀਂ ਇਹ ਕਾਫ ਨੂਨ ਗਾਫ ਰੇ ਵਾ ਘੁੰਗਰੂ ਲਿਖਾਂਗੇ ਉਹ ਕੈਂਗਰੂ ਹੋਏਗਾ ਘੁੰਗਰੂ ਨਹੀਂ ਹੋਏਗਾ ਘੁੰਗਰੂ ਨੂੰ ਅਸੀਂ ਘੁੰਗਰੂ ਲਿਖਣਾ ਹਾਂ ਸਮਝੇ ਘੁੰਗਰੂ ਨੂੰ ਘੁੰਗਰੂ ਲਿਖਣਾ ਪੜ੍ਹਨਾ ਘੁੰਗਰੂ ਆ ਇਸ ਵਜ੍ਹਾ ਤੋਂ ਲੋਕ ਪਰੇਸ਼ਾਨ ਨੇ ਇਸ ਜ਼ਬਾਨ ਦੇ ਉੱਤੋਂ ਕਿ ਇਹ ਜ਼ਬਾਨ ਜਿਹੜੀ ਆ ਨਾ ਮੁਸ਼ਕਿਲ ਜ਼ਬਾਨ ਆ ਹਾਂ। ਮੈਂ ਬੜੀ ਵੱਡੀ ਲੇਕਿਨ ਇਹਦੀ ਤਾਰੀਖ ਵਸੀਹ ਜ਼ੁਬਾਨ। ਬਹੁਤ ਬੜੀ ਤਾਰੀਖ ਹੈ ਇਹਦੀ। ਜਿਸ ਤਰ੍ਹਾਂ ਕਿ ਇਸ ਪੰਜਾਬ ਦੇ ਜਾਂ ਇੱਥੇ ਦੀ ਬਰਸਗੀਰ ਦੀ ਤਾਰੀਖ ਹੈ ਉਨੀ ਪੁਰਾਣੀ ਤਾਰੀਖ ਜਿਹੜੀ ਆ ਨਾ ਜਦੋਂ ਇਨਸਾਨ ਇੱਥੇ ਪੈਦਾ ਹੋਇਆ ਇਨਸਾਨ ਦੀ ਤਖਲੀਕ ਇਸ ਖਿੱਤੇ ਤੇ ਜਦੋਂ ਹੋਈ ਆ ਪੰਜਾਬੀ ਉਦੋਂ ਦੀ ਆ ਓਏ ਆਰੀਆ ਕੌਮ ਜਿਹੜੀ ਸੀ ਆਰੀਆ ਕੌਮ ਉਹ ਵੀ ਪੰਜਾਬੀ ਬੋਲਦੀ ਸੀ ਹੈ ਔਰ ਉਸ ਤੋਂ ਪਹਿਲੇ ਦੀਆਂ ਜਿਹੜੀਆਂ ਇੱਥੇ ਨਸਲਾਂ ਸੀ ਉਹ ਇਹ ਨਹੀਂ 6000 ਸਾਲ ਤੱਕ ਇਹਦੀ ਤਾਰੀਖ ਮੌਜੂਦ ਆ 6000 6000 ਸਾਲ ਪੰਜਾਬੀ ਇਹ ਬੋਲੀ ਹਾਂਜੀ ਇਹ ਥੈ ਹੀ ਇੱਥੇ ਬੋਲੀ ਇਹ ਸੀ ਅਬ ਦੂਸਰੀਆਂ ਤੇ ਵਾਰਦ ਹੋਈਆਂ ਨੇ ਹਾਂਜੀ ਇੰਗਲਿਸ਼ ਵਾਰਦ ਹੋਈ ਆ ਫਾਰਸੀ ਸਭ ਤੋਂ ਜ਼ਿਆਦਾ ਫਾਰਸੀ ਆਈ ਸੀ ਇੱਥੇ ਹਾਂਜੀ। ਇਲਮ ਹਾਸਲ ਕਰਨ ਵਾਸਤੇ ਫਾਰਸੀ ਜ਼ਰੂਰੀ ਸੀ ਉਹ ਫਾਰਸੀ ਹੁਣ ਬਾਹਰ ਕੱਢ ਦਿੱਤੀ ਲੇਕਿਨ ਉਹ ਜ਼ਬਾਨ ਇਲਮ ਵਾਕਿਆ ਇਲਮ ਆਉਂਦਾ ਸੀ ਇਹ ਇੰਗਲਿਸ਼ ਨਾਲ ਇਲਮ ਨਹੀਂ ਆਉਂਦਾ ਮੇਰੇ ਹਿਸਾਬ ਨਾਲ ਇਹਦੇ ਨਾਲ ਜਹਾਲਤ ਹੀ ਆਈ ਹੈ ਹਾਂਜੀ ਸਿਰਫ ਇਹ ਹੈ ਕਿ ਸਾਡੇ ਦਫ਼ਤਰਾਂ ਦੀ ਜ਼ਬਾਨ ਇੰਗਲਿਸ਼ ਆ ਸਾਨੂੰ ਜਿਹੜੀ ਬਾਹਰ ਇਹਨਾਂ ਨਾਲ ਖਤੋ ਕਿਤਾਬਤ ਕਰਨੀ ਪੈਂਦੀ ਆ ਦੂਸਰੇ ਮਮਾਲਕ ਦੇ ਨਾਲ ਯੂਰਪੀਅਨ ਕੰਟਰੀ ਦੇ ਨਾਲ ਅਮਰੀਕਾ ਨਾਲ ਇੰਗਲੈਂਡ ਨਾਲ ਉੱਥੇ ਜ਼ਬਾਨ ਇਸਤੇਮਾਲ ਹੁੰਦੀ ਹੈ ਉਹ ਇੰਗਲਿਸ਼ ਵੀ ਵੱਖੋ ਵੱਖ ਆ ਉੱਥੇ ਨਿਊ ਤੇ ਅੱਛਾ ਉਹ ਤਾਂ ਇੰਗਲਿਸ਼ ਗ੍ਰਾਮਰ ਨਾਲ ਬੋਲਦੇ ਹੀ ਨਹੀਂ ਇਹ ਵੀ- ਅਸੀਂ ਗ੍ਰਾਮਰ ਦੇ ਨਾਲ ਬੋਲਨੇ ਆ ਇਹ ਵੀ ਅਮਰੀਕਾ ਗਿਆ ਸੀ ਇਹਨੂੰ ਤੇ ਬੜੀ ਇਸਤੇਮਾਲ ਕੀਤੀ ਜ਼ੁਬਾਨ ਇਹਨੇ ਜਾ ਹਾਂਜੀ ਬੋਲ ਇੰਗਲਿਸ਼ ਮੱਤ ਮਾਰਦੀ ਹੈ ਉਹਨਾਂ ਦੀ ਹਾਂਜੀ ਪਾਇਆ ਆਪਣੀ ਕੰਨ ਲਾਲ ਕਰਤੇ ਨੇ ਇੰਨੀ ਇੰਗਲਿਸ਼ ਇੰਨੀ- ਉੱਤੇ ਇੰਨੀ- ਭਾਜੀ ਉਹਨਾਂ ਦੀ ਇੱਕ ਆਪਣੀ ਜ਼ੁਬਾਨ ਆ ਕਾਨੂੰਨ ਦੀ ਕਿਹੜੀ ਗੰਦੀ ਜ਼ੁਬਾਨ ਉਹ 6000 ਸਾਲ ਇਹ ਮੈਂ ਤੁਹਾਨੂੰ ਪਤਾ ਕਿਉਂ ਰੋਕਿਆ ਗੇੜਾ ਦੇ ਕੇ ਵਿੱਚ ਗੱਲ ਤੋਂ ਤੇ ਦੇਖ ਕਿਉਂਕਿ ਟਾਈਮ ਹੋ ਗਿਆ ਪ੍ਰੋਗਰਾਮ ਉਹ ਤੁਸੀਂ ਹਟਣਾ ਨਹੀਂ ਸੀ 6000 ਸਾਲ ਇਸ ਲਈ ਮੈਂ ਕਹਿ ਰਿਹਾ ਮੈਂ 1.5 ਘੰਟਾ ਪੂਰਾ ਤੁਹਾਡੇ ਨਾਲ ਬਹਿ ਕੇ ਨਾ ਹਾਂ ਤੇ ਫਿਰ ਮੈਂ ਤੁਹਾਨੂੰ ਕਰਾਂਗਾ ਚਲੋ ਹਾਂ ਬੜੀ ਗੱਲ ਆ ਵੈਸੇ 6000 ਆ ਲਹਿਜਾ ਉਹਨਾਂ ਨੇ ਇੱਕ ਗਾਣੇ 'ਚ ਵੀ ਪਾਇਆ ਕਿਹੜਾ ਹਾਂ ਲਹਿਜਾ ਉਹ ਕਹਿੰਦੇ ਨਹੀਂ ਉਹ ਯਾਰ ਨੇੜੇ ਹੋ ਕੇ ਲੈ ਜਾ ਹੋ ਗਈ ਇਧਰ ਬੈਠ ਹੋ ਗਿਆ ਇੰਨੀ ਦੇਰ ਹੋ ਗਈ ਤੈਨੂੰ ਨਾਲ ਬੈਠੇ ਨੂੰ ਭਾਜੀ ਦੇ ਤੇ ਕੋਈ ਫਰਕ ਨਹੀਂ ਨਹੀਂ ਨਾਲ ਹੀ ਆ ਮੇਰੇ ਅੱਛਾ ਜੀ ਚਲੋ ਉਸਤਾਦ ਜੀ ਚੰਡ ਭੁੱਲ ਗਿਆ ਨਹੀਂ ਯਾਰ ਕੋਈ ਗੱਲ ਕੱਲ ਨਹੀਂ ਕਿਸੇ ਕੋਈ ਨਹੀਂ ਪਹਿਲੀ ਹੱਥ ਦੁਖਣ ਆ ਮੇਰਾ ਲੋ ਜੀ ਨਾਜ਼ਰੀਨ ਆਪਣਾ ਖਿਆਲ ਰੱਖੋ ਤੇ ਤੁਸੀਂ ਦੱਸੋਗੇ ਆਈਡੀਆ ਕਿਹਦਾ ਕਿ ਅਸੀਂ ਪੰਜਾਬੀ ਦਾ ਇੱਕ ਸ਼ੋਅ ਕਰੀਏ ਮੈਂ ਕਰਾਂ ਭਾਜੀ ਦੇ ਨਾਲ ਵਿੱਚ ਕਿਤੇ ਸਾਡੇ ਕੋਲ ਐਸਾ ਗੈਸਟ ਆ ਜਾਂਦਾ ਸਾਡੇ ਉਸ ਪ੍ਰੋਗਰਾਮ ਦੇ ਫਾਰਮੈਟ ਦੇ ਨਾਲ ਅਸੀਂ ਉਹਨੂੰ ਵੀ ਨਾਲ ਲਿਆ ਕਰਾਂਗੇ ਨਹੀਂ ਤੇ ਅਸੀਂ ਦੋਵੇਂ ਇਦਾਂ ਗੱਲਬਾਤ ਕਰਿਆ ਕਰਾਂਗੇ ਹਾਂਜੀ ਇਹ ਠੀਕ ਆ ਹਨਾ ਹਰ ਟੌਪਿਕ ਦੇ ਉੱਤੇ ਓਹੋ ਹਾਂਜੀ ਪੰਜਾਬ ਦੀਆਂ ਖੇਡਾਂ ਵਿੱਚ ਪੰਜਾਬ ਦੀਆਂ ਹਾਂ ਕੀ ਬਾਤ ਠੀਕ ਹੋ ਗਿਆ ਪੰਜਾਬ। ਲੋ ਜੀ ਨਾਜ਼ਰੀਨ ਆਪਣਾ ਖਿਆਲ ਰੱਖੋ ਭਾਜੀ ਥੈਂਕ ਯੂ ਭਾਜੀ ਲਵ ਯੂ ਬਹੁਤ ਸ਼ੁਕਰੀਆ ਭਾਜੀ ਸਲਾਮਤ ਰਹਿਣ ਜੀ। ਸਾਡੇ ਕੋਲੋਂ ਯਕੀਨਨ ਬਹੁਤ ਗਲਤੀਆਂ ਗੁਸਾਖੀਆਂ ਹੋਈਆਂ ਨੇ ਤੇ ਉਹਨੂੰ ਤੁਸੀਂ ਅੱਛਾ ਇੱਕ ਹੁੰਦਾ ਛੋਟੇ ਸਮੇਂ ਕੀ ਮਾਫ ਕਰ ਦਿਓ ਨਹੀਂ ਆਪਣੇ ਹਮ ਉਮਰ ਟੈਪ ਸਮਝ ਕੇ ਸਾਨੂੰ ਮਾਫ ਕਰ ਯਾਰ ਦੋਸਤ ਸਮਝ ਕੇ ਆਓ ਮਜ਼ਾ ਸਾਹਮਣੇ ਨਾਜ਼ਰੀਨ ਇਹ ਮੇਰੇ ਜਾਨੀ ਪੁੱਤਰ ਵਾਸਤੇ ਜਾਨੀ ਵੀਰ ਵਾਸਤੇ ਹਮੇਸ਼ਾ ਦੁਆਵਾਂ ਕਰਿਆ ਬਸ ਲਵ ਯੂ ਭਾਜੀ ਥੈਂਕ ਯੂ ਅੱਲਾ ਹਾਫਿਜ਼ ਜੀ